ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਰੂ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 22 फरवरी 2023 11 ਫੱਗਣ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਅਸੀਂ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ ਟੀਵੀ 84 ਦੀ ਲਾਈਵ ਸਟ੍ਰੀਮ ਜਿਹੜੀ ਹੈ 24 ਆਵਰ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਜਸਪ੍ਰੀਤ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਜਿਹੜਾ ਵੀ ਬੰਦਾ ਜਾਂ ਜਥੇਬੰਦੀ ਕੌਮੀ ਚੜ੍ਹਦੀ ਕਲਾ ਲਈ ਕੰਮ ਕਰ ਰਹੇ ਹਨ ਸਾਨੂੰ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਹੈ। ਸਾਡੇ ਸਾਹਮਣੇ ਵੱਡਾ ਨਿਸ਼ਾਨਾ ਹੈ ਦੁਸ਼ਮਣ ਦੇ ਪੈਂਤੜਿਆਂ ਤੇ ਧਿਆਨ ਕੇਂਦਰਿਤ ਕਰੀਏ। ਅੰਮ੍ਰਿਤਪਾਲ ਸਿੰਘ ਖਿਲਾਫ ਜੋ ਮਾਹੌਲ ਸਿਰਜਿਆ ਜਾ ਰਿਹਾ ਹੈ ਇਸ ਵਿੱਚ ਏਜੰਸੀਆਂ ਤਾਂ ਹਨ ਹੀ ਪਰ ਕਿਤੇ ਨਾ ਕਿਤੇ ਸਾਡੇ ਆਪਣੇ ਵੀ ਵਿਰੋਧ ਕਰ ਰਹੇ ਹਨ। ਸੋ ਇਹ ਸਾਡਾ ਨੁਕਸਾਨ ਕਰੇਗੀ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜਸਪ੍ਰੀਤ ਸਿੰਘ ਜੁਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵਾ ਦਾ ਜਿਹੜਾ ਜਾਤ ਪਾਤੀ ਨਸਲਵਾਦ ਦੁਨੀਆ ਸਾਹਮਣੇ ਜਿਹੜੇ ਜ਼ਾਹਿਰ ਹੋਣਾ ਸ਼ੁਰੂ ਹੋ ਗਿਆ ਹੈ ਔਰ ਅਮਰੀਕਾ ਵਿੱਚ ਸਿਐਟਲ ਪਹਿਲਾ ਸ਼ਹਿਰ ਬਣ ਗਿਆ ਹੈ ਜਿਸ ਨੇ ਜਾਤ ਪਾਤ ਆਧਾਰਿਤ ਵਿਤਕਰੇ ਨੂੰ ਮਾਨਤਾ ਦਿੰਦਿਆਂ ਇਸ ਦੇ ਖਿਲਾਫ ਮਤਾ ਪਾਸ ਕੀਤਾ ਹੈ। ਸੋ ਹਿੰਦੂਤਵੀਆਂ ਵੱਲੋਂ ਇਸ ਦਾ ਤਿੱਖਾ ਵਿਰੋਧ ਜਿਹੜਾ ਉਹ ਕੀਤਾ ਜਾ ਰਿਹਾ ਹੈ। ਸੋ ਅਸੀਂ ਸਿਐਟਲ ਸਿਟੀ ਕੌਂਸਲ ਨੂੰ ਇਸ ਬੋਲਡ ਫੈਸਲੇ ਦੀ ਮੁਬਾਰਕਬਾਦ ਦਿੰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਲਟੀਮੇਟਲੀ ਜਿੰਨਾ ਮਰਜ਼ੀ ਝੂਠ ਨੂੰ ਪਰੋਸਿਆ ਜਾਏ ਜੀ ਉਸ ਨੂੰ ਟਵਿਸਟ ਦੇ ਕੇ ਕਿਸੇ ਹੋਰ ਅੰਦਾਜ਼ ਦੇ ਵਿੱਚ ਦੁਨੀਆ ਨੂੰ ਮੂਰਖ ਬਣਾਇਆ ਜਾਏ। ਇੱਕ ਅੰਗਰੇਜ਼ੀ ਦੀ ਪਪੂਲਰ ਕਹਾਵਤ ਰਹੀ ਹੈ ਕਿ ਵੀ ਯੂ ਕਾਂਟ ਫੂਲ ਆਲ ਦਾ ਪੀਪਲ ਆਲ ਦਾ ਟਾਈਮ। You can fool people, all the people for some time. You can fool some people for all the time, but you can't fool all the people all the time. ਔਰ ਇਸ ਤਰ੍ਹਾਂ ਲੱਗਦਾ ਹੈ ਵੀ ਹਿੰਦੂਤਵਾ ਦੇ ਝੂਠ ਦਾ ਪਾਪਾਂ ਦਾ ਘੜਾ ਹੁਣ ਭਰ ਗਿਆ ਔਰ ਇਹ ਭੱਜ ਰਿਹਾ ਔਰ ਸਿਐਟਲ ਅਮਰੀਕਾ ਦੇ ਵਿੱਚ ਉਹ ਪਹਿਲਾ ਸ਼ਹਿਰ ਬਣ ਗਿਆ ਜਿਸ ਦੀ ਸਿਟੀ ਕੌਂਸਲ ਨੇ 6-1 ਦੇ ਫੈਸਲੇ ਦੇ ਨਾਲ ਵੋਟਾਂ ਦੇ ਨਾਲ ਕਾਸਟ ਸਿਸਟਮ ਨੂੰ ਜਿਹੜਾ ਇਨਸਾਨੀ ਇਤਿਹਾਸ ਦਾ ਸਭ ਤੋਂ ਪੁਰਾਣਾ ਜਿਹੜਾ ਨਸਲਵਾਦ ਹੈ ਜਿਹੜਾ ਧਰਮ ਦੇ ਨਾਂ ਦੇ ਥੱਲੇ 3-4 ਹਜ਼ਾਰ ਸਾਲ ਤੋਂ ਵਰਸਟ ਫਾਰਮਸ ਦੇ ਵਿੱਚ ਪਰਪੈਚੁਏਟ ਕੀਤਾ ਹੋਇਆ ਹੈ ਲਗਾਤਾਰਤਾ ਨਾਲ ਜਿਹੜਾ ਇਹ ਗੰਧ ਜਾਤ ਪਾਤ ਦਾ 7 ਸਮੁੰਦਰ ਪਾਰ ਆ ਕੇ ਵੀ ਉਹੀ ਨਫ਼ਰਤ ਔਰ ਉਸ ਨੂੰ ਜਸਟੀਫਾਈ ਕੀਤਾ ਜਾਂਦਾ ਹੈ। ਉਸ ਨੂੰ ਧਰਮ ਦੇ ਮਨੂ ਸਮ੍ਰਿਤੀ ਦੇ ਨਾਲ ਜੋੜ ਕੇ ਉਸ ਨੂੰ ਹਿੰਦੂਤਵਾ ਦੀ ਬੈਕਬੋਨ ਕਿਹਾ ਜਾਂਦਾ ਹੈ। ਲੇਕਿਨ ਇਸ ਨੂੰ ਜਿਸ ਅੰਦਾਜ਼ ਦੇ ਵਿੱਚ ਸਿਐਟਲ ਦੀ ਕੌਂਸਲ ਵੱਲੋਂ ਚੈਲੰਜ ਕੀਤਾ ਗਿਆ ਬਿਲਕੁਲ ਔਰ ਖੁਸ਼ੀ ਦੀ ਗੱਲ ਇਹ ਹੈ ਕਿ ਈਵਨ ਇਸ ਮਤੇ ਨੂੰ ਜਿਹੜਾ ਆਰਡੀਨੈਂਸ ਰੂਪ ਦੇ ਵਿੱਚ ਆਇਆ ਸੀ ਉਸ ਦਾ ਜ਼ਿਕਰ ਕਰਾਂਗੇ ਵੀਰ ਵਿੱਚ ਸਾਹਮਣੇ ਲਿਆਉਣ ਵਾਲੀ ਔਰ ਰਿਲੈਂਟਲੈਸਲੀ ਇਸ ਦੇ ਉੱਤੇ ਲੌਬੀ ਕਰਨ ਵਾਲੀ ਵੀ ਇੱਕ ਉੱਚੀ ਜ਼ਾਤ ਨਾਲ ਸੰਬੰਧਿਤ ਬੀਬੀ ਕਾਉਂਸਲਰ ਕਸ਼ਮਾ ਸਾਵੰਤ ਹੈ ਜਿਸ ਨੇ ਕਿਹਾ ਕਿ ਵੀ ਮੈਂ ਆਪਣੇ ਬਚਪਨ 'ਚ
ਆਪਣੇ ਪਿਤਾ ਨੂੰ ਇਸ ਦੇਖਿਆ ਸੀ ਕਿ ਕਿਵੇਂ ਉਹ ਨਫ਼ਰਤ ਭਰੇ ਬੋਲਾਂ ਦੇ ਨਾਲ ਜਿਹੜੇ ਸਾਡਾ ਘਰ 'ਚ ਕੰਮ ਕਰਨ ਵਾਲੇ ਗਰੀਬ ਜਾਂ ਨੀਵੀਆਂ ਜਾਤਾਂ ਦੇ ਸੀ, ਨੀਵੀਂ ਜਾਂ ਉੱਚੀ ਬ੍ਰਾਹਮਣ ਦੀ ਬਣਾਈ ਹੋਈ ਸੀ ਲਫ਼ਜ਼ ਸਿਰਫ ਬ੍ਰਾਹਮਣ ਦੇ ਇਸਤੇਮਾਲ ਕਰ ਰਹੇ। ਔਰ ਉਹਨੇ ਕਿਹਾ ਵੀ ਮੇਰੀ ਇਹ ਚਾਹਨਾ ਸੀ ਕਿ ਇਸ ਨੂੰ ਜਦੋਂ ਕਿ ਇੱਥੇ ਤੁਸੀਂ ਨੌਕਰੀਆਂ ਲਈ ਅਪਲਾਈ ਕਰਦੇ ਹੋ ਤੇ ਡਿਸਕ੍ਰਿਮੀਨੇਸ਼ਨ ਨਾ ਹੋਏ ਉਹਦੇ ਲਈ ਤੁਸੀਂ ਕਲਰ ਔਰ ਬਿਲੀਫ ਸਿਸਟਮ ਔਰ ਜੈਂਡਰ ਔਰ ਏਜ ਔਰ ਇਹ ਸਾਰੇ ਫੈਕਟਰ ਜਿਹੜੇ ਨੇ ਮੈਂਸ਼ਨ ਕੀਤੇ ਜਾਂਦੇ ਨੇ ਕਿ ਇਹਦੇ ਤੇ ਆਧਾਰਿਤ ਕੋਈ ਵਿਤਕਰਾ ਨਹੀਂ ਹੋ ਸਕਦਾ। ਹੁਣ ਇਸ ਆਰਡੀਨੈਂਸ ਤੋਂ ਬਾਅਦ ਸੀਐਟਲ ਦੇ ਵਿੱਚ ਨੌਕਰੀਆਂ ਲਈ, ਦੂਸਰੇ ਐਕੈਡੈਮਿਕ ਥਾਵਾਂ ਤੇ ਅਪਲਾਈ ਕਰਨ ਲਈ, ਦੂਜੇ ਜਿੱਥੇ ਬਾਕੀ ਸਾਰੇ ਲਫ਼ਜ਼ ਲਿਖੇ ਨੇ ਉੱਥੇ ਜ਼ਾਤ ਆਧਾਰਿਤ ਵਿਤਕਰੇ ਦੀ ਗੱਲ ਵੀ ਲਿਖੀ ਜਾਏਗੀ। ਔਰ ਇਸ਼ੂ ਤਾਂ ਦੇਖਣ ਵਾਲੇ ਨੂੰ ਲੱਗੇਗਾ ਕਿ ਵੀ ਇਹ ਇੱਕ ਛੋਟੇ ਜਿਹੇ ਸ਼ਹਿਰ ਦੀ ਇੱਕ ਕੌਂਸਲ ਨੇ ਜੇ ਕਰ ਵੀ ਦਿੱਤਾ ਆਰਡੀਨੈਂਸ ਤੇ ਕਿੰਨੀ ਕੁ ਵੱਡੀ ਗੱਲ ਹੈ। ਪਰ ਹਿੰਦੂ ਤਾਂ ਵੀ ਇਹ ਸਮਝਦੇ ਨੇ ਕਿ ਇਹ ਜਿਹੜਾ ਉਹਨਾਂ ਨੇ ਆਪਣੇ ਕਾਸਟ ਸਿਸਟਮ ਦਾ ਬਿਰਤਾਂਤ ਸਿਰਜਿਆ ਹੋਇਆ ਸੀ, ਜਿਸ ਨੂੰ ਈਵਨ ਗਾਂਧੀ ਨੇ ਵੀ, ਤੁਸੀਂ ਦੇਖੋਗੇ ਕਿ ਗਾਂਧੀ ਨੇ ਉਸ ਦੀਆਂ ਸਾਰੀਆਂ ਲਿਖਤਾਂ ਭਾਰਤ ਦੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ ਥੱਲੇ ਛਾਪੀਆਂ ਹੋਈਆਂ ਨੇ। ਉਹਨੇ ਕਿਤੇ ਵੀ ਕਾਸਟ ਸਿਸਟਮ ਨੂੰ ਕੰਡੈਮ ਨਹੀਂ ਕੀਤਾ ਕਿਉਂਕਿ ਕਾਸਟ ਸਿਸਟਮ ਹੀ ਜਿਹੜਾ ਬ੍ਰਾਹਮਣ ਮਤ ਹੈ ਉਸ ਦੀ ਰੀੜ ਦੀ ਹੱਡੀ ਹੈ। ਹੁਣ ਔਰ ਇਹਨਾਂ ਨੇ ਦੁਨੀਆ ਨੂੰ ਜਦੋਂ ਵੀ ਇਹ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ ਇਹ ਤਾਂ ਪ੍ਰੋਫੈਸ਼ਨ ਬੇਸਡ ਸੀ, ਕੋਈ ਵੈਸੇ ਨਫ਼ਰਤ ਨਹੀਂ ਸੀ, ਬਾਅਦ ਚ ਉਹਦਾ ਕੁਝ ਲੋਕਾਂ ਨੇ ਮਿਸਯੂਜ਼ ਉਹਨੂੰ ਕਰਨਾ ਸ਼ੁਰੂ ਕਰ ਦਿੱਤਾ। ਇਹ ਤਾਂ ਪ੍ਰੋਫੈਸ਼ਨ ਸੀ ਕਿ ਜੀ ਚਮੜੇ ਵਾਲੇ ਦੇ ਕੰਮ ਕਰਨ ਵਾਲੇ ਦਾ ਮੁੰਡਾ ਚਮੜੇ ਦਾ ਕੰਮ ਕਰੇਗਾ, ਬ੍ਰਾਹਮਣ ਜਿਹੜਾ ਉਹ ਪੜ੍ਹਾਈ ਦਾ ਕੰਮ ਕਰੇਗਾ, ਉਹਦੇ ਪੁੱਤਰ ਵੀ ਅੱਗੋਂ ਇਹੀ ਕਰਨਗੇ, ਕਸ਼ਤਰੀ ਜਿਹੜਾ ਹੈ ਉਹ ਹਥਿਆਰ ਸਿੱਖੇਗਾ ਔਰ ਹਥਿਆਰ ਚਲਾਏਗਾ ਔਰ ਇਹ ਉਹ ਕਰੇਗਾ। ਲੇਕਿਨ ਜਿਵੇਂ ਜਨਮ ਤੋਂ ਲੈ ਕੇ ਮਰਨ ਤੱਕ, ਔਰ ਮਰਨ ਤੱਕ ਹੀ ਨਹੀਂ, ਪੁਸ਼ਤ ਦਰ ਪੁਸ਼ਤ ਹਜ਼ਾਰਾਂ ਸਾਲਾਂ ਤੋਂ ਉਸ ਧਰਤੀ ਦੇ ਉੱਤੇ ਜੋ ਹਸ਼ਰ ਜਿਹੜਾ ਇਹਨਾਂ ਨੇ ਦਲਿਤ ਵਰਗ ਦਾ, ਦਲਿਤ ਲਫ਼ਜ਼ ਤਾਂ ਕਰੰਟਲੀ 20ਵੀਂ ਸਦੀ 'ਚ ਹੀ ਆਇਆ, ਹਾਲਾਂ ਕਾਂਸਟੀਟਿਊਸ਼ਨਲ ਵਰਡ ਜਿਹੜੇ ਨੇ ਇੰਡੀਅਨ ਕਾਂਸਟੀਟਿਊਸ਼ਨ ਦੇ ਲਈ ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬ, ਬੈਕਵਰਡ ਕਲਾਸ, BC ਜਾਂ OBC ਅਦਰ ਬੈਕਵਰਡ ਕਲਾਸਿਸ ਨੇ, ਕਿਉਂਕਿ ਡਾਕਟਰ ਅੰਬੇਦਕਰ ਇਹਨਾਂ ਲਫ਼ਜ਼ਾਂ ਦਾ ਇਸਤੇਮਾਲ ਕਰਦੇ ਨੇ। ਲੇਕਿਨ ਦਲਿਤ, ਦਲਿਆ ਹੋਇਆ ਜਾਂ ਜਿਸ ਨੂੰ ਤੁਸੀਂ ਓਪਰੈਸਡ ਜਾਂ ਸੁਪਰੈਸਡ ਕਹੋਗੇ, ਲਫ਼ਜ਼ ਅਜੋਕੀ ਲੀਡਰਸ਼ਿਪ ਜ਼ਿਆਦਾ ਪ੍ਰੈਫਰ ਕਰਦੀ ਹੈ। ਹਾਲਾਂ ਉਸ ਚੋਂ ਵੀ ਜਿਹੜੀ ਹੁਣ ਅਲਟਰਾ ਰੈਵੋਲੂਸ਼ਨਰੀ ਮੂਵਮੈਂਟ ਹੈ ਦਲਿਤ ਭਾਈਚਾਰੇ ਦੀ, ਉਹ ਆਪਣੇ ਆਪ ਨੂੰ ਮੂਲ ਨਿਵਾਸੀ ਕਹਿਣਾ ਜ਼ਿਆਦਾ ਪਸੰਦ ਕਰਦੇ ਨੇ। ਔਰ ਬੇਸ਼ੱਕ ਗਾਂਧੀ ਨੇ ਇਸ ਦੇ ਲਈ ਲਫ਼ਜ਼ ਹਰੀਜਨ, ਜਦ ਆਮ ਲੋਕਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਜਿਹੜਾ ਹਰੀਜਨ ਲਫ਼ਜ਼ ਹੈ ਇਸ ਦਾ ਮਤਲਬ ਹੈ ਹਰੀ ਦਾ ਜਨ, ਲੇਕਿਨ ਡਾਕਟਰ ਅੰਬੇਦਕਰ ਨੇ ਜਿਸ ਗੱਲ ਨੂੰ ਸਮਝਿਆ ਔਰ ਬਾਅਦ ਦੇ ਵਿੱਚ ਇਹ ਫੈਕਟ ਵੀ ਸਾਬਤ ਹੋਇਆ ਕਿ ਅਸਲ 'ਚ ਜਿਹੜੇ ਮੰਦਰਾਂ ਦੇ ਪੁਜਾਰੀ ਜਿਨ੍ਹਾਂ ਨੇ ਇਹ ਐਨਕਰੇਜ ਕੀਤਾ ਸਮਾਜ 'ਚ ਕਿ ਜੀ ਜੇ ਤੁਸੀਂ ਆਪਣੀਆਂ ਬੱਚੀਆਂ ਨੂੰ ਮੰਦਰ ਦੇ ਦੇਵਤੇ ਦੇ ਨਾਲ ਅੱਗੇ ਅਰਪਣ ਕਰ ਦਿਓ ਤੇ ਉਹ ਜਿਹੜੇ ਨੇ ਉੱਥੇ ਨਾਚ ਕਰਨ ਔਰ ਉੱਥੇ ਹੀ ਉਹਦੀ ਪੂਜਾ ਕਰਨ ਔਰ ਉੱਥੇ ਇੱਕ ਨੌਕਰਾਣੀਆਂ, ਦਾਸੀਆਂ, ਦਾਸੀ ਪ੍ਰਥਾ ਜਾਂ ਦਾਸੀ ਸਿਸਟਮ ਇਸ ਨੂੰ ਕਹਿੰਦੇ ਨੇ, ਉਹ ਜਿਹੜੀਆਂ ਬਣ ਕੇ ਰਹਿਣ ਤੇ ਉਹਨਾਂ ਦੇ ਕਈ ਜਨਮ ਜਿਹੜੇ ਨੇ ਉਹ ਉਹਨਾਂ ਨੂੰ ਇਸ ਦਾ ਪੁੰਨ ਮਿਲੇਗਾ, ਫਲ ਮਿਲੇਗਾ। ਔਰ ਅਸਲ ਦੇ ਵਿੱਚ ਜਿਹੜਾ ਲਫ਼ਜ਼ ਹਰੀਜਨ ਹੈ, ਜਦੋਂ ਉਹਨਾਂ ਬੱਚੀਆਂ ਨਾਲ ਜਿਹੜੀਆਂ ਕਿ ਇਸ ਕਿਸਮ ਦੇ ਅਣਭੋਲ ਲੋਕ ਬ੍ਰਾਹਮਣ ਦੀ ਇਸ ਡਿਕਟੇਸ਼ਨ ਦੇ ਥੱਲੇ ਜਾਂ ਉਹਦੀ ਐਡਿਕਟ ਦੇ ਥੱਲੇ ਭੇਟ ਕਰ ਦਿੰਦੇ ਸੀ ਤੇ ਉਹਨਾਂ ਦੇ ਨਾਲ ਇਹ ਮੰਦਰ ਦੇ ਪੁਜਾਰੀ ਔਰ ਉਹਨਾਂ ਦਾ ਲਾਣਾ ਗੁੰਡੇ ਜਿਹੜੇ ਨੇ ਰਿਲੀਜੀਅਸ ਗੁੰਡੇ, ਉਹ ਉਹਨਾਂ ਦੇ ਨਾਲ ਜਿਹੜਾ ਉਹ ਸੰਬੰਧ ਬਣਾਉਂਦੇ ਸੀ ਤੇ ਜਿਹੜੀ ਉਹਨਾਂ ਦੀ ਔਲਾਦ ਅੱਗੋਂ ਪੈਦਾ ਹੁੰਦੀ ਸੀ ਉਸ ਨੂੰ ਅਸਲ ਦੇ ਵਿੱਚ ਜਿਹੜਾ ਉਹ ਹਰੀਜਨ ਕਿਹਾ ਜਾਂਦਾ ਸੀ ਕਿ ਬਈ ਇਹ ਕਿਉਂਕਿ ਰੱਬ ਦੇ ਮੰਦਰ 'ਚ ਭੇਟ ਕੀਤੀਆਂ ਹੋਈਆਂ ਨੇ ਔਰ ਇਹ ਜਿਹੜੀਆਂ ਨੇ ਇਹ ਇਹਨਾਂ ਦੀ ਔਲਾਦ ਇਹ ਰੱਬ ਦੇ ਜਨ ਨੇ। ਹੁਣ ਜਦੋਂ ਗਾਂਧੀ ਨੇ ਇਹ ਲਫ਼ਜ਼ ਓਪਰੈਸਡ ਕਲਾਸਿਸ ਲਈ, ਜਿਨ੍ਹਾਂ ਨੂੰ ਬ੍ਰਾਹਮਣ ਨੇ ਤਾਂ ਸ਼ੂਦਰ, ਸ਼ੂਦਰ ਦਾ ਮਤਲਬ ਹੀ ਜਿਹੜਾ ਉਹ ਅਛੂਤ, ਔਰ ਵੈਸੇ ਵੀ ਕਸ਼ੂਦਰ ਛੋਟੇ ਤੋਂ ਹੁੰਦਾ ਕਿਉਂਕਿ ਜਦੋਂ ਤੁਸੀਂ ਈਵਨ ਬਾਡੀ ਐਨਾਟਮੀ ਦੇਖਦੇ ਹੋ, ਐਨਾਟਮੀ ਦੇ ਲਈ ਜੇ ਤੁਸੀਂ
ਲਾਰਜ ਇੰਟੈਸਟਾਈਨ ਔਰ ਸ਼ਾਰਟ ਇੰਟੈਸਟਾਈਨ ਜਿਹੜੀ ਹੈ ਸਮਾਲ ਇੰਟੈਸਟਾਈਨ ਐਂਡ ਲਾਰਜ ਇੰਟੈਸਟਾਈਨ, ਇਹ ਲਫ਼ਜ਼ ਦੇਖੋਗੇ ਤੇ ਉਹਨਾਂ ਨੇ ਲਾਰਜ ਇੰਟੈਸਟਾਈਨ ਦੇ ਲਈ ਜਿਹੜਾ ਹੈ ਉਹ ਡਿਫਰੈਂਟ ਲਫ਼ਜ਼ ਹੈ, ਬੜੇ ਦੇ ਨਾਲ ਹੈ, ਔਰ ਜਿਹੜੀ ਸਮਾਲ ਇੰਟੈਸਟਾਈਨ ਹੈ ਉਸ ਦੇ ਲਈ ਕਸ਼ੁਦਰ ਆਂਤਰ ਹਾਂਜੀ, ਆਂਦਰ ਨੂੰ ਜਾਂ ਅੰਤੜੀ ਨੂੰ ਆਂਤਰਾ ਕਸ਼ੁਦਰ ਉੱਥੋਂ ਹੀ ਨੀਂਹ ਛੋਟੀ, ਕਿਉਂਕਿ ਉਹ ਥੱਲੇ ਹੁੰਦੀ ਹੈ। ਸੋ ਇਹ ਜਿਹੜਾ ਸ਼ੂਦਰ ਲਫ਼ਜ਼ ਹੈ ਇਹ ਮਤਲਬ ਹੀ, ਔਰ ਫਿਰ ਉਹਨਾਂ ਨੇ ਇਹੀ ਫਿਲਾਸਫੀ ਬ੍ਰਹਮਾ ਦੇ ਨਾਲ ਜੋੜੀ ਕਿ ਜੀ ਬ੍ਰਹਮਾ ਨੇ ਜ਼ਾਤ ਪਾਤੀ ਸਿਸਟਮ ਪੈਦਾ ਕੀਤਾ ਕਿ ਜੀ ਜਿਹੜਾ ਬ੍ਰਹਮਾ ਦੇ ਮੂੰਹ ਚੋਂ ਬ੍ਰਾਹਮਣ ਨਿਕਲਿਆ, ਉਹਦੀ ਛਾਤੀ ਚੋਂ ਜਿਹੜਾ ਉਹ ਕਸ਼ਤਰੀ ਨਿਕਲਿਆ, ਉਹਦੀਆਂ ਬਾਹਾਂ ਲੱਤਾਂ ਚੋਂ ਜਿਹੜਾ ਉਹਦੇ ਢਿੱਡ ਚੋਂ ਵੈਸ਼ਯ ਨਿਕਲਿਆ, ਉਹਦੇ ਪੈਰਾਂ ਚੋਂ ਸ਼ੂਦਰ ਨਿਕਲਿਆ। ਸੋ ਸ਼ੂਦਰ ਤੇ ਇਸ ਤੋਂ ਵੀ ਥੱਲੇ ਫਿਰ ਅਛੂਤ ਕਿ ਵੀ ਅਨਟਚੇਬਲ, ਕਿ ਉਸ ਦਾ ਪਰਛਾਵਾਂ ਵੀ ਨਹੀਂ ਪੈਣਾ ਚਾਹੀਦਾ। ਉਹ ਕਿਵੇਂ ਉਹਨਾਂ ਦੇ ਨਾਲ ਹਜ਼ਾਰਾਂ ਸਾਲਾਂ ਤੋਂ ਡਿਸਕ੍ਰਿਮੀਨੇਸ਼ਨ ਹੋਈ, ਉਹਨਾਂ ਦੇ ਨਾਲ ਕੀ ਵਾਪਰਿਆ, ਉਸ ਨੂੰ ਜਦੋਂ ਅਸੀਂ ਅਲਾਮਾ ਇਕਬਾਲ ਦੀ ਨਾਨਕ ਨਜ਼ਮ ਜਿਹੜੀ ਉਹਨਾਂ ਨੇ ਬਾਂਗੇ ਦਰਾ ਕਿਤਾਬ 'ਚ ਲਿਖੀ, ਉਸ ਦੀਆਂ 2 ਲਾਈਨਾਂ ਬਿਆਨ ਕਰ ਦਿੰਦੀਆਂ ਨੇ ਕਿ ਆਹ ਸ਼ੂਦਰ ਕੇ लिए हिंदुस्तान गम खाना है, दर्द इंसानी से इस बस्ती का दिल बेगाना है। ਇਹ ਉਸ ਕਹਾਣੀ ਨੂੰ 4000 ਸਾਲ ਦੀ ਕਹਾਣੀ ਨੂੰ ਅਲਾਮਾ ਇਕਬਾਲ 1930 ਚ ਜਿਹੜੇ ਨੇ ਉਹ ਚੜਾਈ ਕਰ ਗਏ। ਲੇਕਿਨ ਉਸ ਤੋਂ ਪਹਿਲਾਂ ਕੀ ਸੀ, ਕਿਵੇਂ ਇਹ ਸਾਰਾ ਬ੍ਰਾਹਮਣ ਦੇ ਕੰਟਰੋਲ ਵਾਲਾ ਸਮਾਜ ਜਿਸ ਦੇ ਵਿੱਚ ਕੋਈ ਥਾਂ ਨਹੀਂ ਹੈ ਉਹਦੇ ਲਈ ਸ਼ੂਦਰ ਦੇ ਲਈ, ਕੱਲਾ ਇਹ ਸ਼ੂਦਰ ਹੀ ਨਹੀਂ ਕਿ ਚੌਥੇ ਵਰਨ ਵਾਲੇ, ਉਹਨਾਂ ਦੇ ਲਈ ਬ੍ਰਾਹਮਣ ਔਰ ਕਸ਼ਤਰੀਆ ਤੋਂ ਬਿਨਾਂ ਜਿਨ੍ਹਾਂ ਦੀ ਆਬਾਦੀ 10% ਤੋਂ ਵੀ ਘੱਟ ਬਣਦੀ ਹੈ, ਇਹ ਵੀ ਨੀਵੇਂ ਵਰਗ ਨੇ, ਸ਼ੂਦਰ ਨੇ। ਔਰਤ ਵੀ ਸ਼ੂਦਰ ਹੈ, ਇਸ ਲਈ ਨਾ ਸ਼ੂਦਰ ਨੂੰ ਨਾ ਔਰਤ ਨੂੰ ਜਨੇਊ ਪਾਉਣ ਦਾ ਹੱਕ ਨਹੀਂ ਸੀ। ਔਰ ਅਲਾਮਾ ਇਕਬਾਲ ਨੇ ਕਿਹਾ ਵੀ ਇਹ ਤਾਂ ਗਮ ਖਾਨਾ ਹੈ, ਔਰ ਇਹ ਜਿਹੜੇ ਬੈਠੇ ਹੋਏ ਨੇ ਸਮਾਜ ਦੇ ਉੱਤਰੇ ਲੈਡਰ ਦੇ ਉੱਤੇ ਕੰਟਰੋਲ ਕਰਕੇ, ਇਹਨਾਂ ਦੇ ਅੰਦਰ ਕੋਈ ਦਰਦ ਇਨਸਾਨੀ ਨਹੀਂ ਹੈ। ਇਸ ਬਸਤੀ ਨੂੰ ਪਤਾ ਹੀ ਨਹੀਂ ਹੈ ਕਿ ਇਨਸਾਨੀ ਦਰਦ ਕੀ ਹੁੰਦਾ ਹੈ। ਔਰ ਇਹੀ ਨਹੀਂ ਕਿ ਵੀ ਇਹ 올ਡ ਪੀਰੀਅਡ ਦੇ ਵਿੱਚ ਇਹ ਸੌਦਾ ਵਿਕਿਆ। ਅਸੀਂ ਦੇਖਦੇ ਹਾਂ 21ਵੀਂ ਸਦੀ ਦੇ ਵਿੱਚ ਵੀ ਕਿਵੇਂ ਕਾਸਟ ਸਿਸਟਮ ਨੂੰ ਜਸਟੀਫਾਈ ਕੀਤਾ ਜਾਂਦਾ ਹੈ, ਕਿਸ ਲੈਵਲ ਦੇ ਉੱਤੇ। ਜੇ ਤੁਸੀਂ ਭਾਰਤ ਦੇ ਬੇਸ਼ੱਕ ਹਰ ਸਟੇਟ ਦੇ ਵਿੱਚ ਕਮਿਸ਼ਨ ਬਣੇ ਹੋਏ ਨੇ ਡਿਸਕ੍ਰਿਮੀਨੇਸ਼ਨ ਮਾਈਨੋਰਟੀਜ਼ ਦੇ ਅਗੇਂਸਟ ਜਾਂ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬਸ ਦੇ ਅਗੇਂਸਟ, ਹਜ਼ਾਰਾਂ ਘਟਨਾਵਾਂ ਜਿਹੜੀਆਂ ਨੇ ਉਹ ਰਿਪੋਰਟ ਹੁੰਦੀਆਂ ਨੇ। ਉਵੇਂ ਹੀ ਉਹਨਾਂ ਦੀ ਜੁਡੀਸ਼ਰੀ ਹੈ ਜਿਹਦੇ 'ਚ ਉਹੀ ਹਾਈ ਕਾਸਟ ਬ੍ਰਾਹਮਣ ਕਸ਼ਤਰੀ ਜੱਜ ਬੈਠੇ ਹੋਏ ਨੇ। ਕਿੰਨੀਆਂ ਘਟਨਾਵਾਂ ਯੂਪੀ ਦੇ ਵਿੱਚ ਉਹ ਹਾਥਰਸ ਹੋਏ, ਬਾਕੀ ਥਾਵਾਂ ਤੇ ਦਲਿਤ ਬੱਚੀਆਂ ਦੇ ਨਾਲ ਜ਼ਬਰ ਜਨਾਹ ਕਰਕੇ ਉਹਨਾਂ ਦਾ ਮਾਰਿਆ ਜਾਣਾ, ਕਿਵੇਂ ਉਹਨਾਂ ਦੇ ਨਾਲ ਸਲੂਕ ਹੁੰਦਾ ਹੈ। ਲੇਕਿਨ ਇਹ ਮੈਂ ਸਮਝਦਾ ਵੀ ਸਾਡੇ ਲਈ ਇਹ ਇੱਕ ਬਹੁਤ ਚੰਗੀ ਗੱਲ ਹੈ। ਔਰ ਸ਼ਾਇਦ ਬਹੁਤ ਵਾਰ ਜਿਹੜੀਆਂ ਚੀਜ਼ਾਂ ਬਹੁਤ ਦੱਬੀਆਂ ਹੁੰਦੀਆਂ ਨੇ, ਜਦੋਂ ਉਹਨਾਂ 'ਚ ਕੋਈ ਜਿਹੜਾ ਇੱਕ ਬੈਲੂਨ ਹੈ ਜਾਂ ਇੱਕ ਝੂਠ ਦਾ ਗੁਬਾਰਾ ਹੈ, ਉਹਦੇ 'ਚ ਇੱਕ ਸੂਈ ਵੱਜ ਜਾਏ ਤੇ ਉਹ ਇਵੇਂ ਆਵਾਜ਼ ਕਰਦਾ ਫਟਣ ਦੀ, ਲੱਗਦਾ ਕਿ ਭਾਈ ਜਿਵੇਂ ਕੋਈ ਬੰਬ ਫੁੱਟਿਆ ਹੈ। ਕਿਉਂਕਿ ਹਾਲਾਂਕਿ ਖਬਰ ਤਾਂ ਬਹੁਤ ਛੋਟੀ ਹੈ ਦੇਖਣ ਨੂੰ, ਲੇਕਿਨ ਜਿਸ ਲੈਵਲ ਦੀ ਇਹਦੀ ਕਵਰੇਜ ਇੰਟਰਨੈਸ਼ਨਲ ਮੀਡੀਆ 'ਚ ਹੋਈ, ਉਹ ਐਸੋਸੀਏਟਡ ਪ੍ਰੈਸ ਹੋਏ, ਉਹ ਰਾਇਟਰ ਹੋਏ, ਉਹ ਈਵਨ ਮੈਂ ਆਸਟ੍ਰੇਲੀਆ ਦੇ ਹਵਾਲੇ ਨਾਲ ਪਤਾ ਲੱਗਾ ਕਿ ਭਾਈ ਸਾਰੇ ਪੇਪਰਾਂ ਨੇ ਇਹ ਕੈਰੀ ਕੀਤੀ ਹੈ। ਹੁਣ ਐਸੋਸੀਏਟਡ ਪ੍ਰੈਸ ਜਿਹੜੀ ਇੱਕ ਵੱਡੀ ਗਲੋਬਲ ਨਿਊਜ਼ ਏਜੰਸੀ ਹੈ, ਜਿਸ ਤੋਂ ਅੱਗੋਂ ਜਿਹੜੀਆਂ ਦੂਸਰੀਆਂ ਨਿਊਜ਼ ਏਜੰਸੀਜ਼ ਖਬਰਾਂ ਲੈਂਦੀਆਂ ਨੇ, ਸੀਐਟਲ ਬਿਕਮਸ ਫਸਟ US ਸਿਟੀ ਟੂ ਬੈਨ ਕਾਸਟ ਡਿਸਕ੍ਰਿਮੀਨੇਸ਼ਨ, ਇਹ ਉਹਨਾਂ ਦੀ ਹੈਡਲਾਈਨ ਹੈ। The movement is getting pushback from some Hindu Americans who argue that such legislation maligns a specific community। ਕਿ ਵੀ ਤੁਸੀਂ 4000 ਸਾਲ ਉਹਨਾਂ ਨੂੰ ਸ਼ੂਦਰ ਬਣਾ ਕੇ ਐਨੀਮਲਸ ਤੋਂ ਬਦਤਰ ਜ਼ਿੰਦਗੀ ਦਿਓ। ਜੇ ਹੁਣ ਅਮਰੀਕਾ ਦੀ ਜਿਹੜੀ ਲੈਂਡ ਆਫ ਹੋਪ ਹੈ, ਜਿੱਥੇ ਬਿਨਾਂ ਕਾਸਟ ਕਲਰ ਕਰੀਡ ਦੀ ਡਿਸਕ੍ਰਿਮੀਨੇਸ਼ਨ ਦੇ ਤੁਹਾਡੇ ਕੋਲ ਪਰਸੂਟ ਆਫ ਹੈਪੀਨੈਸ ਦਾ ਹੱਕ ਹੈ, ਜੇ ਇੱਥੇ ਰਾਈਟਲੀ ਜਿਹੜਾ ਇੱਕ ਸਿਟੀ ਕੌਂਸਲ ਰੈਕਗਨਾਈਜ਼ ਕਰਦੀ ਹੈ ਕਿ ਭਾਈ ਤੁਸੀਂ ਜ਼ਾਤ ਆਧਾਰਿਤ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ, ਜਿਵੇਂ ਤੁਸੀਂ ਨਸਲ ਆਧਾਰਿਤ ਨਹੀਂ ਕਰ ਸਕਦੇ, ਜਿਵੇਂ ਤੁਸੀਂ ਜੈਂਡਰ ਆਧਾਰਿਤ ਨਹੀਂ ਕਰ ਸਕਦੇ, ਤੇ ਇੱਥੇ ਜਿਸ ਅੰਦਾਜ਼, ਔਰ ਮੈਂ ਇਹਨੂੰ ਡਿਸਕਸ ਕਰਾਂਗਾ
ਕਿ ਕਿਸ ਲੈਵਲ ਦੇ ਉੱਤੇ ਅਮਰੀਕਾ ਦੇ ਹਿੰਦੂ ਤਵੀਆਂ ਨੇ ਇਸ ਦੇ ਲਈ ਲੌਬੀ ਕੀਤੀ ਕਿ ਵੀ ਇਹ ਤਾਂ ਹਿੰਦੂ ਕਮਿਊਨਿਟੀ ਨੂੰ ਬਦਨਾਮ ਕਰਨ ਦੀ ਲਾਈਨ ਹੈ। ਇਹ ਤਾਂ ਦੇਖੋ ਅਸੀਂ ਤਾਂ ਇਹ ਸਾਡੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਹੈ, ਅਸੀਂ ਤਾਂ ਬਿਲਕੁਲ ਜਿਹੜਾ ਉਹ ਅਮਰੀਕਨ ਹੈ, ਦੇਖੋ ਇੰਨੇ 4 ਮਿਲੀਅਨ ਅਸੀਂ ਹੈ 5, ਇਹ ਤਾਂ ਸਾਨੂੰ ਟਾਰਗੇਟ ਕੀਤਾ ਜਾਏਗਾ ਕਿ ਤੁਸੀਂ ਡਿਸਕ੍ਰਿਮੀਨੇਟ ਕਰਦੇ ਹੋ। ਇਹ ਇਵੇਂ ਹੀ ਕਹਿਣਾ ਸੀ ਕਿ ਜਿਵੇਂ ਅਸੀਂ ਤਾਂ ਬਿਲਕੁਲ ਇਨੋਸੈਂਟ ਹੈ, ਇਹ ਤਾਂ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋਣ ਲੱਗੀ ਹੈ ਕਿ ਭਾਈ ਇਹ ਇੱਕ ਸਿਟੀ ਕੌਂਸਲ ਰੈਕਗਨਾਈਜ਼ ਕਰ ਰਹੀ ਹੈ। ਔਰ ਇਸ 'ਚ ਜਿਹੜਾ ਇਹਦੀ ਬਿਗਨਿੰਗ ਹੀ ਹੈ, Seattle City Council on Tuesday added caste to the city's anti-discrimination laws, becoming the first US city to specifically ban caste discrimination. Calls to outlaw discrimination based on caste, a division of people based on birth or descent. ਹੁਣ ਇਹ ਬਾਹਰਲਿਆਂ ਨੇ ਜਦੋਂ ਕੋਈ ਖਬਰ ਇੱਕ ਪਬਲਿਸ਼ ਕਰਦਾ ਫਿਰ ਸਾਰਿਆਂ ਨੇ ਗੂਗਲ ਕੀਤਾ ਹੋਏਗਾ ਵੀ ਹੈ ਕੀ ਕਾਸਟ ਸਿਸਟਮ। ਹਾਲਾਂਕਿ ਜਿਹੜੇ ਥੋੜੇ ਬਹੁਤ ਸਾਊਥ ਏਸ਼ੀਅਨ ਹਿਸਟਰੀ ਤੋਂ ਵਾਕਿਫ ਸੀ ਉਹਨਾਂ ਨੂੰ ਤਾਂ ਪਤਾ ਹੈ, ਲੇਕਿਨ ਕਿਸ ਲੈਵਲ ਤੇ ਡਿਸਕ੍ਰਿਮੀਨੇਸ਼ਨ ਕਿ ਵੀ ਈਵਨ ਇੱਥੇ ਆ ਕੇ ਵੀ ਜਿਹੜਾ ਬ੍ਰਾਹਮਣ ਜਾਂ ਕਸ਼ਤਰੀ ਬੈਠਾ ਕਿਸੇ ਪਾਵਰ ਆਫ ਅਥਾਰਟੀ ਤੇ ਉਹ ਦੂਜਿਆਂ ਨੂੰ ਨੇੜੇ ਨਹੀਂ ਲੱਗਣ। ਸਿੱਖਾਂ ਮੁਸਲਮਾਨਾਂ ਨੂੰ ਤਾਂ ਵੈਸੇ ਹੀ ਇਹਨਾਂ ਨੇ ਦਹਿਸ਼ਤਗਰਦ ਕਹਿ ਕੇ ਜਿਹੜਾ ਉਹ ਟਾਰਗੇਟ ਕੀਤਾ ਹੀ ਹੋਇਆ। ਲੇਕਿਨ ਔਰ ਇਹ ਗੱਲ ਕੱਲੀ ਕਿਉਂਕਿ ਸਿਟੀ ਕੌਂਸਲ ਦੀ ਗੱਲ ਹੋ ਰਹੀ ਹੈ, ਮੈਂ ਤਾਂ ਜਦੋਂ ਟਰੈਵਲ ਅਰਾਊਂਡ ਕਰਦਾ ਔਰ ਬਹੁਤ ਸਾਰੇ ਆਈਟੀ ਸੈਕਟਰ ਦੇ ਲੋਕਾਂ ਨਾਲ ਮਿਲਣ ਦਾ ਮੌਕਾ ਬਣਦਾ ਜਿਹੜੇ ਆਪਣੇ, ਔਰ ਉਹ ਦੱਸਣਗੇ ਕਿ ਭਾਈ ਇਹ ਜਿਹੜੇ ਆਈਟੀ ਸੈਕਟਰ ਦੇ ਜਿਸ ਲੈਵਲ ਕੋਈ ਐਗਜ਼ੈਕਟਿਵ ਪੋਜੀਸ਼ਨ ਤੇ ਬੈਠਾ ਹੈ, ਕੋਈ ਮੈਨੇਜਰੀਅਲ ਪੋਜੀਸ਼ਨ ਤੇ ਬੈਠਾ ਹੈ, ਕੋਈ ਐਡਮਿਨਿਸਟ੍ਰੇਟਿਵ ਪੋਜੀਸ਼ਨ ਤੇ ਬੈਠਾ ਹੈ, ਇਹ ਤਾਂ ਪੂਰੇ ਉੱਚ ਜਾਤੀਆਂ ਵਾਲੇ ਗੈਂਗ ਅਪ ਹੋਏ ਨੇ। ਇਹ ਨਾ ਕਿਸੇ ਸਿੱਖ ਜਾਂ ਮੁਸਲਮਾਨ ਨੂੰ ਕਿਸੇ ਚੰਗੀ ਥਾਂ ਤੇ ਖਲੋਣ ਦਿੰਦੇ ਨੇ। ਜੇ ਕੋਈ ਆ ਜਾਂਦਾ ਹੈ ਆਪਣੀ ਲਿਆਕਤ ਦੇ ਬੇਸ ਜਾਂ ਕਿਸੇ ਗੋਰੇ ਸਾਹਿਬ ਜਾਂ ਕਾਲੇ ਸਾਹਿਬ ਦੀ ਬਦੌਲਤ ਤੇ ਉਹਨੂੰ ਇਹ ਗੈਂਗ ਅਪ ਹੋ ਕੇ ਆਈਸੋਲੇਟ ਕਰਦੇ ਨੇ। ਔਰ ਇਹੀ ਹਾਲ ਦਲਿਤ ਜਿਹੜੇ ਨੇ ਕੈਂਡੀਡੇਟਸ ਨੇ ਉਹਨਾਂ ਦੇ ਨਾਲ ਹੁੰਦਾ। ਔਰ ਆਲਰੇਡੀ ਇਹ ਜੇ ਸੀਐਟਲ ਕੌਂਸਲ ਨੇ ਸਿਰਫ ਇੱਕ ਡਿਸੈਂਟਿੰਗ ਵੋਟ ਹੈ ਔਰ 6 ਹੱਕ ਚ ਪੈਂਦੀਆਂ ਨੇ। ਇੰਨਾ ਕੁ ਡਾਟਾ ਪ੍ਰੋਵਾਈਡ ਕੀਤਾ ਗਿਆ ਉਹਨਾਂ ਨੂੰ ਕੌਂਸਲਮੈਨਾਂ ਨੂੰ ਕਿ ਭਾਈ ਇਹ ਕਿਵੇਂ ਬੇ ਏਰੀਆ ਦੇ ਵਿੱਚ ਆਲਰੇਡੀ ਇਕੁਅਲ ਇੰਪਲੋਇਮੈਂਟ ਓਪਰਚੁਨਿਟੀ ਦੇ ਵਿੱਚ ਵੀ ਕੇਸ ਚੱਲਦੇ ਨੇ, ਕੋਰਟ ਵੀ ਸਿਵਲ ਕੋਰਟਸ ਦੇ ਵਿੱਚ ਵੀ ਕੇਸ ਨੇ ਕਿ ਕਿਸ ਲੈਵਲ ਦੀ ਡਿਸਕ੍ਰਿਮੀਨੇਸ਼ਨ ਚੱਲ ਰਹੀ ਹੈ। ਔਰ ਕੱਲੀ ਗੱਲ ਇਹ ਨਹੀਂ ਹੈ, ਈਵਨ ਆਸਟ੍ਰੇਲੀਆ ਦੇ ਹਵਾਲੇ ਨਾਲ ਹਾਲਾਂਕਿ ਇਹ ਸਟੋਰੀ ਜਿਹੜੀ ਹੈ ਇਹ ਇੱਕ ਜਿਹੜਾ ਪ੍ਰੋਫੈਸਰ ਦੇ ਲਿਖਤ ਤੇ ਆਧਾਰਿਤ ਸੀ, ਲੇਕਿਨ ਇਸ ਨੂੰ ਕ੍ਰਿਸ਼ਮਾ ਲੁਥਰੀਆ, ਇਹ ਵੀ ਇੰਡੀਅਨ ਓਰੀਜਨ ਦੀ ਲੇਡੀ ਲੱਗਦੀ ਹੈ, ਉਸ ਨੇ ਇਹ ਸਟੋਰੀ ਆਸਟ੍ਰੇਲੀਅਨ ਇਮੀਗ੍ਰੇਸ਼ਨ ਐਂਡ ਅਸਾਈਲਮ ਦੇ ਵਿੱਚ ਕੀਤੀ, ਜਿਹਦੀ ਹੈਡਲਾਈਨ ਸੀ ਇਹ ਡਿਜ਼ੀਜ਼ ਕਾਸਟ ਡਿਸਕ੍ਰਿਮੀਨੇਸ਼ਨ ਇਨ ਆਸਟ੍ਰੇਲੀਆ ਇਜ਼ ਔਨ ਦਾ ਰਾਈਜ਼ ਬਟ ਸਮ ਆਰ ਫਾਈਟਿੰਗ ਬੈਕ। ਹੁਣ ਇਹ ਜਿਹੜੀ ਜ਼ਾਤ ਪਾਤ ਦਾ ਕੋਡ ਹੈ, ਇਹ ਬ੍ਰਾਹਮਣਵਾਦ ਦਾ ਫੈਲਾਇਆ ਹੋਇਆ ਹਿੰਦੂਤਵਾਦੀ ਜਿਹੜੀ ਹੈ ਰੀੜ ਦੀ ਹੱਡੀ ਹੈ। ਵਿਦਿਨ ਕੰਟਰੀ ਤਾਂ ਜੋ ਕਰਦੇ ਨੇ ਉੱਥੇ ਤਾਂ ਕਿਸੇ ਨੂੰ ਆਵਾਜ਼ ਚੁੱਕਣ ਹੀ ਨਹੀਂ ਦਿੰਦੇ। ਜਿਹੜਾ ਕੋਈ ਕਰਦਾ ਹੈ ਉਹਨੂੰ ਉਸ ਕਿਸਮ ਦਾ ਬਣਾ ਦਿੰਦੇ ਨੇ। ਹੁਣ ਉਹ ਇੱਕ ਉਹਨਾਂ ਦੀ ਭੋਜਪੁਰੀ ਦੀ ਕੁੜੀ ਹੈ ਸਿੰਗਰ, ਬਹੁਤ ਚੰਗੀ, ਕਿਆ ਬੋ ਇਦਾਂ ਦੇ ਉਹ ਗੀਤ ਕਰਦੀ ਹੈ। ਤੇ ਉਹਨੇ ਯੂਪੀ ਦੇ ਵਿੱਚ ਜਿੱਥੇ ਬੁਲਡੋਜ਼ਰ ਚੱਲਿਆ ਤਾਂ ਇੱਕ ਮਾਂ ਧੀ ਨੇ ਸੁਸਾਈਡ ਕਰ ਲਿਆ, ਉਹਨੇ ਉਹਦੇ ਤੇ ਗੀਤ ਲਿਖਿਆ। ਔਰ ਅੱਜ ਉਹਦੇ ਇੰਟਰਵਿਊ ਆ ਰਹੇ ਸੀ ਕਿ ਯੂਪੀ ਪੁਲਿਸ ਜਿਹੜੀ ਹੈ ਕਾਨਪੁਰ 'ਚ ਉਹਦੇ ਖਿਲਾਫ ਜਿਹੜਾ ਕੇਸ ਰਜਿਸਟਰ ਕੀਤਾ ਹੈ ਕਿ ਸਮਾਜ ਦੇ ਵਿੱਚ ਡਿਸਹਾਰਮਨੀ ਪੈਦਾ ਕਰਨ ਲਈ, ਉਹਨਾਂ ਦੇ ਵਿੱਚ ਤਕਰਾਰ। ਔਰ ਉਹ ਕਹਿ ਰਹੇ ਵੀ ਮੈਂ ਤਾਂ ਜੋ ਲਿਖਿਆ ਹੈ ਸਮਾਜ ਦੀ ਰਿਐਲਿਟੀ ਹੈ ਵੀ ਜਿਸ ਪੁਲਿਸ ਕੋਲ ਜਾਂ ਦੂਸਰੇ ਕੋਲ ਜਿੱਥੇ ਵਾਕਿਆਤ ਹੁੰਦੇ ਨੇ ਉੱਥੇ ਉਹ ਕੁਝ ਨਹੀਂ ਕਰਦੇ ਹੈ। ਤੇ ਉਹ ਦਿੱਲੀ 'ਚ ਆਏ ਨੇ ਮੈਨੂੰ ਗ੍ਰਿਫਤਾਰ ਕਰਨ ਦੇ ਲਈ, ਜਿਹੜਾ ਨੋਟਿਸ ਦੇਣ ਦੇ ਲਈ ਕਿ ਭਾਈ ਇਸ ਲੈਵਲ ਤੇ। ਪਰ ਇਹੀ ਜ਼ਾਤ ਪਾਤ ਦਾ ਕੋਡ ਇਹ 7 ਸਮੁੰਦਰ ਪਾਰ ਵੀ ਲੈ ਕੇ ਆਏ। ਔਰ ਕਿਉਂਕਿ ਜਿਨ੍ਹਾਂ ਪਾਵਰ ਆਫ ਅਥਾਰਟੀ ਜੋ ਬੈਠਦੇ ਨੇ ਉੱਥੇ ਉਹ ਯਕੀਨੀ ਬਣਾਉਂਦੇ ਨੇ ਕਿ ਕੋਈ ਸਿੱਖ ਮੁਸਲਮਾਨ ਜਾਂ ਕੋਈ ਦਲਿਤ ਵਰਗ ਦਾ ਨੌਕਰੀਆਂ 'ਚ ਨਾ ਆਏ। ਔਰ ਇਹੀ ਜੇ ਤੁਸੀਂ ਵਰਤਾਰਾ ਦੇਖੋਗੇ ਕਿ ਕੱਲਾ ਇਸ ਦੇ ਵਿੱਚ ਨਾਰਥ ਦਾ ਬ੍ਰਾਹਮਣ ਨਹੀਂ ਹੈ ਕਿ ਯੂਪੀ ਬਿਹਾਰ ਵਾਲੇ ਤਾਂ ਬਹੁਤੇ ਹੈ ਵੀ ਨਹੀਂ ਬਾਹਰ। ਇਸ ਦੇ ਵਿੱਚ ਸਭ ਤੋਂ ਜਿਹੜਾ ਸਾਊਥ, ਅਦਰਵਾਈਜ਼ ਉਹ ਆਪਣਾ ਇੱਕ ਜ਼ਮਾਨਾ ਸੀ, ਉਹ ਆਪਣੇ ਆਪ ਨੂੰ ਦਰਾਵੜ ਹੋਣ ਦਾ, ਰੰਗ ਕਾਲੇ ਨੇ ਉਹਨਾਂ ਦੇ, ਔਰ ਉਹ ਕਲਰ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਦੇ ਸੀ ਜਾਂ। ਪਰ ਹੁਣ ਕਿਉਂਕਿ ਇੱਕ ਬਿਗ ਸ਼ੇਅਰ ਆਈਟੀ ਸੈਕਟਰ ਦੇ ਵਿੱਚ ਇਹਨਾਂ ਨੂੰ ਮਿਲਿਆ। ਔਰ ਜਦੋਂ ਨਰਸਿਮਹਾ ਰਾਓ ਜਿਹਨੇ ਸਭ ਤੋਂ ਜ਼ਿਆਦਾ ਸਾਊਥ ਦਾ ਸੀ, ਆਂਧਰਾ ਦਾ, ਉਹ 1991 ਤੋਂ 95-96 ਤੱਕ ਪ੍ਰਾਈਮ ਮਿਨਿਸਟਰ ਰਿਹਾ, ਜਿਹਦੇ ਪੀਰੀਅਡ ਪੰਜਾਬ ਦੇ ਵਿੱਚ 92 ਤੋਂ 94-95 ਤੱਕ ਪੂਰਾ
ਇੱਕ ਸਿੱਖ ਨਸਲਕੁਸ਼ੀ ਦਾ ਦੌਰ ਚੱਲਿਆ, ਜੀ। ਉਹ ਪਹਿਲਾ ਸਾਊਥ ਦਾ ਪ੍ਰਾਈਮ ਮਿਨਿਸਟਰ ਸੀ ਬਣਿਆ। ਅਦਰਵਾਈਜ਼ ਇਹ ਅਰੇਂਜਮੈਂਟ ਇਸ ਕਿਸਮ ਦਾ ਹੀ ਸੀ ਕਿ ਨਾਰਥ ਦਾ, ਕਿਉਂਕਿ ਯੂਪੀ, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਸਭ ਤੋਂ ਵੱਡੀ ਹਿੰਦੂ ਬੈਲਟ ਹੈ, ਉੱਥੋਂ ਦਾ ਹੀ ਪ੍ਰਾਈਮ ਮਿਨਿਸਟਰ ਬਣਦਾ ਸੀ। ਪਰ ਜਦੋਂ ਨਰਸਿਮਹਾ ਰਾਓ ਤੱਕ ਗਿਆ, ਫਿਰ ਜਿਸ ਅੰਦਾਜ਼ ਦੇ ਵਿੱਚ ਸਾਊਥ, ਔਰ ਜਦੋਂ ਆਈਟੀ ਸੈਕਟਰ ਫਲਰਿਸ਼ ਹੋਇਆ, ਸੋ ਇਸ ਵੇਲੇ ਉਹ ਬ੍ਰਾਹਮਣ ਆਂਧਰਾ ਦਾ ਹੋਏ, ਤੇਲੰਗਾਨਾ ਦਾ ਹੋਏ, ਕਰਨਾਟਕਾ ਦਾ ਹੋਏ, ਤਮਿਲਨਾਡੂ ਦਾ ਹੋਏ, ਕੇਰਲਾ ਦਾ ਹੋਏ, ਉਹ ਉਵੇਂ ਹੀ ਬਿਹੇਵ ਕਰਦਾ ਹੈ ਜਦੋਂ ਇਹ ਜ਼ਾਤ ਪਾਤ ਦਾ ਮਸਲਾ ਆਉਂਦਾ ਹੈ। ਔਰ ਆਈਟੀ ਸੈਕਟਰ 'ਚ ਇਹਨਾਂ ਦਾ ਬੋਲਬਾਲਾ ਹੈ ਜ਼ਿਆਦਾ ਨਾਰਥ ਦੇ ਹਿੰਦੂਆਂ ਨਾਲੋਂ। ਔਰ ਇਸ ਗੱਲ ਨੂੰ ਮੈਂ ਸਮਝਦਾ ਹਾਂ ਵੀ ਦਲਿਤ ਆਰਗੇਨਾਈਜੇਸ਼ਨਸ ਜਿਹੜੀਆਂ ਬੇਸ਼ੱਕ ਭਾਰਤ ਦੇ ਵਿੱਚ ਵੀ ਥੋੜੀ ਬਹੁਤ ਕੋਸ਼ਿਸ਼ ਕਰਦੀਆਂ ਨੇ, ਪਰ ਬਾਹਰ ਜਿਹੜੇ ਇਸ ਸਾਰੇ ਚੋਂ ਗੁਜ਼ਰ ਰਹੇ ਨੇ, ਉਹਨਾਂ ਨੇ ਲਾਮਬੰਦੀ, ਔਰ ਈਵਨ ਜਦੋਂ ਮੈਂ ਇਹ ਕਿਹਾ ਕਿ ਭਾਈ ਇਸ ਨੂੰ ਤਾਂ ਲਿਆਉਣ ਵਾਲੀ ਕਸ਼ਮਾ ਸਾਵੰਤ ਖੁਦ ਉੱਚ ਜਾਤੀਆਂ ਦੀ ਹੈ, ਇਨਸਾਨੀਅਤ ਤਾਂ ਕਿਸੇ ਦੇ ਵਿੱਚ ਵੀ ਜਾਗ ਸਕਦੀ ਹੈ। ਔਰ ਜਦੋਂ ਇਹ ਲੱਗਿਆ ਕਿ ਵੀ ਨਹੀਂ, ਇਹ ਭਾਵੇਂ ਸਾਡੇ ਹੀ ਨੇ ਜਿਹੜੇ ਨੇ ਹਮ ਮਜ਼ਹਬ, ਪਰ ਇਹ ਧੱਕਾ ਕਰ ਰਹੇ ਨੇ, ਸੋ ਉਹਦੇ 'ਚ ਜਿਹੜਾ ਆਸਟ੍ਰੇਲੀਆ ਦੇ ਹਵਾਲੇ ਨਾਲ ਜਿਹੜੀ ਲਿਖਤ ਸੀ ਆਸਟ੍ਰੇਲੀਅਨ ਇਮੀਗ੍ਰੇਸ਼ਨ ਐਂਡ ਅਸਾਈਲਮ ਦੇ ਥੱਲੇ, ਇਹ ਵੀ ਇਹ ਡਿਜ਼ੀਜ਼ ਕਾਸਟ ਡਿਸਕ੍ਰਿਮੀਨੇਸ਼ਨ ਇਜ਼ ਇਨ ਆਸਟ੍ਰੇਲੀਆ ਇਜ਼ ਔਨ ਦਾ ਰਾਈਜ਼, ਬਟ ਸਮ ਆਰ ਫਾਈਟਿੰਗ ਬੈਕ, ਕਿ ਜਿਹੜੇ ਹੁਣ ਇਸ ਨੂੰ ਚੈਲੰਜ ਕਰਨ ਵਾਲੇ ਨੇ। as migration from South Asia booms, Australia's Human Rights Commission is looking at stronger measures against caste-based discrimination। और फिर इस स्टोरी ਨੂੰ ਹੀ ਉਹਨਾਂ ਨੇ ਰਕੇਸ਼ ਕੁਮਾਰ ਤੋਂ ਸ਼ੁਰੂ ਕੀਤਾ ਕਿ ਜਿਹੜਾ ਆਸਟ੍ਰੇਲੀਆ 'ਚ ਮਾਈਗ੍ਰੇਟ ਕਰਕੇ ਆਇਆ 16 ਸਾਲ ਪਹਿਲਾਂ, ਪਰ ਡਿਸਕ੍ਰਿਮੀਨੇਸ਼ਨ ਉਹਦੇ ਨਾਲ ਇੱਥੇ ਵੀ ਹੋ ਰਹੀ ਹੈ। ਉਹਨੇ ਕਿਹਾ ਕਿ ਵੀ ਜਦੋਂ ਉਹਨੇ ਘਰ ਲੈਣਾ ਸੀ ਔਰ ਉਹ ਐਂਟਰ ਤੋਂ ਪਹਿਲਾਂ ਉਹਨੂੰ ਪੁੱਛਿਆ ਗਿਆ ਕਿ ਵਟ ਇਜ਼ ਯੋਰ ਕਾਸਟ, ਵੀ ਤੇਰੀ ਜ਼ਾਤ ਕੀ ਹੈ। ਅੱਗੇ ਉਹਦੀ ਸਟੋਰੀ ਹੈ, ਉਹਨੇ ਕਿਹਾ ਜੀ ਮੈਂ ਤਾਂ ਹੁਣ ਪਰਮਾਨੈਂਟਲੀ ਜਿਹੜਾ ਆਪਣੀ ਗੱਡੀ ਦੇ ਪਿੱਛੇ ਵੀ ਆਪਣੀ ਜ਼ਾਤ ਸੂਚਕ ਲਫ਼ਜ਼ ਲਿਖਾ ਰਿਹਾ। ਔਰ ਇਹ ਉਹਨੇ ਕਿਹਾ ਕਿ ਵੀ ਇੱਥੇ ਵੀ ਕਿਸ ਅੰਦਾਜ਼ ਦੇ ਵਿੱਚ ਮੈਨੂੰ, ਉਹਨੇ ਕਿਹਾ ਵੀ ਮੈਂ ਕਿਹਨਾਂ ਹਾਲਾਤਾਂ ਚੋਂ ਨਿਕਲਿਆ ਕਿ ਵੀ ਮੈਂ ਤਾਂ ਆਪਣੀ ਹੁਣ ਕਾਰ ਪਲੇਟ ਦੇ ਉੱਤੇ ਹੀ ਆਪਣੀ ਜ਼ਾਤ ਲਿਖਾ ਲਈ ਹੈ ਤਾਂ ਕਿ ਕਿਸੇ ਨੂੰ ਪੁੱਛਣ ਦੀ ਲੋੜ ਨਾ ਪਏ। ਔਰ ਇਸ ਸਾਰੇ ਦੇ ਉੱਤੇ ਲੰਬਾ ਚੌੜਾ ਇਹ ਆਰਟੀਕਲ ਹੈ, ਔਰ ਇਸ ਦੇ ਉੱਤੇ ਹੀ ਜਿਹੜਾ ਹੈ ਆਸਟ੍ਰੇਲੀਆ ਨੇ, ਕਿਉਂਕਿ ਆਸਟ੍ਰੇਲੀਆ 'ਚ ਆਲਰੇਡੀ ਇਹ ਇਸ਼ੂ ਸੀ, ਇਸ ਲਈ ਇਹ ਜਿਹੜੀ ਸਿਐਟਲ ਦੀ ਖਬਰ ਹੈ ਇਹ ਕਾਫੀ ਪ੍ਰਮੁੱਖ ਜਿਹੜੀ ਹੈ ਸੁਰਖੀਆਂ ਦੇ ਨਾਲ ਉੱਥੇ ਵੀ ਛਾਪੀ ਗਈ। ਔਰ ਜਿਵੇਂ ਈਵਨ ਥ੍ਰੈਡ ਜਦੋਂ ਅਸੀਂ ਡੇਵਿਡ ਸ਼ੋਬ੍ਰਿਜ ਉਸ ਦੀ ਲਿਖਤ ਦੇਖਦੇ ਹਾਂ, ਔਰ ਉਹਨੇ ਟਵੀਟ ਵੀ ਕੀਤਾ, ਦਾ ਸਟਰੈਂਥ ਐਂਡ ਪਾਵਰ ਆਫ ਦੋਜ਼ ਹੂ ਕੇਮ ਆਊਟ ਟੂ ਹਾਈਲਾਈਟ ਦਾ pervasiveness of caste discrimination in Australia should not be underestimated. This is brave and essential work and we should all commit to being strong allies in this struggle। ਹੁਣ ਇਹ ਡੇਵਿਡ ਸ਼ੂਬ੍ਰਿਜ ਦੀ ਲਿਖਤ ਵੀ ਜਿਹੜੀ ਇਹ ਆਪਣੇ ਆਪ ਦੇ ਵਿੱਚ ਦੱਸਦੀ ਹੈ ਕਿ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਹੈ ਉਸ ਨੂੰ ਐਪਰੀਸ਼ੀਏਟ ਕੀਤਾ ਜਾਂਦਾ ਹੈ ਜਿਹੜੇ ਲੋਕ ਸੱਚ ਹੱਕ ਦੇ ਲਈ ਖਲੋਂਦੇ ਨੇ। ਔਰ ਇਹ ਖਬਰ ਸਿਐਟਲ ਦੀ ਨੇ ਇੰਨਾ ਵਕਤ ਪਾਇਆ ਕਿ ਪੀਟੀਆਈ ਭਾਰਤ ਦੀ ਨਿਊਜ਼ ਏਜੰਸੀ ਉਹਨੇ ਵੀ ਖਬਰ ਬਣਾਈ ਹੈ, ਸਿਐਟਲ ਸਿਟੀ ਰੈਜ਼ੋਲੂਸ਼ਨ ਸੀਕਿੰਗ ਬੈਨ ਔਨ ਕਾਸਟ ਡਿਸਕ੍ਰਿਮੀਨੇਸ਼ਨ ਸਪਾਰਕਸ ਹੀਟਡ ਡਿਬੇਟਸ ਅਮੰਗ ਇੰਡੀਅਨ ਅਮਰੀਕਨ। ਹੁਣ ਤੁਸੀਂ ਇਹਨਾਂ ਖਬਰ ਤਾਂ ਇਹ ਹੋਣੀ ਚਾਹੀਦੀ ਸੀ ਕਿ ਬਈ 6-1 ਦੇ ਮਾਰਜਨ ਦੇ ਨਾਲ ਇਹ ਇੱਕ ਯੂਨੀਕ ਫੈਸਲਾ ਹੋਇਆ ਕਿ ਜਿਹੜੀ ਹੈ ਕਾਸਟ ਬਾਇਸ ਨੂੰ ਐਡ ਕੀਤਾ ਜਾਏਗਾ ਡਿਸਕ੍ਰਿਮੀਨੇਸ਼ਨ। ਔਰ ਇਹਦੀ ਪਹਿਲੀ ਹੈਡਲਾਈਨ, ਸਿਐਟਲ ਸਿਟੀ ਰੈਜ਼ੋਲੂਸ਼ਨ ਸੀਕਿੰਗ ਬੈਨ ਔਨ ਕਾਸਟ ਡਿਸਕ੍ਰਿਮੀਨੇਸ਼ਨ ਸਪਾਰਕਸ ਹੀਟਡ ਡਿਬੇਟਸ ਅਮੰਗ ਇੰਡੀਅਨ ਅਮਰੀਕਨਸ, ਕਿ ਬਹੁਤ ਭਾਰਤੀ ਅਮਰੀਕਨ ਦੇ ਵਿੱਚ ਡਿਬੇਟ ਖੜੀ ਹੋ ਗਈ। ਮੈਨੀ ਇੰਡੀਅਨ ਅਮਰੀਕਨਸ ਫੀਅਰ that codifying caste in public policy will further fuel instances of Hindu phobia in the US। ਹੁਣ ਤੁਸੀਂ ਅੰਦਾਜ਼ਾ ਲਾਓ, ਅੱਜ ਅਸੀਂ ਡਿਸਕਸ ਕਰਾਂਗੇ ਕਿ ਹਿੰਦੂ ਫੋਬੀਆ ਟਰਮ ਆਪਣੇ ਆਪ 'ਚ ਕਿੰਨੀ ਫਾਰਸ ਹੈ, ਕਿੰਨਾ ਝੂਠਾ ਅਲਾਰਮ ਹੈ। ਔਰ ਹਕੀਕਤ ਅਮਰੀਕਾ ਦੇ ਵਿੱਚ ਜਿਹੜਾ 2021 ਦਾ ਡਾਟਾ ਜਿਹੜਾ ਕਿ ਉਹਨਾਂ ਦੇ FBI ਨੇ ਰਿਲੀਜ਼ ਕੀਤਾ ਸਟੈਟਿਸਟਿਕਸ ਕਿ ਵੀ ਉੱਥੇ ਹਿੰਦੂ ਫੋਬੀਆ ਕਿੱਥੇ ਐਗਜ਼ਿਸਟ ਕਰਦਾ ਹੈ ਔਰ ਕਿਵੇਂ ਐਕਚੁਅਲੀ ਸਿੱਖ ਜਿਹੜੇ ਨੇ ਉਹ ਯਹੂਦੀਆਂ ਤੋਂ ਬਾਅਦ ਦੂਸਰਾ ਗਰੁੱਪ ਹੈ ਜਿਹੜੇ ਸਭ ਤੋਂ ਜ਼ਿਆਦਾ ਹੇਟ ਕ੍ਰਾਈਮਸ ਦਾ ਸ਼ਿਕਾਰ ਨੇ। ਉਹ ਅਸੀਂ ਇੰਡੀਪੈਂਡੈਂਟਲੀ ਗੱਲ ਕਰਾਂਗੇ। ਲੇਕਿਨ ਇਸ ਫੈਸਲੇ ਨੂੰ ਬਜਾਏ ਇਹ ਕਹਿਣ ਦੇ ਭਾਈ ਅਸੀਂ ਤਾਂ 4000 ਸਾਲ ਤੋਂ ਉਸ ਧਰਤੀ ਦੇ ਉੱਤੇ ਕਰ ਹੀ ਰਹੇ ਸੀ, ਲੇਕਿਨ ਘੱਟੋ ਘੱਟ ਥੈਂਕਸ ਟੂ ਦਾ ਸਿਟੀ ਆਫ ਸਿਐਟਲ, ਥੈਂਕਸ ਟੂ ਦਾ ਕਾਉਂਸਲਰਸ ਆਫ
ਸਿਐਟਲ ਸਿਟੀ ਕੌਂਸਲ ਕਿ ਵੀ ਉਹਨਾਂ ਨੇ ਇਸ ਦੇ ਉੱਤੇ ਐਕਸ਼ਨ ਕੀਤਾ। ਉਹ ਕਹਿ ਰਹੇ ਨੇ ਫਿਰ ਵਿਕਟਮ ਬਣ ਗਏ, ਜਿਹੜੇ ਓਪਰੈਸਰ ਨੇ, ਸੁਪਰੈਸਰ ਨੇ, ਰਿਪਰੈਸਰ ਨੇ, ਉਹ ਇਹ ਕਹਿ ਰਹੇ ਨੇ ਕਿ ਭਾਈ ਇਹ ਜਿਹੜੀ ਹੈ ਇਹਦੇ ਨਾਲ ਜਿਹੜਾ ਇਹ ਅੱਗੋਂ ਹਿੰਦੂ ਫੋਬੀਆ ਹੋ ਸਕਦਾ ਹੈ। ਉਹਨੇ ਕਿਹਾ ਔਨ ਦਾ ਅਦਰ ਹੈਂਡ ਐਨ ਇਕੁਅਲੀ ਲਾਰਜ ਨੰਬਰ ਆਫ ਪੀਪਲ ਹੈਵ ਅਲੈਜਡ that this is a move to target the larger South Asian diaspora, particularly Indian Americans. Indian Americans ਦੇ ਅਟੈਕ ਕਰਤਾ ਇਹਨਾਂ ਨੇ। ਇਹ ਇਵੇਂ ਹੀ ਹੈ ਜਿਵੇਂ ਅਡਾਨੀ ਫਰਾਡੀਆ, ਜਦੋਂ ਹੈਂਡਸਬਰਗ ਰਿਪੋਰਟ ਆਉਂਦੀ ਹੈ, ਐਕਸਪੋਜ਼ ਹੁੰਦਾ ਹੈ, ਤੇ ਉੱਥੇ ਉਹਨਾਂ ਦੇ ਮਿਨਿਸਟਰ ਔਰ ਸਮ੍ਰਿਤੀ ਇਰਾਨੀ ਔਰ ਉਹਨਾਂ ਦਾ ਉਹ ਕਹਿੰਦੇ ਨੇ ਅਟੈਕ ਔਨ ਇੰਡੀਆ। ਉਹ ਵੀ $140 ਬਿਲੀਅਨ ਇਨਵੈਸਟਰ ਮਨੀ ਖਾ ਗਿਆ ਫਰਾਡੀਏ। ਝੂਠ ਉਹਨਾਂ ਨੇ ਸਾਬਤ ਕੀਤਾ ਕਿ ਕਿਵੇਂ ਸ਼ੈਲ ਕੰਪਨੀਆਂ ਬਣਾਈਆਂ ਹੋਈਆਂ, ਝੂਠਾ ਜਿਹੜਾ ਇੱਕ ਜਿਹੜੇ ਨੇ ਖੋਲ ਨੇ, ਉਹਨਾਂ 'ਚ ਕੋਈ ਕੰਪਨੀ ਐਗਜ਼ਿਸਟ ਨਹੀਂ ਕਰਦੀ, ਕੋਈ ਦਫ਼ਤਰ ਹੀ ਐਗਜ਼ਿਸਟ ਨਹੀਂ ਕਰਦੇ, ਤੇ ਉਹਨਾਂ ਦੇ ਖਾਤੇ 'ਚ ਹੁਣ ਇੱਥੇ ਉਹਨੂੰ ਇਹਨਾਂ ਨੇ ਬਣਾਤਾ ਕਿ ਏਸ਼ੀਅਨ ਅਮਰੀਕਨਸ ਦੇ ਜਿਹੜਾ ਇਹ ਅਟੈਕ ਹੈ। ਪ੍ਰੋਪੋਨੈਂਟਸ ਆਫ ਦਾ ਮੂਵ ਵਿਚ ਇਜ਼ ਦਾ ਫਸਟ ਆਫ ਇਟਸ ਕਾਈਂਡ ਇਨ ਦਾ US ਸਿਟੀ ਕੌਂਸਲ have hailed it as an important step towards promoting social justice and equality। ਭਾਈ ਜਿਨ੍ਹਾਂ ਨੇ ਮੂਵ ਕੀਤਾ ਉਹਨਾਂ ਨੇ ਕਿਹਾ ਇਹ ਮੂਵ ਹੈ ਜਿਹਦੇ ਵਿੱਚ ਸੋਸ਼ਲ ਜਸਟਿਸ ਹੈ, ਇਕੁਆਲਿਟੀ ਹੋਏਗੀ, ਔਰ ਇਹ ਜਿਹੜਾ ਇਸ ਦੇ ਉੱਤੇ ਜਿਹੜੀ ਬੀਬੀ ਨੇ ਇਸ ਨੂੰ ਲਿਆਂਦਾ ਅਪਰ ਕਾਸਟ ਹਿੰਦੂ, ਇਹਨਾਂ ਨੇ ਵੀ ਇਹ ਕਿਹਾ। ਉਹਨੇ ਕਿਹਾ ਜੀ ਅਸੀਂ ਜਿਹੜੀ ਕਿਸੇ ਹਾਲਤ 'ਚ ਵੀ ਆਪਰੇਸ਼ਨ ਨੂੰ ਟੋਲਰੇਟ ਨਹੀਂ ਕਰ ਸਕਦੇ। ਔਰ ਇਹਦੇ 'ਚ ਇਸ ਖਬਰ 'ਚੋਂ ਦੱਸ ਰਹੇ ਨੇ, ਦੇਖੋ ਆਲਰੇਡੀ over the last 3 years 10 Hindu temples and 5 statues ਜਿਹੜੀਆਂ ਨੇ ਉਹ ਵੈਂਡਲਾਈਜ਼ ਹੋਈਆਂ ਨੇ ਅਮਰੀਕਾ 'ਚ, ਔਰ ਇਹ ਇੰਟੀਮੀਡੇਟਿੰਗ ਟੈਕਟਿਕ ਹੈ ਅਗੇਂਸਟ ਦਾ ਹਿੰਦੂ ਕਮਿਊਨਿਟੀ। ਇੰਡੀਅਨ ਅਮਰੀਕਨਸ ਆਰ ਦਾ ਲਾਰਜੈਸਟ ਇਮੀਗ੍ਰੈਂਟ ਗਰੁੱਪ ਇਨ ਯੂਐਸ। ਪੂਰਾ ਉਹ ਦੂਜਿਆਂ ਦਾ ਕੇਸ ਉਹਦੇ ਤੇ ਬਿਲਡ ਕੀਤਾ ਹੋਇਆ। ਲੇਕਿਨ ਜਿਹੜਾ ਅਸੀਂ ਸਮਝਦੇ ਹਾਂ ਕਿ ਇਹ ਇੱਕ ਬਹੁਤ ਹੀ ਐਪਰੀਸ਼ੀਏਬਲ ਫੈਸਲਾ ਹੈ, ਔਰ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਸਿਐਟਲ ਦੀ ਸਿੱਖ ਕਮਿਊਨਿਟੀ ਨੇ ਪਹਿਲੇ ਦਿਨ ਤੋਂ ਹੀ ਇਸ ਮੁੱਦੇ ਦੇ ਉੱਤੇ ਜਿਹੜੀ ਇਸ ਬੀਬੀ ਦਾ ਸਾਥ ਦਿੱਤਾ ਹੈ। ਔਰ ਅੱਜ ਹੀ ਸਵੇਰੇ ਅਰਲੀਅਰ ਕਾਲ ਆਈ ਸਰ ਸਤਪਾਲ ਸਿੰਘ ਪੁਰੇਵਾਲ ਹੋਰਾਂ ਦੀ, ਕਿਉਂਕਿ ਜਦੋਂ ਪਹਿਲੀ ਹੀਅਰਿੰਗ ਵੀ ਹੋਈ ਸੀ ਉਦੋਂ ਸਿੱਖ ਡੈਲੀਗੇਸ਼ਨ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਉੱਥੇ ਮੌਜੂਦ, ਉਹਨਾਂ ਨੇ ਸਪੋਰਟ ਸ਼ੋਅ ਕੀਤੀ ਸੀ ਇਸ ਮਤੇ ਦੀ। ਔਰ ਜੇ ਵੈਸੇ ਸਾਡੀ ਟੈਕਨੀਕਲ ਟੀਮ ਕੋਲ ਪਿਕਚਰਸ ਨੇ ਤਾਂ ਉਹਨਾਂ ਨੂੰ ਉਹ ਦਿਖਾ ਦੇਣ ਕਿ ਭਾਈ ਕਿਵੇਂ ਅੱਜ ਵੀ ਹਾਲਾਂ ਪਹਿਲਾਂ ਇਹ ਸੀ ਕਿ ਜਿਹੜੇ ਨੇ ਉਹਨਾਂ ਨੂੰ ਪਬਲਿਕ ਨੂੰ ਵੀ ਕਹਿਣ ਦਾ ਮੌਕਾ ਮਿਲੇਗਾ। ਇਹ ਇਹਨਾਂ ਦਾ ਇੱਕ ਹਿੰਦੂ ਤਵੀਆਂ ਦਾ ਇੱਕ ਪੂਰਾ ਗਰੁੱਪ ਬੜੇ ਸਜਧਾਜ ਨਾਲ ਉੱਥੇ ਸਵੇਰੇ ਹੀ ਅਰਲੀ ਲਾਈਨ 'ਚ ਪਹੁੰਚਿਆ ਹੋਇਆ ਸੀ, ਪਰ ਜਦੋਂ ਸਿੰਘਾਂ ਨੇ ਵੀ ਜਾ ਕੇ ਜਕਾਰੇ ਛੱਡੇ, ਆਪਣੀ ਮੌਜੂਦਗੀ ਦਿਖਾਈ ਕਿ ਭਾਈ ਨਹੀਂ, ਅਸੀਂ ਤਾਂ ਉਸ ਗੁਰੂ ਦੇ ਸਿੱਖ ਹੈ ਜਿਸ ਸਾਡੇ ਗੁਰੂ ਸਾਹਿਬ ਦਾ ਫਰਮਾਨ ਹੈ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀਨ ਤਿੱਥੈ ਨਦਰ ਤੇਰੀ ਬਖਸ਼ਿਸ਼। ਕਿ ਅਸੀਂ, ਔਰ ਮੈਂ ਤਾਂ ਅਕਸਰ ਇਸ ਦੇ ਉੱਤੇ ਮੇਰੀ ਇਹ ਸਟੇਟਮੈਂਟ ਹੁੰਦੀ ਹੈ, ਸਿੱਖਸ ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤ। ਸਿੱਖੀ ਹੈ ਹੀ ਐਮਪਾਵਰਮੈਂਟ ਉਹਨਾਂ ਲੋਕਾਂ ਦੀ ਜਿਨ ਕੀ ਜ਼ਾਤ ਵਰਣ ਕੁਲ ਮਾਹੇ, ਸਰਦਾਰੀ ਨਾ ਭਈ ਕਦਾਹੇ, ਤਿਨ ਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਸੋ ਅਸੀਂ ਸਮਝਦੇ ਹਾਂ ਕਿ ਭਾਈ ਜਿੱਥੇ ਬੀਬੀ ਕਸ਼ਮਾ ਸਾਵੰਤ ਨੇ ਬਹੁਤ ਜ਼ਬਰਦਸਤ ਇਸ ਮੂਵ ਦੇ ਨਾਲ ਇਹਨਾਂ ਹਿੰਦੂ ਤਵੀਆਂ ਦੇ ਪੈਰਾਂ ਥੱਲੋਂ ਰੱਗ ਖਿੱਚੀ ਹੈ, ਕਾਰਪਟ ਖਿੱਚੀ ਹੈ, ਚਟਾਈ ਖਿੱਚੀ ਹੈ, ਮੂੰਹ ਪਰਨੇ ਡਿਗੇ ਨੇ, ਚੀਖ ਚਿਹਾੜਾ, ਔਰ ਇਹ ਹਿੰਦੂ ਫੋਬੀਆ ਵੱਧ ਜਾਏਗਾ, ਇਹ ਸਾਊਥ ਏਸ਼ੀਅਨ ਕਮਿਊਨਿਟੀ ਟਾਰਗੇਟ ਹੋਏਗੀ, ਦੂਜਾ ਹੋਏਗਾ। ਔਰ ਪੂਰੀ ਇਹ ਨਹੀਂ ਹੈ ਕਿ ਵੀ ਇੱਥੇ ਪਹੁੰਚਣ ਤੱਕ ਕਿੰਨੀ ਜਿਹੜਾ ਇਹ ਕੋਈ ਓਵਰਨਾਈਟ ਨਹੀਂ ਹੋਇਆ ਕਿ ਜੋ ਪੇਸ਼ ਹੋ ਗਿਆ। ਔਰ ਇਸ ਦੇ ਉੱਤੇ ਮੈਂ ਦੇਖ ਰਿਹਾ ਸੀ ਵੀ ਇਸ ਦੇ ਉੱਤੇ ਜਿਹੜੀ ਇੱਕ ਇਨਇਕੁਆਲਿਟੀ ਲੈਬ ਦੀ ਰਿਪੋਰਟ ਜਿਹਨੇ ਸਭ ਤੋਂ ਪਹਿਲਾਂ ਜਿਹੜੀ ਹੈ ਇਸ ਦੇ ਉੱਤੇ ਆਵਾਜ਼ ਵੀ ਚੁੱਕੀ, ਉਹਨਾਂ ਨੇ ਪੂਰੀ ਇੱਕ ਮੁਹਿੰਮ ਕੀਤੀ ਸੀ ਕਿ ਹਾਂ ਦੇ ਹੱਕ ਵਿੱਚ, ਇਸ ਮਤੇ ਦੇ ਹੱਕ ਵਿੱਚ ਵੋਟ ਪਾਈ ਜਾਏ। ਔਰ ਇਹਦੇ ਤੇ ਲੇਕਿਨ ਹਿੰਦੂ ਤਵੀਆਂ ਨੇ ਇਸ ਨੂੰ ਇਹ ਬਣਾਇਆ ਹੋਇਆ ਸੀ ਕਿ ਜੇ ਕਾਨੂੰਨ ਪਾਸ ਹੋ ਗਿਆ ਤਾਂ ਸਿਐਟਲ ਦੇ ਰੁਜ਼ਗਾਰ ਦੇਣ ਵਾਲੇ ਲੋਕ ਸਾਊਥ ਏਸ਼ੀਆ ਤੋਂ ਲੋਕਾਂ ਨੂੰ ਨੌਕਰੀ ਤੇ ਰੱਖਣ ਲੱਗਿਆ ਸੋਚਣਗੇ। ਉਹਨੇ ਕਿਹਾ ਜੀ ਇਹਦੇ ਨਾਲ ਤਾਂ ਸਾਡੀਆਂ ਨੌਕਰੀਆਂ ਹੀ ਨਹੀਂ ਹੋਣੀਆਂ। ਔਰ ਦੂਸਰਾ ਇਹ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ, ਇਹ ਸਭ ਤੋਂ ਵਿਰੋਧ 'ਚ ਖੜਾ ਸੀ। ਪੁਸ਼ਪਿਤਾ ਪ੍ਰਸਾਦ ਉਹਨਾਂ ਨੇ ਕਹਿਣਾ ਕਿ ਇਹ ਦੇਖ ਕੇ ਡਰ ਲੱਗਦਾ ਹੈ ਕਿ ਨਫ਼ਰਤ ਸਮੂਹਾਂ ਦੇ ਗਲਤ ਅੰਕੜਿਆਂ ਦੇ ਆਧਾਰ ਤੇ ਗੈਰ ਪ੍ਰਮਾਣਿਤ ਦਾਅਵਿਆਂ ਦੁਆਰਾ ਘੱਟ ਗਿਣਤੀ ਭਾਈਚਾਰੇ ਨੂੰ
ਖੁੱਲ੍ਹੇਆਮ ਅਲੱਗ-ਥਲੱਗ ਕਰ ਦਿੱਤਾ ਜਾਏ ਕਿ ਸਾਨੂੰ ਇਹਨਾਂ ਨੇ ਅਲੱਗ-ਥਲੱਗ ਕਰਨ ਦੀ ਲਾਈਨ ਰੱਖੀ ਹੋਈ ਹੈ। ਔਰ ਇਸ ਸਾਰੇ ਦੇ ਨਾਲ ਜਿਨ੍ਹਾਂ ਨੇ ਇਤਰਾਜ਼ ਕੀਤੇ ਉਹ ਤਾਂ ਕੀਤੇ ਹੀ ਕੀਤੇ, ਔਰ ਹਜ਼ਾਰਾਂ ਦੀ ਗਿਣਤੀ 'ਚ ਜਿੱਥੇ ਲੋਕਲ ਸਿੱਖਾਂ ਨੇ ਵੀ ਇਸ ਦੇ ਵਿੱਚ ਸਿਗਨੇਚਰ ਕੀਤੇ, ਕਾਉਂਸਲਰਸ ਨੂੰ ਕਿਹਾ ਵੀ ਇਸ ਨੂੰ ਕਰੋ, ਕਿਉਂਕਿ ਦੂਜੇ ਪਾਸੇ ਉਹਨਾਂ ਨੇ ਅਮਰੀਕਾ ਭਰ ਚੋਂ ਹਿੰਦੂਤਵੀ ਆਰਗੇਨਾਈਜੇਸ਼ਨਾਂ ਨੇ ਇੱਕ ਪੂਰੀ ਨਫ਼ਰਤੀ ਮੁਹਿੰਮ ਸ਼ੁਰੂ ਕੀਤੀ ਹੋਈ ਸੀ ਕਿ ਭਾਈ ਇਹ ਸਾਡੇ ਨਾਲ ਵਿਤਕਰਾ ਹੋਏਗਾ, ਇਹ ਹਿੰਦੂ ਫੋਬੀਆ ਹੋਏਗਾ। 100 ਤੋਂ ਜ਼ਿਆਦਾ ਜਿਹੜੀਆਂ ਹਿੰਦੂ ਸੰਸਥਾਵਾਂ ਨੇ, ਔਰ ਮੈਂ BBC ਪੰਜਾਬੀ ਦੀ ਰਿਪੋਰਟ ਕੋਟ ਕਰ ਰਿਹਾ, ਤਕਰੀਬਨ 100 ਸੰਸਥਾਵਾਂ ਤੇ ਕਾਰੋਬਾਰਾਂ ਦੇ ਇੱਕ ਸਮੂਹ ਨੇ ਇਸ ਹਫ਼ਤੇ ਸੀਐਟਲ ਸਿਟੀ ਕੌਂਸਲ ਨੂੰ ਇੱਕ ਪੱਤਰ ਭੇਜ ਕੇ ਇਸ ਰੈਜ਼ੋਲੂਸ਼ਨ ਦੇ ਵਿਰੁੱਧ ਵੋਟ ਪਾਉਣ ਦੀ ਅਪੀਲ ਕੀਤੀ ਸੀ। ਉਹਨਾਂ ਨੇ ਇਹ ਜਿਹੜਾ, ਔਰ ਇਸੇ ਤਰ੍ਹਾਂ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ, ਉਹਨਾਂ ਦੇ ਮੁਖੀ ਨੇ ਨਿਕੁੰਜ ਤ੍ਰਿਵੇਦੀ, ਉਹਨਾਂ ਨੇ ਕਿਹਾ ਕਿ ਜੇ ਇਹ ਆਰਡੀਨੈਂਸ ਲਾਗੂ ਹੋ ਜਾਂਦਾ ਹੈ ਤਾਂ ਇਹ ਮੰਨਿਆ ਜਾਵੇਗਾ ਕਿ ਇਹ ਸਮੁੱਚਾ ਭਾਈਚਾਰਾ, ਖਾਸ ਤੌਰ ਤੇ ਅਮਰੀਕਾ 'ਚ ਰਹਿਣ ਵਾਲੇ ਹਿੰਦੂ ਜਾਤੀ ਦੇ ਲੋਕ ਜਾਤ ਆਧਾਰਿਤ ਵਿਤਕਰੇ ਦੇ ਮੁਲਜ਼ਮ ਹਨ, ਬਸ਼ਰਤੇ ਉਹ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰ ਦੇਣ। ਉਹਨੇ ਕਿਹਾ ਜੀ ਇਹ ਤਾਂ ਸਾਨੂੰ ਗਿਲਟੀ ਪ੍ਰੋਨਾਉਂਸ ਕਰਤਾ, ਸਾਨੂੰ ਪ੍ਰੂਵ ਕਰਨਾ ਪਏਗਾ ਕਿ ਜੀ ਅਸੀਂ ਇਨੋਸੈਂਟ ਹੈ, ਕਿਉਂਕਿ ਇਹਦੇ ਨਾਲ ਤਾਂ ਭਾਈ ਤੁਸੀਂ ਤਾਂ ਅਜੇ 4000 ਸਾਲ ਦਾ ਹਿਸਾਬ ਦੇਣਾ, ਅਜੇ ਤਾਂ ਘੋੜੇ ਚੋਂ ਪੌਣੀ ਛੋਈ ਗਈ। ਅਜੇ ਇੱਕ ਸਿਟੀ ਨੇ ਕੀਤਾ ਇਹ ਮੂਵ, ਜਿਹੜਾ ਸਾਨੂੰ ਸਿੱਖ ਕੌਮ ਜਿੱਥੇ ਹਮੇਸ਼ਾ ਅਸੀਂ ਜਿਹੜੇ ਜ਼ੁਲਮ ਦਾ ਸ਼ਿਕਾਰ ਨੇ ਉਹਨਾਂ ਦੇ ਨਾਲ ਖਲੋਤੇ ਆ, ਮੈਂ ਸਮਝਦਾ ਕਿ ਜਿੱਥੇ ਸੀਐਟਲ ਦੀਆਂ ਸਿੱਖ ਸੰਗਤਾਂ ਨੇ ਭਰਪੂਰ ਸਾਥ ਦਿੱਤਾ ਹੈ, ਜਿਹੜਾ ਦਲਿਤ ਭਾਈਚਾਰੇ ਦਾ, ਔਰ ਮੋਹਰੇ ਹੋ ਕੇ ਉਹਨਾਂ ਨੇ ਇਸ ਰੈਜ਼ੋਲੂਸ਼ਨ ਨੂੰ ਪਾਸ ਕਰਾਉਣ 'ਚ ਰੋਲ ਅਦਾ ਕੀਤਾ। ਅਮਰੀਕਾ ਭਰ ਦੇ ਵਿੱਚ ਸਾਨੂੰ ਇਹ ਮੁਹਿੰਮ, ਔਰ ਈਵਨ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਆਸਟ੍ਰੇਲੀਆ ਜਿੱਥੇ ਇਹਨਾਂ ਹਿੰਦੂ ਤਵੀਆਂ ਨੇ ਭਾਰਤੀ ਸਰਕਾਰ ਦੇ ਕਹਿਣ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਹੋਇਆ ਹੈ, ਸਿੱਖ ਬਿਜ਼ਨੈਸਿਸ ਦੀ ਬਾਈਕਾਟ ਦੀ ਕਾਲ ਦਿੱਤੀ ਹੋਈ ਹੈ, ਔਰ ਜਿਸ ਅੰਦਾਜ਼ ਦੇ ਵਿੱਚ ਉਹ ਸਿੱਖਾਂ ਨੂੰ ਟਾਰਗੇਟ ਕਰ ਰਹੇ ਨੇ, ਮੈਂ ਸਮਝਦਾ ਵੀ ਇਹ ਇਸ਼ੂ ਇੱਕ ਬੜਾ ਸੈਂਟਰਲ ਇਸ਼ੂ ਹੈ। ਰਾਦਰ ਉੱਥੋਂ ਦੀਆਂ ਸਿਟੀ ਕਾਉਂਸਲਸ ਦੇ ਵਿੱਚ ਵੀ ਇਸ ਮੂਵ ਨੂੰ, ਕਿਉਂਕਿ ਸੀਐਟਲ ਦਾ ਰੈਜ਼ੋਲੂਸ਼ਨ ਆਪਣੇ ਆਪ ਦੇ ਵਿੱਚ ਇੱਕ ਮਜ਼ਬੂਤ ਡਾਕੂਮੈਂਟ ਹੈ, ਕਿਉਂਕਿ ਐਵੇਂ ਨਹੀਂ ਇੱਥੇ ਕੋਈ ਕਾਉਂਸਲਰ ਫਾਰ ਵੋਟ ਪਾਉਂਦੇ। ਉਹਨਾਂ ਨੇ ਜਿਹੜੀ ਇਨਇਕੁਆਲਿਟੀ ਕਮਿਸ਼ਨ ਤੋਂ ਲੈ ਕੇ ਜਿਹੜਾ ਡਾਟਾ ਉਹਨਾਂ ਨੇ ਕਲੈਕਟ ਕੀਤਾ, ਉਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਜ਼ਾਤ-ਪਾਤੀ ਵਿਤਕਰੇ ਵਾਲੀ ਜਿਹੜੀ ਹੈ ਇਹਨਾਂ ਦੀ ਸੋਚ ਹੈ, ਔਰ ਇਸ ਨੂੰ ਵੀ ਕਾਸਟ ਡਿਸਕ੍ਰਿਮੀਨੇਸ਼ਨ ਨੂੰ ਵੀ ਬਾਕੀ ਡਿਸਕ੍ਰਿਮੀਨੇਸ਼ਨਸ ਦੇ ਜਿਹੜੇ ਕਲੌਜ਼ ਨੇ ਉਹਨਾਂ ਦੇ ਵਿੱਚ ਸ਼ਾਮਲ ਕੀਤਾ ਜਾਏ। ਔਰ ਅਸੀਂ ਸਿਟੀ ਕੌਂਸਲ ਨੂੰ ਵੀ ਔਰ ਉਹਨਾਂ ਸਾਰੀਆਂ ਆਰਗੇਨਾਈਜੇਸ਼ਨਸ ਨੂੰ, ਖਾਸ ਤੌਰ ਤੇ ਬੀਬੀ ਕਸ਼ਮਾ ਸਾਵੰਤ, ਔਰ ਮੈਂ ਅੱਜ ਹੀ ਸੀਐਟਲ ਵਾਲਿਆਂ ਨੂੰ ਇਹ ਕਿਹਾ ਸੀ ਕਿ ਇਹਨੂੰ ਬੀਬੀ ਨੂੰ ਗੁਰਦੁਆਰਾ ਸਾਹਿਬ 'ਚ ਸੱਦ ਕੇ ਵੀ ਆਨਰ ਕਰੋ, ਔਰ ਉਹਨੂੰ ਕਹੋ ਕਿ ਭਾਈ ਤੂੰ ਪ੍ਰੂਵ ਕੀਤਾ ਕਿ ਭਾਈ ਜਿਹੜੇ ਲੋਕ ਸੱਚ ਨਾਲ ਖਲੋਂਦੇ ਨੇ, ਅਲਟੀਮੇਟਲੀ ਨੋ ਮੈਟਰ, ਤੁਸੀਂ ਅੰਦਾਜ਼ਾ ਲਾਓ ਕਿ ਉਹ ਫਰੇਲ ਜਿਹੀ ਬੀਬੀ ਹੈ, ਪਤਲੀ ਜਿਹੀ, ਕਿੰਨਾ ਦਬਾਅ ਉਹਦੇ ਤੇ ਪਾਇਆ ਹੋਏਗਾ, ਕਿੰਨੇ ਕਾਉਂਸਲਰ, ਕਿੰਨੀਆਂ ਹਿੰਦੂਤਵੀ ਆਰਗੇਨਾਈਜੇਸ਼ਨਸ ਜਿਹੜੀਆਂ ਨੇ ਉਹ ਜਿਹੜਾ ਜੰਗਲੀ ਗਿੱਦੜਾਂ ਵਾਂਗ ਪਈਆਂ ਹੋਣਗੀਆਂ, ਲੇਕਿਨ ਉਹਨੇ ਦੱਸ ਦਿੱਤਾ ਹੈ ਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ। ਔਰ ਅਸੀਂ ਸੀਐਟਲ ਦੀ ਸਿਟੀ ਕੌਂਸਲ ਨੂੰ, ਸਿੱਖ ਸੰਗਤ ਨੂੰ, ਦੂਸਰੀਆਂ ਜਿਨ੍ਹਾਂ ਨੇ ਇਸ ਜਸਟਿਸ ਨੂੰ ਲੈਣ ਦੇ ਲਈ ਲੌਬੀ ਕੀਤੀ ਹੈ, ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ
ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 2448। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵੀਆਂ ਵੱਲੋਂ ਹਮਦਰਦੀ ਲੈਣ ਲਈ ਦੁਨੀਆ ਨੂੰ ਗੁੰਮਰਾਹ ਕਰਦਿਆਂ ਹਿੰਦੂਫੋਬੀਆ ਦਾ ਅਕਸਰ ਰੌਲਾ ਪਾਇਆ ਜਾਂਦਾ ਹੈ। ਉਹਨਾਂ ਵੱਲੋਂ ਸਿੱਖਾਂ ਤੇ ਮੁਸਲਮਾਨਾਂ ਨੂੰ ਬਦਨਾਮ ਕਰਨ ਲਈ ਉਹਨਾਂ ਤੇ ਦਹਿਸ਼ਤਗਰਦ ਹੋਣ ਦਾ ਇਲਜ਼ਾਮ ਲਾਇਆ ਜਾਂਦਾ ਹੈ, ਪਰ ਹਕੀਕਤ ਕੁਝ ਹੋਰ ਹੀ ਹੈ। ਸੋ FBI ਵੱਲੋਂ ਸਾਲ 2021 ਨਾਲ ਸੰਬੰਧਿਤ ਹੇਟ ਕ੍ਰਾਈਮ ਡਾਟਾ ਜਿਹੜਾ ਜਾਰੀ ਕੀਤਾ ਗਿਆ, ਜਿਸ ਅਨੁਸਾਰ ਅਮਰੀਕਾ ਵਿੱਚ 2021 ਵਿੱਚ ਹੇਟ ਕ੍ਰਾਈਮ ਦੀਆਂ ਵਾਪਰੀਆਂ ਘਟਨਾਵਾਂ ਵਿੱਚ 32% ਸਿੱਖਾਂ ਦੇ ਖਿਲਾਫ ਹੋਈਆਂ ਹਨ, ਜਦੋਂ ਕਿ ਹਿੰਦੂਆਂ ਦੇ ਖਿਲਾਫ ਸਿਰਫ 1% ਹੇਟ ਕ੍ਰਾਈਮ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਮੈਂ ਪਹਿਲੇ ਸੈਗਮੈਂਟ 'ਚ ਵੀਰ ਜਸਪ੍ਰੀਤ ਸਿੰਘ ਟੋਰਾਂਟੋ, ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ, ਅੱਛਾ, ਉਹਨਾਂ ਦਾ ਮੈਂਸ਼ਨ ਕਰਨਾ ਭੁੱਲ ਗਿਆ। ਅੱਛਾ, ਕਿਉਂਕਿ ਸੀਐਟਲ ਦੀ ਪ੍ਰਾਪਤੀ ਇੰਨੀ ਵੱਡੀ ਪ੍ਰਾਪਤੀ ਸੀ ਕਿ ਮੈਂ ਸਟ੍ਰੇਟ ਜਿਹੜਾ ਹੈ, ਕਿਉਂਕਿ ਮੈਨੂੰ ਲੱਗਾ ਕਿ ਬਹੁਤ ਵੱਡੀ ਗੱਲ ਹੋਈ ਹੈ। ਔਰ ਤੁਸੀਂ ਜੇ ਇਹਨਾਂ ਦੀ ਤਕਲੀਫ ਦੇਖੋ, ਹਿੰਦੂ ਤਵੀਆਂ ਦੀ, ਇਹਨਾਂ ਦਾ ਰਿਐਕਸ਼ਨ ਦੇਖੋ ਗਲੋਬਲੀ, ਔਰ ਜਿਵੇਂ ਇੰਟਰਨੈਸ਼ਨਲ ਮੀਡੀਆ ਵੀ ਇੰਤਜ਼ਾਰ ਕਰ ਰਿਹਾ ਸੀ ਕਿ ਵੀ ਇੰਨਾ ਵੱਡਾ ਇਹਨਾਂ ਦਾ ਇਹ ਰੇਸਿਜ਼ਮ ਇਹ ਲੈ ਕੇ ਫਿਰਦੇ ਨੇ ਔਰ ਇਹ ਐਕਸਪੋਜ਼ ਨਹੀਂ ਹੋਏ ਇਹ ਦੁਨੀਆ ਦੀ ਸਟੇਜ ਦੇ ਉੱਤੇ। ਹਾਲਾਂਕਿ ਇਹ ਨਹੀਂ ਹੈ ਕਿ ਵੀ ਇਹ ਪਹਿਲੀ ਵਾਰ ਇੱਥੇ ਹੋਇਆ। ਇੱਕ ਸਟੇਜ ਤੇ ਸ਼ਾਇਦ ਡਰਬਨ, ਸਾਊਥ ਅਫਰੀਕਾ 'ਚ ਯੂਨਾਈਟਿਡ ਨੇਸ਼ਨਸ ਦੀ ਇਸ ਸੰਬੰਧੀ ਇੱਕ ਜਿਹੜੀ ਇੰਟਰਨੈਸ਼ਨਲ ਮੀਟਿੰਗ ਸੀ, ਉਸ ਦੇ ਵਿੱਚ ਪੂਰੀ ਸਟਰੋਂਗ ਦਲਿਤ ਲੌਬੀ ਸੀ ਕਿ ਕਾਸਟ ਸਿਸਟਮ ਨੂੰ ਐਜ਼ ਏ ਰੇਸਿਜ਼ਮ ਜਿਹੜਾ ਹੈ ਉਹ ਰੈਕਗਨਾਈਜ਼ ਕਰਵਾਇਆ ਜਾਏ। ਲੇਕਿਨ ਇੰਡੀਆ ਦਾ ਇੰਨਾ ਕੁ ਦਬਾਅ ਹੁੰਦਾ ਹੈ ਔਰ ਇਸ ਅੰਦਾਜ਼ ਦੇ ਵਿੱਚ ਬਾਹਰਲੇ ਸਾਰੇ ਮੁਲਕਾਂ ਨੂੰ ਕੰਟਰੋਲ ਕਰਦੇ ਨੇ ਕਿ ਉਹ ਕਿਤੇ ਨੇੜੇ ਤੇੜੇ ਨਹੀਂ ਲੱਗਣ ਦਿੱਤਾ ਗਿਆ। ਇਸੇ ਤਰ੍ਹਾਂ ਹੋਰ ਵੀ ਅਟੈਂਪਟ ਹੁੰਦੇ ਨੇ, ਲੇਕਿਨ ਮੈਂ ਇਹ ਸਮਝਦਾ ਵੀ ਜਿੰਨਾ ਫੋਕਸ ਔਰ ਜਿੰਨਾ ਧਿਆਨ ਸੀਐਟਲ ਸਿਟੀ ਕੌਂਸਲ ਦੇ ਉੱਤੇ ਸੀ ਇਸ ਪੀਰੀਅਡ, ਇਹ ਤਾਂ ਇਵੇਂ ਹੀ ਸੀ ਜਿਵੇਂ ਦੁਨੀਆ ਦੇ ਵਿੱਚ ਇਹ ਫੈਸਲਾ ਹੋਣਾ ਹੈ ਕਿ ਭਾਈ ਕਿਹਦੀ ਕਿਸਮਤ ਕਿੱਥੇ ਜਾ ਕੇ ਜਾਗੇਗੀ ਤੇ ਕਿਹਦੀ ਕਿਸਮਤ ਕਿੱਥੇ ਡੁੱਬੇਗੀ। ਛੋਟਾ ਜਿਹੀ ਸਿਟੀ ਹੈ, ਲੇਕਿਨ ਹਿੰਦੂ ਤਾਂ ਵੀ ਇਸ ਪੋਟੈਂਸ਼ੀਅਲ ਨੂੰ ਸਮਝਦੇ ਨੇ ਕਿ ਬਈ ਇਹ ਹੁਣ ਅੱਗੋਂ ਕੀ ਹੋਣ ਜਾ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਬਈ ਜਿੱਥੇ ਅਸੀਂ ਇਸ ਸਾਰੇ ਦੇ ਵਿੱਚ ਸਾਡੇ ਵੀਰ ਭੈਣਾਂ ਉੱਥੇ ਦੇ ਸਟੂਡ ਵਿਦ ਦਾ ਰਾਈਟ ਪੀਪਲ ਔਰ ਚੰਗੇ ਢੰਗ ਨਾਲ ਚੰਗੇ ਕਾਜ਼ ਨਾਲ ਖਲੋਤੇ ਨੇ। ਔਰ ਵੀਰ ਜਸਪ੍ਰੀਤ ਸਿੰਘ ਜਿਨ੍ਹਾਂ ਨੇ ਖਾਸ ਤੌਰ ਤੇ ਆਪਣਾ ਮੈਸੇਜ ਤਾਂ ਇਹੀ ਦਿੱਤਾ ਕਿ ਭਾਈ ਇਸ ਵੇਲੇ ਭਾਰਤ ਦੇ ਵਿੱਚ ਜਿਵੇਂ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਉਹਨਾਂ ਨੇ ਵਿੱਢੀ ਹੋਈ ਹੈ, ਜਿਹੜੇ ਵੀ ਇੰਡੀਵਿਜੂਅਲ ਕਿਸੇ ਲੈਵਲ ਤੇ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਭਾਵੇਂ ਸਰ ਅੰਮ੍ਰਿਤਪਾਲ ਸਿੰਘ ਹੋਣ ਜਾਂ ਕੌਮੀ ਇਨਸਾਫ ਮੋਰਚਾ ਹੈ ਜਾਂ ਬਹਿਬਲ ਕਲਾਂ ਮੋਰਚਾ ਹੈ ਜਾਂ ਹੋਰ ਪੋਲੀਟੀਕਲ ਜਿਹੜਾ ਸਿੱਖ ਸਿਆਸਤ ਔਰ ਦਲ ਖਾਲਸਾ ਆਪਣੇ ਢੰਗ ਦੇ ਨਾਲ ਇਹਨਾਂ ਸਾਰੀਆਂ ਆਵਾਜ਼ਾਂ ਨੂੰ ਚੁੱਕ ਰਹੇ ਨੇ ਪੰਜਾਬ ਦੇ ਵਿੱਚ। ਸੋ ਬਜਾਏ ਇਸ ਦੇ ਕਿ ਵੀ ਅਸੀਂ ਇੱਕ ਦੂਜੇ ਦੇ ਕ੍ਰਿਟਿਕ ਹੋਈਏ, ਇਸ ਵੇਲੇ ਜਿਹੜਾ ਇੱਕ ਦੂਸਰੇ ਦੀ ਜਿਹੜੀ ਹੈ ਪਿੱਠ ਥਾਪੜਨ ਦੀ ਲੋੜ ਹੈ, ਵਾਕਫ ਕਰਨ ਦੀ, ਸ਼ਾਬਾਸ਼ੇ ਦੇਣ ਦੀ, ਜਿਹਨੂੰ ਸਾਡੇ ਕਹਿੰਦੇ ਸੀ ਸ਼ਾਬਾਸ਼ੇ ਇਹ ਦੇਣ ਦੀ ਲੋੜ ਹੈ, ਤਾਂ ਕਿ ਸਾਰੇ ਜਿਹੜੇ ਨੇ ਅਸੀਂ ਐਨਰਜੀ ਇੱਕ ਦੂਸਰੇ ਦੇ ਖਿਲਾਫ ਨਾ ਕਰੀਏ। ਸੋਸ਼ਲ ਮੀਡੀਆ ਨੇ ਇਹਨੂੰ ਈਜ਼ੀ ਬਣਾ ਦਿੱਤਾ। ਲੇਕਿਨ ਵੀਰ ਜਸਪ੍ਰੀਤ ਸਿੰਘ ਔਰ ਇਹ ਸਾਰੇ
ਨੌਜਵਾਨ ਜਿਹੜੇ ਕੌਮ ਨੂੰ ਪਿਆਰ ਕਰਦੇ ਨੇ ਔਰ ਇਹ ਸਮਝਦੇ ਨੇ ਕਿ ਇਹ ਅੱਜ ਦੇ ਪੀਰੀਅਡ ਦੇ ਵਿੱਚ ਸਾਡੇ ਲਈ, ਜਿਵੇਂ ਅਕਸਰ ਉਹਦੇ ਬੈਂਜਾਮਿਨ ਫਰੈਂਕਲਿਨ ਦੀਆਂ ਇਹ ਲਾਈਨਾਂ ਨੇ, ਹਾਲਾਂਕਿ ਮੈਂ ਉਹਨੂੰ ਕਈ ਵਾਰੀ ਰੂਜ਼ਵੈਲਟ ਨਾਲ ਵੀ ਜੋੜ ਦਿੰਦੇ ਕਿ ਜਿਹਦੇ ਚ ਉਹਨੇ ਕਿਹਾ ਸੀ ਕਿ ਵੀ ਆਲ ਮਸਟ ਹੈਂਗ ਟੂਗੈਦਰ, ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ। ਹੁਣ ਅੰਗਰੇਜ਼ੀ ਦੇ ਲਫ਼ਜ਼ਾਂ ਦੇ ਨਾਲ ਹੀ ਖੇਡਿਆ ਗਿਆ ਕਿ ਹੈਂਗ ਟੂਗੈਦਰ ਇਕੱਠੇ ਹੋਣਾ ਹੁੰਦਾ ਹੈ ਤੇ ਅਦਰਵਾਈਜ਼ ਹੈਂਗ ਹੋਣਾ, ਫਾਹੇ ਲੱਗਣਾ ਹੁੰਦਾ ਕਿ ਭਾਈ ਇਕੱਠੇ ਹੋਈਏ, ਨਹੀਂ ਤਾਂ ਫਿਰ ਉਹ ਸਲੀਬ ਤਾਂ ਹਰ ਇੱਕ ਨੂੰ ਡੀਕਦੀ ਹੈ ਇਕੱਲੇ ਇਕੱਲੇ ਨੂੰ। ਹੁਣ ਜਿਹੜਾ ਇਹ ਸਬਜੈਕਟ ਵੀ ਅਸੀਂ ਡਿਸਕਸ ਕਰ ਰਹੇ ਹਾਂ, ਇਹਦਾ ਸਬੰਧ ਵੀ ਪਹਿਲੇ ਨਾਲ ਜਾ ਕੇ ਜੁੜਦਾ ਹੈ, ਕਿਉਂਕਿ ਇਹ ਵੀ ਜੇ ਤੁਸੀਂ ਬ੍ਰਾਹਮਣਵਾਦ ਜਿਹੜੀ ਟਰੂ ਆਈਡੀਓਲੋਜੀ ਹੈ, ਔਰ ਕਿਉਂਕਿ ਕਈ ਵਾਰ ਸਾਡੇ ਮੂਲ ਨਿਵਾਸੀ ਵੀਰ ਮੈਨੂੰ ਵੀ ਲਿਖਣਗੇ ਕਿ ਤੁਸੀਂ ਹਿੰਦੂ ਲਫ਼ਜ਼ ਨਾ ਇਸਤੇਮਾਲ ਕਰੋ ਕਿਉਂਕਿ ਇਹ ਤਾਂ ਹੈ ਹੀ ਨਹੀਂ ਹੈ, ਇਹ ਜਿਹੜੇ ਨੇ ਇਧਰੋਂ ਇਹਨਾਂ ਨੂੰ ਜਿਹੜਾ ਉਹ ਬ੍ਰਾਹਮਣ ਹੀ ਕਹਿਣਾ ਚਾਹੀਦਾ। ਪਰ ਅਸੀਂ ਸਮਝਦੇ ਹਾਂ ਵੀ ਜੇ ਜਿਨ੍ਹਾਂ ਦੇ ਕੋਲ ਹਕੂਮਤ ਹੈ ਉਹ ਆਪਣੀ ਆਈਡੀਓਲੋਜੀ ਨੂੰ ਹਿੰਦੂਤਵਾਦ ਦੀ ਆਈਡੀਓਲੋਜੀ ਕਹਿ ਕੇ ਲਾਗੂ ਕਰਨਾ ਚਾਹੁੰਦੇ ਨੇ ਤਾਂ ਫਿਰ ਸਾਡੇ ਲਈ, ਅਸੀਂ ਵੀ ਸਮਝਦੇ ਹਾਂ ਕਿ ਭਾਈ ਇਸ ਸਾਰੇ ਦੀ ਮੂਲ ਜੜ ਤਾਂ ਬ੍ਰਾਹਮਣਵਾਦ ਹੈ। ਔਰ ਜਦੋਂ ਤੱਕ RSS ਸੈਂਟਰਲ ਸਟੇਜ ਤੇ ਨਹੀਂ ਸੀ ਆਈ ਪਾਵਰ ਦੀ, ਲਫ਼ਜ਼ ਜੇ 90ਵਿਆਂ ਤੋਂ ਦੇਖਿਆ ਜਾਏ ਤਾਂ ਮੈਂ ਵੀ ਫ੍ਰੀਕੁਐਂਟਲੀ ਬ੍ਰਾਹਮਣਵਾਦ ਲਫ਼ਜ਼ ਇਸਤੇਮਾਲ ਕੀਤਾ ਔਰ ਉਦੋਂ ਸਗੋਂ ਆਪਣੇ 'ਚ ਵੀ ਕੁਝ ਕਹਿਣ ਵਾਲੇ ਸੀ ਜੀ ਦੇਖੋ ਜਦੋਂ ਤੁਸੀਂ ਬ੍ਰਾਹਮਣਵਾਦ ਕਹਿੰਦੇ ਹੋ ਇਸ ਤਰ੍ਹਾਂ ਲੱਗਦਾ ਜਿਵੇਂ ਤੁਸੀਂ ਬ੍ਰਾਹਮਣਾਂ ਨੂੰ ਬੁਰਾ ਭਲਾ ਕਹਿ ਰਹੇ ਹੋ। ਫਿਰ ਮੈਨੂੰ ਇਹ ਐਕਸਪਲੇਨ ਕਰਨਾ ਪੈਂਦਾ ਸੀ ਕਿ ਭਾਈ ਦੇਖੋ ਗੱਲ ਇਹ ਹੈ ਕਿ ਬ੍ਰਾਹਮਣਵਾਦ ਤੇ ਬ੍ਰਾਹਮਣ ਦੇ ਵਿੱਚ ਫਰਕ ਹੈ। ਬ੍ਰਾਹਮਣਵਾਦ ਵਿਚਾਰਧਾਰਾ ਹੈ, ਇੱਕ ਆਈਡੀਓਲੋਜੀ ਹੈ, ਜਿਵੇਂ ਨਾਜ਼ੀਜ਼ਮ ਹੈ, ਫਾਸ਼ਿਜ਼ਮ ਹੈ, ਕਮਿਊਨਿਜ਼ਮ ਹੈ, ਇਸੇ ਤਰ੍ਹਾਂ ਬ੍ਰਾਹਮਣਿਜ਼ਮ ਹੈ। ਔਰ ਪੋਸੀਬਲ ਹੈ ਕਿ ਬ੍ਰਾਹਮਣ ਘਰ ਚ ਪੈਦਾ ਹੋਇਆ ਵੀ ਕੋਈ ਜਿਹੜਾ ਇਸ ਦੇ ਖਿਲਾਫ ਆਵਾਜ਼ ਚੁੱਕੇ। ਔਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਚ ਅੱਡ-ਅੱਡ ਭਗਤਾਂ ਦੀ ਬਾਣੀ ਜਿਹੜੇ ਹਰ ਜਿਹੜੇ ਜ਼ਾਤ ਵਰਣ ਚੋਂ ਆਏ ਨੇ ਦੇਖਦੇ, ਤੇ ਇੱਕ ਉਹ ਨੇ ਜਿਹੜੇ ਬੇਸ਼ੱਕ ਬਾਦਲ ਵਰਗੇ ਜਾਂ ਇਹ ਸਾਰਾ ਲਾਣਾ ਇਹਨਾਂ ਦੇ ਟੱਬਰ ਜਿਹੜੇ ਇਹਨਾਂ ਦੇ ਥੱਲੇ ਲੱਗੇ ਹੋਏ ਨੇ, ਇਹਨਾਂ ਦੀਆਂ ਹੀ ਪਾਲਿਸੀਆਂ ਲਾਗੂ ਕਰਦੇ ਨੇ, ਇਹ ਭਾਵੇਂ ਦੂਸਰੇ ਸ਼ੂਦਰ ਵਰਨਾਂ 'ਚ ਹੀ ਪੈਦਾ ਹੋਏ ਹੋਣ ਜਾਂ ਆਪਣੇ ਆਪ ਨੂੰ ਦੂਸਰਿਆਂ ਦੇ ਨਾਲ ਜੋੜਦੇ ਹੋਣ, ਪਰ ਇਹ ਵੀ ਬ੍ਰਾਹਮਣਵਾਦ ਦੀ ਆਈਡੀਓਲੋਜੀ ਨੂੰ ਹੀ ਫੋਲੋ ਕਰਨ ਵਾਲੇ ਨੇ। ਇਸ ਦਾ ਸੰਬੰਧ ਕਿਸੇ ਇੰਡੀਵਿਜੂਅਲ ਦੀ ਜ਼ਾਤ ਜਾਂ ਫਿਰਕੇ ਨਾਲ ਨਹੀਂ ਹੈ, ਗੱਲ ਉਸ ਆਈਡੀਓਲੋਜੀ ਦੀ ਹੈ। ਤੇ ਜਦੋਂ ਹੁਣ ਆਈ ਹਿੰਦੂਤਵਾਦ ਦੀ ਆਈਡੀਓਲੋਜੀ ਗਈ, ਹਰ ਇੱਕ ਨੂੰ ਹਿੰਦੂ ਬਣਾਉਣ ਦਾ ਉਹਨਾਂ ਨੇ ਡਿਕਲੇਅਰ ਕਰ ਦਿੱਤਾ। ਵੈਸੇ ਵੀ 100 ਸਾਲ ਤੋਂ ਹਿੰਦੀ ਹਿੰਦੁਸਤਾਨ ਉਹਨਾਂ ਦਾ ਸਲੋਗਨ ਸੀ, ਤੇ ਇਸ ਲਈ ਅਸੀਂ ਹਿੰਦੂਤਵਾ ਲਫ਼ਜ਼ ਇਸ ਦੇ ਨਾਲ ਕੋਈ ਇਹ ਨਹੀਂ ਕਹਿ ਸਕਦਾ ਕਿ ਵੀ ਜਦੋਂ ਅਸੀਂ ਹਿੰਦੂਤਵਾ ਕਹਿੰਦੇ ਹਾਂ ਅਸੀਂ ਸਾਰੇ ਹਿੰਦੂਆਂ ਦੀ ਗੱਲ ਕਰਦੇ ਹਾਂ। ਅਸੀਂ ਵੀ ਕਹਿੰਦੇ ਹਾਂ ਕਿ ਭਾਈ ਕੋਈ ਇੰਡੀਵਿਜੂਅਲ ਚੰਗਾ ਹੋ ਸਕਦਾ ਹੈ, ਪਰ ਇਹ ਜਿਹੜੀ ਆਈਡੀਓਲੋਜੀ ਹੈ, ਜਿਹੜਾ ਵੀ ਇਹਦਾ ਸਪੋਰਟਰ ਹੈ ਹਿੰਦੂਤਵਾ ਦਾ, ਉਹਦੇ 'ਚ ਅਸੀਂ ਕਿਹੜਾ ਮਾਫ ਕਰਦੇ ਹਾਂ? ਉਹ ਆਮ ਆਦਮੀ ਪਾਰਟੀ ਹੈ ਜਾਂ ਬਾਦਲ ਅਕਾਲੀ ਦਲ ਜਾਂ ਕਾਂਗਰਸ 'ਚ ਬੈਠੇ ਪੱਗਾਂ ਵਾਲੇ ਜਿਹੜੇ ਝੋਟੇ ਨੇ, ਸਜੇ ਫਮਰੇ ਜੇ ਤੁਸੀਂ ਦੇਖੋ ਤੇ ਉਹ ਸ਼ਿੰਗਾਰੇ ਝੋਟੇ ਨੇ, ਲੇਕਿਨ ਅਕਲ ਦਾ ਖਾਨਾ ਖਾਲੀ ਹੈ ਤੇ ਜਾਂ ਵਿਕੇ ਹੋਏ ਨੇ, ਉਹ ਵੀ ਹਿੰਦੂਤਵੀ ਨੇ ਸਾਡੇ ਲਈ। ਸਾਡੇ ਲਈ ਮਤਲਬ ਇਹ ਨਹੀਂ ਹੈ ਹਿੰਦੂਤਵੀ ਦਾ ਕਿ ਜਿਹਦੇ ਬੋਦੀ ਜਿਹੜੀ ਆ ਉਹ 12 ਫੁੱਟ ਦੀ ਹੈ ਤੇ ਉਹੀ ਹਿੰਦੂਤਵੀ ਹੈ। ਇਹ ਵੱਡੇ ਵੱਡੇ ਜਿਨ੍ਹਾਂ ਨੇ ਪੱਗੜ ਬੰਨੇ ਹੋਏ ਨੇ, ਅਮਰਿੰਦਰ, ਇਹ ਸਾਰੀ ਕਲਾਸ ਕੌਣ ਹੈ? ਇਹ ਸਾਰੀ ਇਹ ਵੀ ਹਿੰਦੂਤਵੀ ਨੇ ਸਾਰੇ। ਹੁਣ ਜਿਹੜਾ ਇੱਕ ਪਾਸੇ ਤਾਂ ਬ੍ਰਾਹਮਣਵਾਦ ਦੀ ਜ਼ਾਤ ਪਾਤੀ ਵਿਚਾਰਧਾਰਾ ਹਿੰਦੂਤਵਾਦ ਦੇ ਰੂਪ 'ਚ ਵਿਦਿਨ ਭਾਰਤ, ਉਹ ਹਿੰਦੂ ਧਰਮ ਨੂੰ ਰਾਸ਼ਟਰ ਧਰਮ ਐਲਾਨਣ ਦੀ ਲਾਈਨ, ਰਮਾਇਣ ਗੀਤਾ ਨੂੰ ਰਾਸ਼ਟਰੀ ਗ੍ਰੰਥ, ਗਾਂ ਨੂੰ ਜਿਹੜੀ ਆ ਦੇਸ਼ ਦੀ ਮਾਤਾ, ਤੇ ਉਹ ਸਾਰਾ ਤਾਂ ਮੂਵ ਚੱਲ ਹੀ ਰਿਹਾ। ਲੇਕਿਨ ਉੱਥੇ ਘੱਟ ਗਿਣਤੀਆਂ ਦੇ ਉੱਤੇ, ਦਲਿਤ ਵਰਗ ਦੇ ਉੱਤੇ, ਮੂਲ ਨਿਵਾਸੀ, ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਤੇ ਜ਼ੁਲਮ ਕਰਨ ਵਾਲੇ ਬਾਹਰਲੇ ਮੁਲਕਾਂ ਦੇ ਵਿੱਚ ਆਪਣੇ ਆਪ ਨੂੰ ਐਜ਼ ਏ ਵਿਕਟਮ ਪੇਸ਼ ਕਰਦੇ ਨੇ। ਔਰ ਉਹਦੇ ਲਈ ਇੱਕ ਟਰਮ ਉਹਨਾਂ ਨੇ ਘੜੀ, ਔਰ ਇਸ ਟਰਮ ਦਾ ਜ਼ਿਆਦਾ ਇਸਤੇਮਾਲ ਮੈਂ ਉਦੋਂ ਦੇਖਿਆ ਜਦੋਂ 2000 ਜਿਹੜਾ ਹੈ ਉਹ 19 ਦੇ ਵਿੱਚ ਜਦੋਂ ਇਹਨਾਂ ਨੇ ਜੰਮੂ ਕਸ਼ਮੀਰ ਦਾ ਕਾਨੂੰਨੀ ਸਟੇਟਸ ਭਾਰਤੀ ਸੰਵਿਧਾਨ ਥੱਲੇ ਦਿੱਤਾ ਹੀ, ਆਰਟੀਕਲ 370 35A ਖਤਮ ਕੀਤਾ, ਔਰ ਉਹ ਸਾਰਾ ਦੌਰ ਚੱਲ ਰਿਹਾ ਸੀ। ਔਰ ਉਸੇ ਪੀਰੀਅਡ 'ਚ ਜਿਹੜਾ UN ਦਾ ਜਨਰਲ ਅਸੈਂਬਲੀ ਸੈਸ਼ਨ ਇੱਥੇ ਹੋਇਆ, ਉਹਦੇ 'ਚ ਇਮਰਾਨ ਖਾਨ ਜਿਹੜੇ ਨੇ ਐਜ਼ ਏ ਪ੍ਰਾਈਮ ਮਿਨਿਸਟਰ ਆਏ ਐਡਰੈਸ ਕਰਨ। ਔਰ ਉਸ ਤੋਂ ਬਾਅਦ ਜਿਹੜੇ ਇੱਕ ਮਤੇ ਨੂੰ ਜਿਹਨੂੰ ਇਨੀਸ਼ੀਏਟ ਪਾਕਿਸਤਾਨ ਨੇ ਕੀਤਾ, ਇਸਲਾਮਿਕ ਗਰੁੱਪ ਜਿਹੜਾ ਉਹ IC ਮੁਲਕਾਂ ਦਾ, ਉਹਨਾਂ ਨੇ ਹਮਾਇਤ ਕੀਤੀ,
ਬਾਕੀ ਮੁਲਕਾਂ ਨੇ ਹਮਾਇਤ ਕੀਤੀ ਔਰ ਪਹਿਲੀ ਵਾਰ ਸੀ ਕਿ ਯੂਨਾਈਟਿਡ ਨੇਸ਼ਨਸ ਦੇ ਅੰਦਰ ਇਸਲਾਮੋਫੋਬੀਆ ਟਰਮ ਜਿਹੜੀ ਹੈ ਉਹ ਰੈਕਗਨਾਈਜ਼ ਕੀਤੀ ਗਈ ਕਿ ਭਾਈ ਮੁਸਲਮਾਨਾਂ ਦੇ ਖਿਲਾਫ ਜਿਹੜਾ ਫੋਬੀਆ ਦਾ ਲਫ਼ਜ਼ ਹੀ ਹੁੰਦਾ ਜਿਸ ਤੁਹਾਨੂੰ ਰਿਪਲਸ਼ਨ ਹੁੰਦੀ ਹੈ। ਕਦੇ ਇੱਕ ਜ਼ਮਾਨਾ ਹੁੰਦਾ ਸੀ ਜਦੋਂ ਅਸੀਂ ਇਹ ਅਜੇ ਨਵੇਂ ਤੁਸੀਂ ਫੋਬੀਆ ਟਰਮ ਤੋਂ ਵਾਕਿਫ ਨਾ ਹੋਵੋ ਤੇ ਉਦੋਂ ਹੁੰਦਾ ਸੀ ਕਿ ਜੀ ਜਿਹਨੂੰ ਪਾਗਲ ਕੁੱਤਾ ਕੱਟਦਾ ਉਹਦਾ ਇੱਕ ਸਿੰਪਟਮ ਹੁੰਦਾ ਵੀ ਉਹਨੂੰ ਹਾਈਡਰੋਫੋਬੀਆ ਹੁੰਦਾ ਕਿ ਉਹ ਪਾਣੀ ਦੇ ਨੇੜੇ ਜਾਣ ਤੋਂ ਡਰਦਾ ਇਹ ਉਹਦੇ ਚ ਇਸ ਕਿਸਮ ਦਾ ਜਿਹੜਾ ਪੈਦਾ ਹੁੰਦਾ ਔਰ ਫਿਰ ਬਹੁਤ ਸਾਰੇ ਫੋਬੀਏ ਆਏ ਜਿਹੜੇ ਕਈ ਹਵਾਈ ਜਹਾਜ਼ 'ਚ ਨਹੀਂ ਸਫ਼ਰ ਕਰਨਾ ਚਾਹੁੰਦੇ ਉਹਨਾਂ ਨੂੰ ਉਹ ਫਿਰ ਹਰ ਚੀਜ਼ ਨਾਲ ਹੀ ਫੋਬੀਆ ਦਾ ਮਤਲਬ ਇਹ ਹੈ ਨਫ਼ਰਤ ਦੇ ਲਈ ਅਸੀਂ ਜਾਂ ਰਿਪਲਸ਼ਨ ਜਿਸ ਚੀਜ਼ ਤੋਂ ਤੁਸੀਂ ਵਿਥ ਕਰਨੀ ਹੁਣ ਇਸੇ ਤੋਂ ਹੀ ਇਹਨਾਂ ਨੇ ਸ਼ਬਦ ਘੜਿਆ ਜੀ ਔਰ ਉੱਥੇ ਜਿਹੜਾ ਇੰਡੀਆ ਦਾ ਨੁਮਾਇੰਦਾ ਸੀ UN 'ਚ ਉਹਨੇ ਉੱਥੇ ਵਿਰੋਧ ਕੀਤਾ ਇੱਕ ਢੰਗ ਜਿਹੇ ਦੇ ਨਾਲ ਉਹਨੇ ਕਿਹਾ ਜੀ ਜੇ ਇਹ ਇਸਲਾਮੋਫੋਬੀਆ ਰੈਕਗਨਾਈਜ਼ ਕਰਨਾ ਹੈ ਫਿਰ ਹਿੰਦੂ ਫੋਬੀਆ ਵੀ ਕੀਤਾ ਜਾਏ ਔਰ ਉੱਥੇ ਅਗੇਨ ਉਹਨਾਂ ਨੇ ਆਪਣੇ ਹਿੰਦੂ ਫੋਬੀਆ ਦੀ ਡੈਫੀਨੇਸ਼ਨ ਦੇ ਵਿੱਚ ਸਿੱਖਾਂ ਬੌਧੀਆਂ ਜੈਨੀਆਂ ਨੂੰ ਵੀ ਆਪਣੇ ਨਾਲ ਕਲੱਬ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਉਹਨਾਂ ਨੇ ਇੰਡੀਅਨ ਕਨਸਟੀਟਿਊਸ਼ਨ 'ਚ ਕੀਤਾ ਹੋਇਆ ਪਰ UN ਜਨਰਲ ਅਸੈਂਬਲੀ 'ਚ ਇਸਲਾਮੋਫੋਬੀਆ ਜਿਹੜਾ ਐਗਜ਼ਿਸਟ ਕਰਦਾ ਉਹ ਰੈਜ਼ੋਲੂਸ਼ਨ ਹੋਇਆ ਇੱਕ ਡੇ ਮਿੱਥਿਆ ਗਿਆ ਹੈ ਸ਼ਾਇਦ ਫੈਬਰੂਰੀ ਦਾ ਕੋਈ ਦਿਨ ਹੈ ਅਸੀਂ ਜ਼ਿਕਰ ਵੀ ਕੀਤਾ ਸੀ ਜਦੋਂ ਇਹ ਜਿਹੜਾ ਉੱਥੇ ਪਾਸ ਹੋਇਆ ਸੀ ਅਮਰੀਕਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਜਿਹੜੀ ਇਨਸਾਨ ਦੇ ਨਾਲ ਨਫ਼ਰਤ ਹੈ ਉਹ ਕਲਰ ਤੋਂ ਹੋਏ ਰੇਸਿਜ਼ਮ ਜਦੋਂ ਕਿਹਾ ਜਾਂਦਾ ਇਹੀ ਹੈ ਨਾ ਕਿ ਜੀ ਗੋਰਿਆਂ ਦੀ ਡੋਮੀਨੈਂਸ ਸੀ ਯੂਰਪ ਗੋਰਿਆਂ ਦਾ ਕੰਟੀਨੈਂਟ ਇਹਨਾਂ ਨੇ ਦੁਨੀਆ ਨੂੰ ਐਨਸਲੇਵ ਕੀਤਾ ਹੈ ਇਸ ਲਈ ਇਹਨਾਂ ਨੂੰ ਕਾਲੇ ਵੀ ਜਿਹੜੇ ਨੇ ਘਟੀਆ ਲੱਗਦੇ ਸੀ ਇਹਨਾਂ ਨੂੰ ਬਰਾਊਨ ਵੀ ਘਟੀਆ ਲੱਗਦੇ ਸੀ ਤੇ ਪੀਲੀ ਸਕਿਨ ਵਾਲੇ ਚੀਨੇ ਜਾਪਾਨੀ ਜਿਨ੍ਹਾਂ ਨੂੰ ਇਹ ਯੈਲੋ ਰੇਸ ਔਰ ਯੈਲੋ ਪੈਰਲ ਕਹਿੰਦੇ ਸੀ ਉਹ ਵੀ ਘਟੀਆ ਲੱਗਦੇ ਸੀ ਸੋ ਇਸ ਦੇ ਲਈ ਟਰਮ ਰੇਸਿਜ਼ਮ ਆਇਆ ਕਿ ਭਾਈ ਕਿਵੇਂ ਰੇਸਿਜ਼ਮ ਜਿਹੜਾ ਐਗਜ਼ਿਸਟ ਕਰਦਾ ਫਿਰ ਹੌਲੀ ਜਿਹੜਾ ਵੀ ਜਿਸ ਮੁਲਕ ਦੇ ਵਿੱਚ ਕੋਈ ਗੈਰ ਮੁਲਕ ਵਾਲਾ ਆ ਜਾਂਦਾ ਸੀ ਤੇ ਉਹਨੂੰ ਜਿਹੜੇ ਉਸ ਮੁਲਕ ਦੇ ਲੋਕ ਨਫ਼ਰਤ ਕਰਦੇ ਨੇ ਉਹਦੇ ਲਈ ਲਫ਼ਜ਼ ਸੀ ਜਾਂ ਲਫ਼ਜ਼ ਹੈ ਜ਼ੀਨੋਫੋਬੀਆ ਐਕਸ ਨਾਲ ਲਿਖਿਆ ਜਾਂਦਾ ਜ਼ੀਨੋਫੋਬੀਆ ਔਰ ਇਹ ਕਿ ਜੀ ਇਹ ਜ਼ੀਨੋਫੋਬਿਕ ਹੈ ਇਹਨੂੰ ਕਿਸੇ ਵੀ ਫੋਰਨਰ ਉਹਨਾਂ ਨੂੰ ਲੱਗਦਾ ਵੀ ਇਹ ਜਿਹੜੇ ਫੋਰਨਰ ਆਏ ਨੇ ਸਾਡੇ ਜੌਬ ਵੀ ਲੈ ਰਹੇ ਨੇ ਔਰ ਸਾਨੂੰ ਕਰ ਰਹੇ ਨੇ ਇਵੇਂ ਇਸ ਦੇ ਲਈ ਜ਼ੀਨੋਫੋਬੀਆ ਸੀ। ਹੁਣ ਔਰ ਇਹ ਗੱਲ ਕੋਈ ਨਵੀਂ ਨਹੀਂ ਹੈ ਔਰ ਟਰਮ ਜਿਹੜੀ ਕਾਨੂੰਨੀ ਤੌਰ ਦੇ ਉੱਤੇ ਅਮਰੀਕਾ ਦੇ ਜੇ ਹਵਾਲੇ ਨਾਲ ਮੈਂ ਗੱਲ ਕਰਾਂ ਔਰ ਅਮਰੀਕਨ ਰਿਪੋਰਟ ਤੇ ਹੀ ਬੇਸਡ ਅਸੀਂ ਗੱਲ ਕਰ ਰਹੇ ਹਾਂ ਕਿ ਹੇਟ ਕ੍ਰਾਈਮ ਜਿਹੜਾ ਲਫ਼ਜ਼ ਇੱਥੇ ਵੀ ਲਾਅ ਐਂਡ ਆਰਡਰ ਤੇ ਜਿਹੜੀ ਹੈ ਉਹ ਸਟੇਟ ਸਬਜੈਕਟ ਹੈ ਕਈ ਵਾਰੀ ਕੌਂਸਲ ਸਿਟੀ ਆਪਣੀ ਪੁਲਿਸ ਆਪਣੇ ਪਾਰਟ ਲੇਕਿਨ ਹੇਟ ਕ੍ਰਾਈਮ ਨੂੰ ਕਿ ਭਾਈ ਜਿੱਥੇ ਤੁਸੀਂ ਕਿਸੇ ਦਾ ਕੋਈ ਗੁਨਾਹ ਨਹੀਂ ਹੈ ਕੋਈ ਕਿਸੇ ਝਗੜੇ 'ਚ ਸ਼ਾਮਲ ਨਹੀਂ ਹੈ ਤੁਸੀਂ ਉਹਦੇ ਰੰਗ ਕਲਰ ਬਲੀਫ ਸਿਸਟਮ ਉਹਦੀ ਲੁੱਕ ਉਸ ਦੇ ਕਰਕੇ ਉਸ ਦੇ ਅਗੇਂਸਟ ਕੋਈ ਅਪਰਾਧਕ ਮਾਮਲਾ ਕਰੋ ਕੋਈ ਜੁਰਮ ਕਰੋ ਕੋਈ ਕ੍ਰਾਈਮ ਕਰੋ ਇਹਦੇ ਲਈ ਟਰਮ ਕਿਉਂਕਿ ਅਸੀਂ ਇਸ 'ਚ ਇਸਤੇਮਾਲ ਕਰਾਂਗੇ ਅੱਗੇ ਵੀ ਕਰਦੇ ਹਾਂ ਲੇਕਿਨ ਕਿਉਂਕਿ ਜਿਹੜੇ ਸਾਡੇ ਵੀਰ ਭੈਣਾਂ ਪੰਜਾਬ ਦੇ ਵਿੱਚ ਜਾਂ ਦੂਸਰੇ ਭਾਰਤ ਤੋਂ ਇਲਾਵਾ ਵੀ ਬਾਕੀ ਮੁਲਕਾਂ 'ਚ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿੱਥੇ ਬਾਕੀ ਕੋਈ ਕ੍ਰਾਈਮ ਬੇਸ਼ੱਕ ਉਹ ਮਰਡਰ ਵੀ ਹੋਏ ਉਹ ਸਟੇਟ ਦੇ ਵਿੱਚ ਸਟੇਟ ਪੁਲਿਸ ਹੈਂਡਲ ਕਰਦੀ ਹੈ ਪਰ ਜਦੋਂ ਜ਼ਾਤ ਨਸਲ ਕਲਰ ਔਰ ਕਿਸੇ ਤੇ ਵੀ ਬੇਸ ਜਿਹੜਾ ਕੋਈ ਕ੍ਰਾਈਮ ਕਿਸੇ ਦੇ ਅਗੇਂਸਟ ਕੀਤਾ ਜਾਏ ਉਹਨੂੰ ਹੇਟ ਕ੍ਰਾਈਮ ਕਿਹਾ ਜਾਂਦਾ ਹੈ ਔਰ ਹੇਟ ਕ੍ਰਾਈਮ ਫੈਡਰਲ ਸਬਜੈਕਟ ਹੈ ਇਸ ਲਈ ਉਹਦੇ 'ਚ FBI ਇਨਵੋਲਵ ਹੁੰਦੀ ਹੈ ਜੇ ਤੁਹਾਨੂੰ ਕੋਈ ਤੁਰਿਆ ਜਾਂਦਾ ਹੈ ਤੁਹਾਡੇ ਸਟੋਰ ਦੇ ਉੱਤੇ ਹਮਲਾ ਕਰਕੇ ਤੁਹਾਨੂੰ ਲੁੱਟ ਕੇ ਲੈ ਜਾਂਦਾ ਹੈ ਉਹ ਰੋਬਰੀ 'ਚ ਆਏਗਾ ਪਰ ਜਦੋਂ ਤੁਹਾਨੂੰ ਲੁੱਟ ਰਿਹਾ ਸੀ ਕੁੱਟ ਰਿਹਾ ਸੀ ਉਹ ਤੁਹਾਨੂੰ ਕਹਿ ਰਿਹਾ ਕਿ ਯੂ ਰੈਗ ਹੈਡਡ ਯੂ ਡਰਟੀ ਮੈਨ ਗੋ ਬੈਕ ਟੂ ਯੋਰ ਹੋਮ ਗੋ ਬੈਕ ਉਹ ਹੇਟ ਕ੍ਰਾਈਮ ਬਣਦਾ ਔਰ ਇਸ ਲਈ ਕਈ ਵਾਰ ਜਿਹੜੇ ਵਿਚਾਰੇ ਆਪਣੀ ਕਹਾਣੀ ਸੁਣਾਉਂਦੇ ਨੇ ਵੀ ਉਹਨਾਂ ਨਾਲ ਕੀ ਵਾਪਰਿਆ ਜੇ ਕੁੱਟਣ ਵਾਲਾ ਜਾਂ ਮਾਰਨ ਵਾਲੇ ਦੇ ਉਹ ਰੇਸ਼ੀਅਸ ਸਲਰ ਨੂੰ ਬਿਆਨ ਨਹੀਂ ਕਰ ਸਕਦੇ ਤੇ ਉਹਦੇ 'ਚ FBI ਉਹ ਕਹਿੰਦੇ ਨਹੀਂ ਇਹ ਹੇਟ ਕ੍ਰਾਈਮ ਨਹੀਂ ਤਾਂ ਰੋਬਰੀ ਹੈ ਸੋ ਇਹ ਇੱਕ ਫਰਕ ਵੀ ਆ ਉਹਦੇ 'ਚ ਔਰ ਅਮਰੀਕਾ 'ਚ ਫਿਰ ਇਹ ਹੁੰਦਾ ਸੀ ਕਿਉਂਕਿ 9/11 ਤੋਂ ਬਾਅਦ ਸਿੱਖਾਂ ਦੇ ਖਿਲਾਫ ਬੜੀ ਤੇਜ਼ੀ ਨਾਲ ਹੇਟ ਕ੍ਰਾਈਮ ਹੋਏ ਕਿਉਂਕਿ ਜ਼ਾਹਰ ਹੈ ਜਦੋਂ ਸਾਰਾ ਦਿਨ ਉਸਾਮਾ ਦੀ ਪਿਕਚਰ ਚਿੱਟੀਆਂ ਪੱਗਾਂ ਬੰਨੀਆਂ ਹੋਈਆਂ ਉਹਦੇ ਸਾਥੀ ਅਲ ਜਵਾਰੀ ਦੂਜੇ ਉਹ ਫਲੈਸ਼ ਹੋ ਰਹੇ ਹੈ ਤੇ ਇੱਥੋਂ ਦੇ ਜਿਹੜੇ ਗਧੇ ਨਫ਼ਰਤੀ ਕਿਸਮ ਦੇ ਲੋਕ ਉਹਨਾਂ ਨੂੰ ਲੱਗਦੇ ਸੀ ਇਹੀ ਪੱਗਾਂ ਵਾਲੇ ਨੇ ਜਿਨ੍ਹਾਂ ਨੇ ਸਾਡੇ ਬੰਦੇ 3000 ਮਾਰ ਦਿੱਤਾ ਅਮਰੀਕਾ 'ਚ ਆ ਕੇ
ਸੋ ਉਸ ਪੀਰੀਅਡ ਦੇ ਵਿੱਚ ਕਮਜ਼ੋਰੀ ਦਿਖਾਉਣ ਵਾਲੇ ਵੀ ਲੋਕ ਸੀਗੇ, ਜੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਮੈਨੂੰ ਯਾਦ ਹੈ ਕਿ ਮੇਰੇ ਮਿੱਤਰ ਸ਼ੇਖ ਸਾਹਿਬ ਨੇ ਕਿਹਾ, ਉਹਨਾਂ ਨੇ, ਔਰ ਇੰਨੀ ਕਿਉਂਕਿ ਜ਼ਾਹਰ ਹੈ ਉਸਾਮਾ ਬਿਨ ਲੈਡਨ ਜਾਂ ਦੂਜੇ ਉਹ ਇਸਲਾਮ 'ਚ ਯਕੀਨ ਰੱਖਣ ਵਾਲੇ ਸੀ, ਇਸਲਾਮੋਫੋਬੀਆ ਪਹਿਲਾਂ ਹੀ ਐਗਜ਼ਿਸਟ ਕਰਦਾ ਸੀ, ਇੱਕ ਪੂਰੀ ਨਫ਼ਰਤ ਦੀ ਲਹਿਰ ਜਿਹੜੀ ਹੈ ਉਹ ਇਸਲਾਮ ਦੇ ਖਿਲਾਫ ਹੋਈ ਔਰ ਅੱਜ ਤੱਕ ਵੀ ਉਹ ਬਰਾਬਰ ਜਾਰੀ ਹੈ। ਲੇਕਿਨ ਸ਼ੇਖ ਸਾਹਿਬ ਨੇ ਮੈਨੂੰ ਕਿਹਾ, ਕਹਿੰਦੇ ਸਿੱਖ ਬਹੁਤ ਬਹਾਦਰ ਲੋਕ ਨੇ। ਮੈਂ ਕਿਹਾ ਜੀ ਕਿਵੇਂ ਤੁਸੀਂ ਅੱਜ ਕਿਉਂ ਇਹ ਕਮੈਂਟ ਕੀਤਾ? ਕਹਿੰਦੇ ਜੋ ਮਾਹੌਲ ਬਣ ਗਿਆ 9/11 ਤੋਂ ਬਾਅਦ, ਉਸ ਸਾਲ ਬਾਅਦ ਉਹਨਾਂ ਨੇ ਕਿਹਾ ਕਿ ਸਿੱਖ ਫਿਰ ਵੀ ਪੱਗਾਂ ਬੰਨ ਕੇ ਦਾੜੀਆਂ ਰੱਖ ਕੇ ਹਮਲੇ ਵੀ ਹੋ ਰਹੇ ਨੇ, ਮਰਡਰ ਵੀ 5 ਦਿਨ ਬਾਅਦ ਮੈਸਾ ਐਰੀਜ਼ੋਨਾ ਦੇ ਵਿੱਚ ਬਲਬੀਰ ਸਿੰਘ ਸੋਢੀ ਦਾ ਮਰਡਰ ਹੋਇਆ ਔਰ ਤੇਜ਼ੀ ਦੇ ਨਾਲ ਹਿੱਟ ਕੇ, ਕਿਉਂਕਿ ਸਾਡੀ ਤਾਂ ਸ਼ਕਲ ਹੀ ਉਹਨਾਂ ਵਰਗੀ। ਬਹੁਤ ਸਾਰੇ ਮੁਸਲਮਾਨ ਜਿਹੜੇ ਇਸ ਮੁਲਕ 'ਚ ਨੇ ਭਾਵੇਂ ਉਹ ਵੀ ਸ਼ਿਕਾਰ ਹੁੰਦੇ ਨੇ, ਪਰ ਉਹ ਤਾਂ ਜਦੋਂ ਨਾਂ ਦੱਸਣਗੇ ਤਾਂ ਹੋਏਗਾ, ਅਦਰਵਾਈਜ਼ ਤਾਂ ਕੋਈ ਨਹੀਂ। ਅਸੀਂ ਤਾਂ ਜਿਹੜਾ ਉਹ ਜ਼ਾਰਾ ਰੂਪ ਹੈ ਜਿਹੜਾ ਗੁਰੂ ਨੇ ਸਾਨੂੰ ਬਖਸ਼ਿਆ ਹੋਇਆ। ਤੇ ਉਹਨਾਂ ਨੇ ਕਿਹਾ, ਸ਼ੇਖ ਸਾਹਿਬ ਨੇ ਕਹਿੰਦੇ ਵੀ ਇਹ ਕਮਾਲ ਹੈ ਕਿ ਇੰਨੀ ਨਫ਼ਰਤ ਜਦੋਂ ਚਾਰ ਚਫੇਰੇ ਅੱਖਾਂ ਦੇ ਵਿੱਚ ਡਰਟ ਹੈ ਬਹੁਤ ਸਾਰੇ ਨਸਲਵਾਦੀਆਂ ਦੇ, ਦੂਜਿਆਂ ਦੇ, ਸਿੱਖਾਂ ਨੇ ਜਿਹੜਾ, ਔਰ ਸਿੱਖ ਰਾਦਰ ਇਹ ਨਹੀਂ ਹੈ ਜਿੰਨਾ ਸਿੱਖੀ ਦਾ ਪ੍ਰਚਾਰ 9/11 ਤੋਂ ਬਾਅਦ ਹੋਇਆ। ਔਰ ਉਸ ਪੀਰੀਅਡ 'ਚ ਸਾਡੇ ਨੌਜਵਾਨ ਬੱਚੇ ਬੱਚੀਆਂ ਬਾਹਰ ਨਿਕਲੇ, ਛੋਟੇ ਛੋਟੇ ਪੈਂਫਲੇਟ, ਹੂ ਆਰ ਸਿੱਖਸ, ਇੱਧਰ ਉੱਧਰ, ਦੂਜੇ, ਕੋਈ ਪਿੱਛੇ ਨਹੀਂ ਹਟਿਆ ਜਾਂ ਕਿਸੇ ਨੇ ਇਹ ਨਹੀਂ ਤਾਂ ਹੋਣਾ ਤਾਂ ਇਸ ਕਿਸਮ ਦੇ ਡਰ 'ਚ ਨਹੀਂ। ਮਾਵਾਂ ਨੇ ਵੀ ਯਕੀਨੀ ਬਣਾਇਆ ਬੱਚਿਆਂ ਦੇ, ਥੋੜੀ ਛੋਟੀ ਪਰਸੈਂਟੇਜ ਹੋਏਗੀ ਜਿਨ੍ਹਾਂ ਨੇ ਬੱਚਿਆਂ ਨੂੰ ਪਤਤ ਕੀਤਾ ਜਾਂ ਦੂਜਾ, ਲੇਕਿਨ ਸਿੱਖ ਹੋਰ ਮਜ਼ਬੂਤੀ ਨਾਲ ਖਲੋਤੇ। ਔਰ ਉਸ ਪੀਰੀਅਡ 'ਚ ਮੈਂ ਸਗੋਂ ਜਦੋਂ ਹੁਣ ਮੈਂ ਉਹਨਾਂ ਪਲਾਂ ਨੂੰ ਯਾਦ ਕਰ ਰਿਹਾ, ਜੂਨੀਅਰ ਬੁਸ਼ ਵਾਈਟ ਹਾਊਸ ਦੇ ਵਿੱਚ ਸੀ, ਉਹਨਾਂ ਨੇ ਵੀ ਦੇਖਿਆ ਵੀ ਸਿੱਖ ਟਾਰਗੇਟ ਹੋ ਰਹੇ ਨੇ, ਉਹਨਾਂ ਨੇ ਯਕੀਨੀ ਬਣਾਇਆ ਇੱਕ ਪੂਰਾ ਸਿੱਖ ਡੈਲੀਗੇਸ਼ਨ 20-21 ਸਿੱਖਾਂ ਦਾ ਉਹ ਵਾਈਟ ਹਾਊਸ 'ਚ ਮਿਲਿਆ ਔਰ ਕਿ ਭਾਈ ਅਸੀਂ ਜਿਹੜਾ ਹੈ ਉਹ ਨਾਲ ਖਲੋਤੇ हैं, ਅਸੀਂ ਪ੍ਰਾਊਡ ਅਮਰੀਕਨਸ हैं, ਦਿਸ ਦੈਟ। ਔਰ ਬਹੁਤ ਸਾਰੀ ਐਕਟੀਵਿਟੀ ਉਸ ਪੀਰੀਅਡ 'ਚ ਸਾਡੀਆਂ ਆਰਗੇਨਾਈਜੇਸ਼ਨਸ, ਯੂਨਾਈਟਿਡ ਸਿੱਖ ਕੋਲੀਸ਼ਨ, ਹੋਰ ਵੀ ਇੰਡੀਵਿਜੂਅਲ ਗੁਰਦੁਆਰਾ ਕਮੇਟੀਆਂ, ਪੈਰੇਡਸ, ਸੋ ਉਸ ਸਾਰੇ। ਲੇਕਿਨ ਜਦੋਂ ਉਹ ਰਿਪੋਰਟ ਹੁੰਦੇ ਸੀ ਹੇਟ ਕ੍ਰਾਈਮ, ਉਹ ਸਾਊਥ ਏਸ਼ੀਅਨ ਖਾਤੇ 'ਚ ਜਾਂਦੇ ਸੀ ਤੇ ਉਹ ਸਾਰੇ ਇੱਕੋ ਜਿਹੇ ਹੀ ਲੱਗਦੇ ਸੀ ਕਿ ਭਾਈ ਹੋਏ ਭਾਵੇਂ ਸਿੱਖਾਂ ਦੇ ਖਿਲਾਫ ਬਹੁਤ ਜ਼ਿਆਦਾ ਸੀ, ਪਰ ਜਦੋਂ ਤੁਸੀਂ ਸਾਊਥ ਏਸ਼ੀਅਨ ਪੋਪੂਲੇਸ਼ਨ ਦੇ ਲਿਹਾਜ਼ ਨਾਲ ਦੇਖਦੇ ਸੀ ਤੇ ਉਹ ਲੱਗਦਾ ਸੀ ਕਿ ਭਾਈ ਇਹ ਤਾਂ ਸਾਰਿਆਂ ਦੇ ਨਾਲ ਹੀ ਹੋ ਰਿਹਾ, ਪਰ ਇਵੇਂ ਹੈ ਨਹੀਂ ਸੀ। ਫਿਰ ਇੱਕ ਪੂਰੀ ਲੌਬੀ, ਉਹਦੇ 'ਚ ਮੈਨੂੰ ਵੀ 2 ਹੀਅਰਿੰਗਸ ਜਾਣ ਦਾ ਮੌਕਾ ਮਿਲਿਆ, ਅਮਰੀਕਨ ਸੈਨੇਟ ਦੇ ਵਿੱਚ ਹੋਈ, ਕਾਂਗਰਸ ਦੇ ਵਿੱਚ ਹੋਈ, ਕਿਉਂਕਿ ਇੱਥੇ ਜਿਹੜੇ ਹੁਣ ਪਰਫਾਰਮੇ ਬਣੇ ਹੁੰਦੇ ਨੇ ਹੇਟ ਕ੍ਰਾਈਮ ਦੇ, ਉਹਦੇ 'ਚ ਕੋਈ ਨਵਾਂ ਲਿਆਣਾ ਸੌਖਾ ਤਾਂ ਨਹੀਂ ਸੀ। ਔਰ ਇਹ ਮੰਗ ਸੀ ਜਿਹਦੇ 'ਚ ਲੀਡ ਕੀਤਾ ਸਾਡੀਆਂ ਯੰਗਰ ਜਨਰੇਸ਼ਨਸ ਨੇ, ਦੀਆਂ ਆਰਗੇਨਾਈਜੇਸ਼ਨਸ ਨੇ, ਕਿ ਸਿੱਖ ਸ਼ਬਦ ਨੂੰ ਸੈਪਰੇਟ ਕਾਲਮ ਦਿੱਤਾ ਜਾਏ ਤਾਂ ਕਿ ਜਿਹੜੇ ਸਿੱਖਾਂ ਦੇ ਖਿਲਾਫ ਹੇਟ ਕ੍ਰਾਈਮ ਨੇ, ਕਿਉਂਕਿ ਫਿਰ ਉਹਦੇ 'ਚ ਫੈਡਰਲ ਪ੍ਰਬੰਧ ਵੀ ਕੀਤੇ ਜਾਂਦੇ ਨੇ, ਫੈਡਰਲ ਆਫੀਸਰਸ ਨੂੰ ਐਜੂਕੇਟ ਕੀਤਾ ਜਾਂਦਾ ਹੈ, ਐਜੂਕੇਸ਼ਨ ਇੰਸਟੀਟਿਊਸ਼ਨਸ ਨੂੰ ਕੀਤਾ ਜਾਂਦਾ ਹੈ, ਜਿਸ ਲਿਹਾਜ਼ ਨਾਲ ਇਹ ਡਾਟਾ ਜਾਂ ਸਟੈਟਿਸਟਿਕਸ ਹੁੰਦੀਆਂ ਨੇ। ਔਰ ਮੈਂ ਇਹ ਸਮਝਦਾ ਵੀ ਇਹ ਸਾਡੀ ਬਹੁਤ ਜ਼ੋਰਦਾਰ ਲੌਬੀ ਹੋਈ। ਅਮਰੀਕਾ ਭਰ ਚੋਂ ਨੁਮਾਇੰਦੇ ਜਾਂਦੇ ਸੀ US ਕਾਂਗਰਸ ਸੈਨੇਟ 'ਚ ਕਿ ਵੀ ਅਸੀਂ ਸਾਡੀ ਅੱਡ ਕੈਟਾਗਰੀ ਬਣਾਈ ਜਾ। ਹਾਲਾਂਕਿ ਕਈ ਉਦੋਂ ਆਪਣੇ ਵੀ ਜੋਕ ਕਰਦੇ ਕਿ ਕੁੱਟ ਖਾਣ ਲਈ ਵੀ ਅਸੀਂ ਅੱਡ ਕੈਟਾਗਰੀ ਬਣਾਣੀ। ਮੈਂ ਕਿਹਾ ਨਹੀਂ ਭਾਈ, ਇਹੀ ਤੁਹਾਡਾ ਇੱਕ ਤਰੀਕਾ ਆਪਣੀ ਰੈਕਗਨੀਸ਼ਨ ਦਾ ਵੀ, ਤੁਹਾਡੀ ਇੱਕ ਹੋਂਦ ਵੀ ਹੈ, ਪਰ ਉਹਦੇ ਥੱਲੇ ਤੁਹਾਨੂੰ ਪ੍ਰੋਟੈਕਟਿਵ ਅੰਬਰੈਲਾ ਵੀ ਮਿਲਦਾ। ਹੁਣ ਉਹਦਾ ਫਾਇਦਾ ਕੀ ਹੋਇਆ ਔਰ ਕਿ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ 9/11 ਤੋਂ ਬਾਅਦ ਲਗਾਤਾਰਤਾ ਨਾਲ ਸਿੱਖਾਂ ਦੇ ਖਿਲਾਫ ਜਿਹੜੇ ਹੇਟ ਕ੍ਰਾਈਮ ਹੁੰਦੇ ਚਲੇ ਗਏ। ਇੱਕ ਅੱਧਾ ਸਾਲ ਕੋ ਘਟਿਆ ਹੋਏਗਾ, ਪਰ ਜਦੋਂ ਤੋਂ ਇਹ ਡਾਟਾ ਜਿਹੜਾ ਹੈ ਉਹ ਕਲੈਕਟ ਹੋਣਾ ਸ਼ੁਰੂ ਹੋਇਆ, ਹੁਣ ਅੱਜ ਇਹ ਖਬਰ ਸਾਰੇ ਮੀਡੀਆ 'ਚ ਹੈ, ਇੰਗਲਿਸ਼ ਟ੍ਰਿਬਿਊਨ 'ਚ ਵੀ ਲੱਗੀ ਹੋਈ ਹੈ। FBI ਨੇ 2021 ਸਾਲ ਦਾ, ਪਿਛਲਾ ਸਾਲ ਨਹੀਂ 2022 ਨੇ, 2021 ਦਾ ਹੇਟ ਕ੍ਰਾਈਮ ਡਾਟਾ ਜਿਹਨੂੰ ਸਟੈਟਿਸਟਿਕ ਜਿਹੜਾ ਕਹਿੰਦੇ ਨੇ ਉਹ ਜਾਰੀ ਕੀਤਾ। ਔਰ ਉਹਦੇ 'ਚ ਜੇ ਤੁਸੀਂ ਉਸ ਰਿਪੋਰਟ ਨੂੰ ਦੇਖਦੇ ਹੋ, ਇੱਕ ਪਾਸੇ ਤਾਂ ਘਬਰਾਉਣ ਵਾਲੀ ਹੈ ਕਿ ਭਾਈ ਕਿਸ ਲੈਵਲ ਤੇ ਸਿੱਖਾਂ ਦੇ ਖਿਲਾਫ ਨਫ਼ਰਤ ਹੈ, ਪਰ ਦੂਸਰੇ ਪਾਸੇ ਜਿਹੜਾ ਇਹਨਾਂ ਨੇ ਹਿੰਦੂ ਫੋਬੀਆ ਦਾ ਰੌਲਾ ਪਾ ਕੇ ਵਿਕਟਮਹੁੱਡ 'ਚੋਂ ਹਮਦਰਦੀ ਲੈਣ ਦੀ ਗੱਲ ਕਰ ਰਹੇ ਸੀ, ਉਸ ਦਾ ਵੀ ਜਿਹੜਾ ਉਹ ਪਰਦਾ ਫਾਸ਼ ਕਰ ਦਿੱਤਾ ਕਿ ਭਾਈ ਕੋਈ ਵੀ ਜਿਹੜਾ ਉਹ ਹਿੰਦੂ ਫੋਬੀਆ ਨਾਂ ਦੀ ਚੀਜ਼ ਨਹੀਂ ਹੈ। ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਉਸ ਡਾਟੇ ਦਾ ਜੇ ਪੇਜ ਉਹ ਸਕਰੀਨ ਤੇ ਵੀ ਦਿਖਾ ਦੇਣ ਔਰ ਇਹ ਮੈਂ ਉਹਨੂੰ ਪੜਾਂਗਾ ਕਿ 2021 FBI ਹੇਟ ਕ੍ਰਾਈਮ ਸਟੈਟਿਸਟਿਕਸ ਬਾਈ ਰਿਲੀਜਨ। ਹੁਣ ਸਭ ਤੋਂ ਜ਼ਿਆਦਾ ਔਰ ਕੁੱਲ ਇਨਸੀਡੈਂਟਸ, ਪਹਿਲਾਂ ਘਟਨਾਵਾਂ ਨੇ
ਕਿ ਇਸ ਧਰਮ ਨੂੰ ਮੰਨਣ ਵਾਲਿਆਂ ਦੇ ਖਿਲਾਫ ਕਿੰਨੀਆਂ ਹੇਟ ਕ੍ਰਾਈਮ ਦੀਆਂ ਘਟਨਾਵਾਂ ਹੋਈਆਂ ਅੱਛਾ ਔਰ ਟੋਟਲ ਉਹ ਕਿੰਨੇ % ਬਣਦੀਆਂ ਨੇ ਉਸ ਸਭ ਤੋਂ ਜ਼ਿਆਦਾ ਹੇਟ ਕ੍ਰਾਈਮ। ਇੱਕ ਪਾਸੇ ਅਸੀਂ ਯਹੂਦੀਆਂ ਦੀ ਪਾਵਰ ਦੀ ਗੱਲ ਕਰਦੇ ਹਾਂ ਅਮਰੀਕਾ 'ਚ, ਉਹ ਕਾਂਗਰਸ ਹੋਏ, ਮੀਡੀਆ ਹੋਏ, ਵਪਾਰ ਹੋਏ, ਦੂਜਾ ਹੋਏ। ਔਰ ਇੱਕ ਜ਼ਮਾਨੇ 'ਚ ਪੈਟ ਬੁਕੈਨਨ ਨੇ US ਕਾਂਗਰਸ ਦੇ ਹਵਾਲੇ ਨਾਲ ਕਿਹਾ ਸੀ ਕਿ ਇਟ ਇਜ਼ ਐਨ ਆਕੂਪਾਈਡ ਟੈਰੀਟੋਰੀ ਆਫ ਇਜ਼ਰਾਈਲ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਯਹੂਦੀਆਂ ਦੇ ਖਿਲਾਫ ਨਫ਼ਰਤ ਅੱਜ ਵੀ, ਜਿਹਨੂੰ ਐਂਟਾਈ ਸੈਮਿਟਿਜ਼ਮ ਕਿਹਾ ਜਾਂਦਾ ਹੈ, ਉਹ ਅਮਰੀਕਾ 'ਚ ਵੀ ਸਭ ਤੋਂ ਜ਼ਿਆਦਾ ਹੈ। ਔਰ 2021 ਸਾਲ ਦੇ ਵਿੱਚ ਯਹੂਦੀਆਂ ਦੇ ਖਿਲਾਫ ਹੇਟ ਕ੍ਰਾਈਮਸ ਦੀਆਂ 324 ਘਟਨਾਵਾਂ ਹੋਈਆਂ, ਜਿਹੜੀਆਂ ਟੋਟਲ ਘਟਨਾਵਾਂ ਦਾ 32% ਹੈ। ਫਿਰ ਐਂਟੀ ਸਿੱਖ 214 ਘਟਨਾਵਾਂ। ਹੁਣ ਸਿੱਖ ਸਿਰਫ 1 ਮਿਲੀਅਨ ਅਮਰੀਕਾ 'ਚ ਹੋਣਗੇ, ਲੇਕਿਨ ਹੇਟ ਕ੍ਰਾਈਮ 214 ਘਟਨਾਵਾਂ ਜਿਹੜੀਆਂ ਰਿਪੋਰਟਡ ਨੇ। ਕਿੰਨੇ ਉਹ ਨੇ ਜਿਹੜੇ ਗਾਲਾਂ ਗੋਲਾਂ ਖਾ ਕੇ ਘਰ ਨੂੰ ਚਲੇ ਜਾਂਦੇ ਨੇ, ਫਿਜ਼ੀਕਲੀ ਨਹੀਂ ਹੋਇਆ ਹੁੰਦਾ, ਉਹ ਰਿਪੋਰਟ ਹੀ ਨਹੀਂ ਕਰਦੇ। ਔਰ ਇਹ ਕੁੱਲ ਘਟਨਾਵਾਂ ਜਿਹੜੀਆਂ ਅਮਰੀਕਾ 'ਚ ਰਿਲੀਜਨ ਬੇਸਡ ਡਿਸਕ੍ਰਿਮੀਨੇਸ਼ਨ ਜਾਂ ਹੇਟ ਦੀਆਂ ਨੇ, ਉਹਦਾ 21% ਨੇ। ਐਂਟਾਈ ਇਸਲਾਮ, ਈਵਨ ਇਹ ਜਿਹੜੀਆਂ ਸਿੱਖਾਂ ਦੇ ਖਿਲਾਫ ਘਟਨਾਵਾਂ ਨੇ, ਇਹ ਮੁਸਲਮਾਨਾਂ ਦੇ ਖਿਲਾਫ ਹੋਈ ਜਿਹੜੀ ਹੇਟ ਕ੍ਰਾਈਮ ਘਟਨਾ ਹੈ ਉਹਦੇ ਨਾਲੋਂ ਵੀ ਦੁੱਗਣੀਆਂ ਨੇ। ਮੁਸਲਮਾਨਾਂ ਦੇ ਖਿਲਾਫ ਐਂਟਾਈ ਇਸਲਾਮਿਕ 96 ਘਟਨਾਵਾਂ ਹੋਈਆਂ 2021 ਚ, ਜਿਹੜਾ ਕੁੱਲ ਦਾ 10% ਹੈ। ਇਸੇ ਤਰ੍ਹਾਂ ਫਿਰ ਐਂਟਾਈ ਈਸਟਰਨ ਆਰਥੋਡਾਕਸ, ਐਂਟੀ ਕੈਥੋਲਿਕ, ਅਦਰ ਰਿਲੀਜਨ, ਪ੍ਰੋਟੈਸਟੈਂਟ, ਕ੍ਰਿਸਚਨ, ਇਹ ਵੋ। ਹੁਣ ਸਭ ਤੋਂ ਥੱਲੇ ਜਾ ਕੇ ਐਂਟਾਈ ਹਿੰਦੂ, ਕਿ ਹਿੰਦੂ ਜਿਹੜੇ ਹਿੰਦੂ ਫੋਬੀਆ ਦਾ ਰੌਲਾ ਪਾ ਰਹੇ ਨੇ, ਉਹਨਾਂ ਦੇ ਖਿਲਾਫ 2021 ਚ ਸਿਰਫ 10 ਘਟਨਾਵਾਂ ਹੋਈਆਂ, ਜਿਹੜੀਆਂ ਕੁੱਲ ਘਟਨਾਵਾਂ ਦਾ 1% ਹੈ। ਹੁਣ ਅੰਦਾਜ਼ਾ ਲਾਓ ਕਿ ਵੀ ਜਿਹੜੇ ਸਿੱਖ ਆਲਮੋਸਟ 21% ਘਟਨਾਵਾਂ, ਜਿਹੜੀਆਂ 214 ਘਟਨਾਵਾਂ 21% ਵਿਕਟਮ ਨੇ, ਇਹ 1% ਨੇ। ਔਰ ਉਹਨਾਂ ਸਿੱਖਾਂ ਨੂੰ ਹੀ ਇਹ ਹਿੰਦੂ ਤਵੀ ਆਸਟ੍ਰੇਲੀਆ ਹੋਏ, ਕੈਨੇਡਾ ਹੋਏ, ਅਮਰੀਕਾ ਹੋਏ, ਦਹਿਸ਼ਤਗਰਦੀ ਦੇ ਖਾਤੇ 'ਚ ਪਾਉਂਦੇ ਨੇ। ਉਹਨਾਂ ਨੂੰ ਫਰਦਰ ਜਿਹੜਾ ਉਹ ਨੈਗੇਟ ਕਰਨ ਦੇ ਲਈ ਕੀਤਾ ਜਾਂਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਡਾਟਾ ਜਿਹੜਾ ਹੈ ਇਹ ਬੜਾ ਯੂਜ਼ਫੁਲ ਹੈ, ਕਿਉਂਕਿ ਆਫੀਸ਼ੀਅਲ ਹੈ, FBI ਦਾ ਡਾਟਾ ਹੈ। ਔਰ ਈਵਨ ਅਸੀਂ ਆਪਣੇ ਆਸਟ੍ਰੇਲੀਆ ਬੇਸਡ, ਕੈਨੇਡਾ ਬੇਸਡ ਭਰਾਵਾਂ ਭੈਣਾਂ ਨੂੰ ਵੀ ਕਹਾਂਗੇ ਕਿ ਇਹਨੂੰ ਆਧਾਰ ਬਣਾ ਕੇ ਇਹਨਾਂ ਹਿੰਦੂ ਤਵੀਆਂ ਦਾ, ਹਿੰਦੂ ਫੋਬੀਆ ਦਾ ਜਿਹੜਾ ਫਾਰਸ ਹੈ, ਜਿਹੜਾ ਝੂਠ ਹੈ, ਉਸ ਨੂੰ ਵੀ ਜਿਹੜਾ ਐਕਸਪੋਜ਼ ਕੀਤਾ ਜਾਏ ਔਰ ਦੱਸਿਆ ਜਾਏ ਕਿ ਭਾਈ ਇੱਕ ਪੀਸ ਲਵਿੰਗ ਕਮਿਊਨਿਟੀ ਜਿਹੜੀ, ਹੁਣ ਇਹ ਉਹੀ 2021 ਦੇ ਵਰੇ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਉਸ ਤੋਂ ਪਹਿਲੇ ਸਾਲਾਂ ਦੇ ਵਿੱਚ ਜਿਹੜਾ 2020 ਚ ਕੋਵਿਡ ਆਉਂਦਾ ਹੈ, ਇਸੇ ਅਮਰੀਕਾ ਦੇ ਵਿੱਚ ਇਹੀ ਕਮਿਊਨਿਟੀ ਲੰਗਰ ਲਾਉਣ ਵਾਲੀ ਹੈ, ਇਹੀ ਮਾਸਕ ਵੰਡਣ ਵਾਲੀ ਹੈ ਗਲੋਬਲੀ। ਔਰ ਉਸ ਦੇ ਬਾਵਜੂਦ ਜੇ 2021 ਦੇ ਵਿੱਚ ਕੁੱਲ ਵਾਪਰੀਆਂ ਇੱਥੇ ਹੇਟ ਕ੍ਰਾਈਮ ਦੀਆਂ ਘਟਨਾਵਾਂ ਚੋਂ ਜਿਹੜੀਆਂ ਨੇ ਉਹ 21% ਸਿੱਖਾਂ ਦੇ ਨਾਲ ਵਾਪਰਦੀਆਂ ਨੇ, ਫਿਰ ਸਾਨੂੰ ਵੀ ਗ੍ਰਾਸ ਰੂਟ ਤੇ ਕੰਮ ਕਰਨ ਦੀ ਲੋੜ ਹੈ। ਅਜੇ ਇੱਕ ਵੱਡਾ ਤਬਕਾ ਇਸ ਗੱਲ ਤੋਂ ਜਾਣੂ ਹੀ ਨਹੀਂ ਹੈ, ਉਹ ਸਾਨੂੰ ਕੀ ਸਮਝਦੇ ਨੇ, ਸਾਡੀਆਂ ਸ਼ਕਲਾਂ ਤੋਂ ਉਹਨਾਂ ਨੂੰ ਕਿਉਂ ਭੈ ਆਉਂਦਾ ਹੈ ਕਿ ਉਹ ਹੇਟ ਕ੍ਰਾਈਮ ਕਰਦੇ ਨੇ। ਲੇਕਿਨ ਦੂਸਰੇ ਪਾਸੇ ਇਸ ਸਾਰੇ ਇਮੇਜ ਨੂੰ ਜਿਹੜਾ ਸਾਡਾ ਦਹਿਸ਼ਤਗਰਦੀ ਚ ਪਾਉਣ ਦਾ ਸਭ ਤੋਂ ਮਾੜਾ ਰੋਲ ਭਾਰਤੀ ਹਕੂਮਤ ਔਰ ਹਿੰਦੂ ਤਵੀ ਜਿਹੜੀਆਂ ਉਹਨਾਂ ਦੀਆਂ ਸੰਸਥਾਵਾਂ ਨੇ ਉਹਨਾਂ ਨੇ ਪਲੇ ਕੀਤਾ ਹੋਇਆ ਲਗਾਤਾਰਤਾ ਨਾਲ। ਉਹ ਜੂਨ 84 ਤੋਂ ਬਾਅਦ ਵੀ, ਔਰ ਜਿਸ ਕਿਸਮ ਦੀ ਇੰਟਰਨੈਸ਼ਨਲ ਦਹਿਸ਼ਤਗਰਦੀ ਇਹਨਾਂ ਨੇ ਖੁਦ ਕੀਤੀ ਏਅਰ ਇੰਡੀਆ ਦੇ ਹਵਾਲੇ ਨਾਲ, ਅੱਜ ਵੀ ਆਸਟ੍ਰੇਲੀਆ 'ਚ ਉਹਦਾ ਹਵਾਲਾ ਦੇਣਗੇ ਏਅਰ ਇੰਡੀਆ, ਦੇਖੋ ਜੀ ਇਹ ਦਹਿਸ਼ਤਗਰਦ। ਔਰ ਆਲਰੇਡੀ ਅਸੀਂ ਵਿਕਟਮ ਹੈ ਹੇਟ ਕ੍ਰਾਈਮਸ ਦੇ, ਇਹ ਨਹੀਂ, ਇਹ ਤਾਂ ਖੁਦ ਹੇਟ ਫੈਲਾਉਣ ਵਾਲੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। Authentic Voices of South Asia,
ਇੰਟਰਨੈਸ਼ਨਲ ਮਦਰਸ ਡੇ ਨੂੰ ਸਮਰਪਿਤ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ 25 ਫਰਵਰੀ 2023 ਦਿਨ ਸ਼ਨੀਵਾਰ ਨੂੰ ਐਡਿਥ ਕੋਵਨ ਯੂਨੀਵਰਸਿਟੀ ਪਰਥ ਵੈਸਟਰਨ ਆਸਟ੍ਰੇਲੀਆ ਵਿਖੇ ਅਕੈਡਮਿਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸ਼ਾਮ ਨੂੰ 4 ਵਜੇ ਤੋਂ 8 ਵਜੇ ਤੱਕ ਦੋਹਾਂ ਪੰਜਾਬਾਂ ਅਤੇ ਕਸ਼ਮੀਰ ਦੇ ਵੱਖਰੇ ਡਾਇਲੈਕਟਸ, ਸੱਭਿਆਚਾਰ ਅਤੇ ਧਾਰਮਿਕ ਪੱਖ ਤੋਂ ਵਿਚਾਰਾਂ ਕੀਤੀਆਂ ਜਾਣਗੀਆਂ। ਵੈਸਟਰਨ ਆਸਟ੍ਰੇਲੀਆ ਦੇ ਸਮੂਹ ਨਿਵਾਸੀਆਂ ਨੂੰ ਇਸ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਐਗਜ਼ੈਕਟਿਵ ਹੈ ਐਗਜ਼ੈਕਟਿਵ ਆਈਟੀ ਸੈਕਟਰ 'ਚ। ਓਕੇ, ਐਗਜ਼ੈਕਟਿਵ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਹਿਲਾਂ ਆਪਾਂ ਇਸ਼ੂ ਲੈਣ ਤੋਂ ਪਹਿਲਾਂ ਆਪਣੇ ਜਿਹੜੇ ਲਾਈਵ ਚੈਟ ਤੇ ਸਾਡੇ ਜਿਹੜੇ ਵਿਊਅਰਸ ਨੇ ਉਹਨਾਂ ਬਾਰੇ ਆਪਾਂ ਉਹਨਾਂ ਨੂੰ ਰੈਕਗਨਾਈਜ਼ ਕਰ ਦਈਏ ਕਿ ਜਿਸ ਤਰ੍ਹਾਂ ਕਿ ਸਾਡੇ ਫਸਟ ਵਿਊਅਰਸ ਹੈਗੇ ਨੇ ਖਾਲਸਾ ਦੇਸ਼ ਪੰਜਾਬ ਲਿਖਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਿੰਘ ਗਰਚਾ ਜੀ ਲਿਖਦੇ ਨੇ ਖਾਲਸਾ ਜ਼ਿੰਦਾਬਾਦ। ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਦੀ ਆਈਡੀ ਤੋਂ ਆਏ ਨੇ ਸਾਡੇ ਕੋਲ ਡਾਕਟਰ ਸਾਹਿਬ ਤੋਂ ਤੇ ਭੈਣ ਨੀਰਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰੋ ਜੀ। ਐਂਡ ਪਾਲ ਸਿੰਘ ਗਰੇਵਾਲ ਵੀ ਸਾਡੇ ਕੋਲ ਆਏ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਕੇ ਜੀ ਫਤਿਹ ਬੁਲਾਉਂਦੇ ਨੇ। ਰਾਜਨਪ੍ਰੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਗੁਰਮੀਤ ਸਿੰਘ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਐਂਡ ਸਿੰਦਾ ਗਿੱਲ ਕਹਿੰਦੇ ਨੇ ਕਿ ਖਾਲਸਾ ਜ਼ਿੰਦਾਬਾਦ, ਵੋਟ ਫੋਰ ਖਾਲਿਸਤਾਨ ਐਂਡ ਐਵਰੀਬਾਡੀ ਨੇ ਲਿਖਿਆ। ਸੋ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਕਹਿੰਦੇ ਨੇ ਐਨਫ ਇਜ਼ ਐਨਫ, the US employers must take human resources decision in their own hands instead of delegating powers to their Hindu shaitani branch offices. बिल्कुल ठीक फरमाया बाजवा साहब ने। You may notice that majority of Brahmins and Baniyas hold the executive positions in the IT sector. The chain goes all the way down. ਇਹਦੇ ਚ ਕੋਈ ਸ਼ੱਕ ਨਹੀਂ ਹੈ। ਉਹ ਪੂਰਾ ਇੱਥੇ ਵੀ ਇਹਨਾਂ ਨੇ ਮਾਫੀਆ ਬਣਾਇਆ ਹੋਇਆ ਹੈ ਉੱਚੀ ਜ਼ਾਤ ਵਾਲਿਆਂ ਦਾ, ਸਵਰਨ ਜਾਤੀਆਂ ਜਿਹਨਾਂ ਨੂੰ ਕਹਿੰਦੇ ਨੇ। ਜ਼ੁਬੇਰ ਯਾਕੂਬ ਸਾਹਿਬ ਕਹਿੰਦੇ ਨੇ ਕਿ ਭਈ ਹਾਂ ਕਿ ਭਈ ਤੁਸੀਂ ਹਾਂਜੀ I totally agree with you that Tamil Nadu also want to get rid of from India. Tamil killed Rajiv Gandhi. जब खालिस्तान बन जाएगा फिर इंडिया फिफ्टी हो जाएगा। हाँ जी बस मेरा ख्याल है बाकियां ਨੂੰ ਅਸੀਂ ਇੱਥੇ ਕਿਉਂਕਿ ਮੈਂ ਘੜੀ ਵੱਲ ਦੇਖ ਰਹੇ ਹਾਂ ਔਰ ਅਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਅਸੀਂ 2-3 ਦਿਨ ਪਹਿਲਾਂ ਹੀ ਜੇ ਪ੍ਰੋਗਰਾਮ 'ਚ ਜਦੋਂ ਆਪਰੇਸ਼ਨ ਸੀਲ ਦਾ ਜ਼ਿਕਰ ਕੀਤਾ ਹੈ ਕਿ ਵੀ ਕਿਵੇਂ ਡਾਇਰੈਕਟ ਡੀਜੀਪੀ ਦੀ ਅਗਵਾਈ ਦੇ ਥੱਲੇ 1600 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ, ਸੈਂਕੜਿਆਂ ਨਾਕੇ ਔਰ ਚਾਰੋਂ ਸਟੇਟਾਂ ਹਿਮਾਚਲ, ਹਰਿਆਣਾ, ਰਾਜਸਥਾਨ ਔਰ ਜੰਮੂ ਕਸ਼ਮੀਰ ਉਸ ਨੂੰ ਬਲੌਕ ਕਰਕੇ ਕਿੰਨੇ ਸੌ ਵਹੀਕਲ ਕੀਤੇ ਗਏ। ਔਰ ਦੂਜਾ ਉਹਨੂੰ ਜਦੋਂ ਤੁਸੀਂ ਇਹਦੇ ਲਈ ਕੋਈ ਰਾਕਟ ਸਾਇੰਸ ਦੀ ਜ਼ਰੂਰਤ ਨਹੀਂ ਹੁੰਦੀ ਕਿ ਵੀ ਜੋ ਕੁਛ ਪੰਜਾਬ ਦੇ ਗਵਰਨਰ ਪ੍ਰੋਤ ਨੇ ਕਿਹਾ, ਅਮਿਤ ਸ਼ਾਹ ਨੇ ਕਿਹਾ ਜੀ ਖਾਲਿਸਤਾਨੀ ਰਗੜ ਦਿਆਂਗੇ, ਦੱਬ ਦਿਆਂਗੇ, ਪਨਪਨ ਨਹੀਂ ਦਿਆਂਗੇ, ਵਿਲ ਨਿਪ ਦਾ ਈਵਲ ਇਨ ਦਾ ਬਡ। ਔਰ ਫਿਰ ਇਹ ਆਪਰੇਸ਼ਨ ਸੀਲ ਤੋਂ ਬਾਅਦ ਅਸੀਂ ਉਸ ਪ੍ਰੋਗਰਾਮ 'ਚ ਕਿਹਾ ਸੀ ਕਿ ਵੀ ਇਹ ਮੈਨੂੰ ਇਹ ਅੰਦਾਜ਼ਾ ਹੋ ਰਿਹਾ ਕਿ ਵੀ ਆਲਰੇਡੀ ਸੈਂਟਰਲ ਏਜੰਸੀਜ਼ ਨੇ ਜਿਹੜਾ ਨੈਕਸਟ ਸਿੱਖ ਨਸਲਕੁਸ਼ੀ ਫਾਈਨਲ ਸੋਲੂਸ਼ਨ ਦੇ ਲਈ ਰਾਹ ਪੱਧਰਾ ਕਰ ਲਿਆ ਔਰ ਇਹ ਉਸ ਦੀ ਰਿਹਰਸਲ ਹੋ ਰਹੀ ਹੈ। ਔਰ ਅੱਜ ਜਦੋਂ ਕਿ ਕਿਉਂਕਿ ਬੁੱਧਵਾਰ ਸਾਡਾ ਪ੍ਰੋਗਰਾਮ ਅੱਜ ਦੀ ਆਵਾਜ਼ ਪ੍ਰੋਗਰਾਮ 'ਚ ਹੁੰਦਾ ਹੈ ਔਰ ਇਸ ਨਾਲ ਸੰਬੰਧਿਤ ਸਵਾਲ ਵੀਰ ਸੁਖਦੇਵ ਸਿੰਘ ਗਿੱਲ ਹੋਰਾਂ ਨੇ ਪੁੱਛਿਆ ਤੇ ਉਹਦੇ 'ਚ ਉਹਨਾਂ ਨੇ ਇਹੀ ਕਿਹਾ ਕਿ ਜੀ ਤੁਸੀਂ ਤਾਂ ਅਜੇ ਕੁਝ ਦਿਨ ਪਹਿਲਾਂ ਹੀ ਇਹ ਕਿਹਾ ਸੀ ਔਰ ਇਹ ਲੱਗਦਾ ਹੈ ਕਿ ਵੀ ਉਸ ਦੀ ਤਿਆਰੀ ਇਹਨਾਂ ਨੇ ਕਰ ਲਈ ਹੋਈ ਹੈ ਔਰ ਉਹ ਅਨਲੀਸ਼ ਕਰ ਦਿੱਤਾ ਹੈ। ਕਿਉਂਕਿ ਅੱਜ 2-3 ਖਬਰਾਂ ਪ੍ਰੋਮੀਨੈਂਟਲੀ, ਪਹਿਲੀ ਤਾਂ ਹਾਲਾਂਕਿ ਕੱਲ ਦੇ ਹਵਾਲੇ ਨਾਲ ਹੀ ਨਿਊਜ਼ 18 ਤੇ ਮੈਂ ਰਾਤ ਲੇਟ ਆਵਰਸ ਤੱਕ ਦੇਖਿਆ ਜਾ ਕੇ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਿਸ ਕਿਸਮ ਦਾ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਕਿ ਪਹਿਲਾਂ ਤਾਂ ਇਹ ਕਿ ਜੀ ਅੰਮ੍ਰਿਤਪਾਲ ਸਿੰਘ ਨੇ ਅਮਿਤ ਸ਼ਾਹ ਨੂੰ ਧਮਕੀ ਦਿੱਤੀ ਕਿ ਤੂੰ ਇੰਦਰਾ ਗਾਂਧੀ ਦਾ ਹਸ਼ਰ ਯਾਦ ਕਰ ਲੈ। ਦੂਸਰਾ ਔਰ ਹੁਣ ਏਜੰਸੀਆਂ ਜਿਹੜੀਆਂ ਨੇ ਉਹ ਐਕਟ ਕਰਨਗੀਆਂ, ਗ੍ਰਿਫਤਾਰੀ ਹੋ ਸਕਦੀ ਹੈ ਔਰ ਕ੍ਰਸ਼ ਕੀਤਾ ਜਾਏਗਾ ਇਹ ਉਹ। ਹਾਲਾਂਕਿ ਹਕੀਕਤਨ ਇਹ ਗੱਲ ਬਿਲਕੁਲ ਇਸ ਦੇ ਬਰਕਸ ਅਮਿਤ ਸ਼ਾਹ ਨੇ ਇਸ ਕਿਸਮ ਦੀ ਬਿਆਨਬਾਜ਼ੀ ਕੀਤੀ ਔਰ ਇਹ ਕੁਦਰਤੀ ਸਿੱਖ ਤਾਂ ਕਹੇਗਾ ਕਿ ਭਾਈ ਜੇ ਤੁਸੀਂ ਸਮਝਦੇ ਹੋ ਕਿ ਜ਼ੁਲਮ ਜਾਂ ਜ਼ਬਰ ਨਾਲ
ਤੁਸੀਂ ਸਾਡੀ ਖਾਲਿਸਤਾਨ ਦੀ ਆਵਾਜ਼ ਦੱਬ ਲੋਗੇ। ਤੇ ਇਹੀ ਕੰਮ ਇੰਦਰਾ ਗਾਂਧੀ ਨੇ ਕੀਤਾ ਸੀ ਕਿ ਵੀ ਉਹਨਾਂ ਨੇ ਦੱਬ ਲਈ ਆਵਾਜ਼। ਹੁਣ ਇਹ ਤਾਂ ਇੱਕ ਨੈਚੁਰਲ ਰਿਸਪੌਂਸ ਹੈ, ਲੇਕਿਨ ਇਹਨੂੰ ਇਵੇਂ ਬਣਾ ਦਿੱਤਾ ਗਿਆ ਕਿ ਜਿਵੇਂ ਇੰਦਰਾ ਗਾਂਧੀ ਨੂੰ ਜਿਵੇਂ ਮਾਰਿਆ ਤੈਨੂੰ ਵੀ ਨਹੀਂ ਛੱਡਣਾ ਹੈ। ਹਾਲਾਂ ਮਤਲਬ ਜੋ ਮਰਜ਼ੀ ਕੱਢੀ ਜਾਣ, ਲੇਕਿਨ ਇਨ ਦਾ ਐਂਡ ਆਫ ਦਾ ਡੇ ਇਹ ਤਾਂ ਹਰ ਇੱਕ ਨੂੰ ਪਤਾ ਹੀ ਹੈ ਕਿ ਭਾਈ ਜਿਹੜਾ ਜ਼ੁਲਮ ਕਰੇਗਾ। ਔਰ ਮੈਂ ਅਕਸਰ ਉਹ ਇੱਕ ਉਸ FIR ਜਿਹੜੀ ਜਦੋਂ ਇੰਦਰਾ ਗਾਂਧੀ ਦੀ ਸੋਧੀ ਗਈ ਤੇ ਉਹ ਇੱਕ ਗਵਾਹੀ ਉਹਨਾਂ ਨੇ ਲਿਆਂਦੀ ਹਰਿਆਣਵੀ ਜਾਟ ਵਿਟਨੈਸ ਸਟੈਂਡ ਤੇ, ਜਿਹੜਾ ਪੁਲਿਸ ਦੇ ਵਿੱਚ ਆਫੀਸ਼ੀਅਲ ਸੀ ਜੂਨੀਅਰ ਜਾਂ ਸੀਨੀਅਰ, ਕਿ ਜੀ ਇਹ ਉਹਨੇ ਹੁਣ ਇਹਨਾਂ ਨੂੰ ਕਿਉਂਕਿ ਬੇਅੰਤ ਸਿੰਘ ਕੇਰ ਸਿੰਘ ਦਾ ਮੌਕੇ ਤੇ ਮਾਰਤੇ, ਬੇਅੰਤ ਸਿੰਘ ਔਰ ਸ਼ਹੀਦ ਬੇਅੰਤ ਸਿੰਘ ਮੌਕੇ ਤੇ ਮਾਰਤੇ ਸੀ, ਸਤਵੰਤ ਸਿੰਘ ਔਰ ਕੇਰ ਸਿੰਘ ਉਹਨਾਂ ਨੂੰ ਮੁੱਖ ਦੋਸ਼ੀ ਬਣਾ ਕੇ, ਔਰ ਉਹਨਾਂ 'ਚ ਇੱਕ ਬਲਬੀਰ ਸਿੰਘ ਵੀ ਸ਼ਾਮਲ ਕੀਤਾ ਸੀ ਇੰਸਪੈਕਟਰ, ਜਿਹਨੂੰ ਪਹਿਲਾਂ ਡੈਥ ਸੈਂਟੈਂਸ ਦਿੱਤੀ, ਹਾਈ ਕੋਰਟ 'ਚ ਬਰੀ ਹੋਇਆ। ਤੇ ਉਹਨੂੰ ਲਿਆਂਦਾ ਗਿਆ ਹਰਿਆਣਵੀ ਜਾਟ। ਉਹਨੇ ਕਿਹਾ ਜੀ ਮੈਂ ਖੁਦ ਸੁਣਿਆ ਆਪਣੇ ਕੰਨਾਂ ਦੇ ਨਾਲ ਕਿ ਬੇਅੰਤ ਸਿੰਘ ਸਤਵੰਤ ਸਿੰਘ ਇਹ ਤਾਂ ਆਪਸ ਸਲਾਹ ਕਰਦੇ ਹੁੰਦੇ ਸੀ ਵੀ ਇੰਦਰਾ ਗਾਂਧੀ ਨੇ ਜਿਹੜਾ ਉਹ ਹਮਲਾ ਕੀਤਾ ਸਾਡੀ ਧਾਰਮਿਕ ਥਾਂ ਤੇ, ਔਰ ਇਹਨੂੰ ਅਸੀਂ ਛੱਡਣਾ ਨਹੀਂ ਹੈ। ਤੇ ਉਸ ਨੂੰ ਉਹ ਪੁੱਛਦਾ ਹੈ ਜਿਹੜਾ ਕਾਊਂਟਰ ਜਿਰਾ ਕਰਨ ਵਾਲਾ ਵਕੀਲ ਹੈ कि ये बात तुमने पहले क्यों नहीं बताई? उन्होंने कहा जी जनाब बताने वाली क्या बात थी, ये तो मालूम ही था कि इंदिरा गांधी ने इनके दरबार साहब पे हमला किया, सिखों ने इसको छोड़ना नहीं है। ਹੁਣ ਇਹਨਾਂ ਨੂੰ ਕਹਾਣੀ ਬਣਾਉਣ ਦੀ ਕੀ ਲੋੜ ਹੈ ਕਿ ਅਮਿਤ ਸ਼ਾਹ ਨੂੰ ਧਮਕੀ ਦਿੱਤੀ ਕਿ ਭਾਈ ਕਰ ਲੋ ਜ਼ੁਲਮ। ਉਹਨਾਂ ਨੇ ਇਹੀ ਕਿਹਾ ਵੀ ਜੇ ਤੁਸੀਂ ਸਮਝਦੇ ਹੋ ਕਿ ਵੀ ਜ਼ੁਲਮ ਦੇ ਨਾਲ ਆਵਾਜ਼ ਬੰਦ ਹੋ ਸਕਦੀ ਹੈ ਤੇ ਫਿਰ ਇੰਦਰਾ ਗਾਂਧੀ ਜਾਂ ਤੁਸੀਂ 18ਵੀਂ ਸਦੀ ਜਾਂ ਕਿਤੇੋਂ ਵੀ ਫਿਰ ਸਿੱਖਾਂ ਦਾ, ਔਰ ਉਹਦੇ ਚ ਤੁਹਾਨੂੰ ਕੋਈ ਸਾਡੇ ਨੈਰੇਟਿਵ ਦੀ ਲੋੜ ਨਹੀਂ। ਸਤਪਾਲ ਮਲਿਕ ਜਿਹੜਾ ਇਹਨਾਂ ਦਾ ਹੀ ਬਣਾਇਆ ਹੋਇਆ ਪੱਕਾ ਵੈਸਟਰਨ ਯੂਪੀ ਦਾ ਬੀਜੇਪੀ ਦਾ ਬੰਦਾ, ਉਹ ਮੇਘਾਲਿਆ ਦਾ ਗਵਰਨਰ, ਜਦੋਂ ਕਿਸਾਨ ਮੂਵਮੈਂਟ ਚੱਲੀ ਔਰ ਉਹਨੇ ਮੋਦੀ ਨੂੰ ਕੀ ਸਲਾਹ ਦਿੱਤੀ ਸੀ, ਉਹਨੇ ਇਹੀ ਕਿਹਾ ਸੀ ਕਿ ਵੀ ਇਸ ਮਾਮਲੇ को, और वो अजय भी ਉਹਦੀਆਂ ਵੀਡੀਓ ਕਲਿੱਪਸ ਘੁੰਮਦੀਆਂ कि इस मामले को सुलझा लो, ये सिख छोड़ने वाले नहीं हैं। इंदिरा गांधी ने अकाल तख्त को तोड़ा था, उसने मृत्युंजय यज्ञ भी किया। और बाद मैं जाके देखा भी वो एक शिव जी का एक हुंदा भी पता नहीं किहदी कोठी चों ने कहना ये बात मुझे अरुण नेहरू ने बताई, लेकिन मृत्युंजय यज्ञ वो कि मृत्यु के उत्ते विक्ट्री हो जाए शिव जी नाल जोड़ के उन्होंने वो पूरा पता नहीं किन्ना खर्च किया होगा, तांत्रिक यज्ञ होंदा है। कहना उसने मृत्युंजय यज्ञ भी किया, सिखों ने उसको छोड़ा नहीं, वो छोड़ने वाले नहीं है। वो जाके इंग्लैंड में मारा था सिख ने उसको, डायर को और दूसरा। सो ये गल कोई लेकिन जिस तरीके नाल इनू तुहानू पता हुंदा भी प्लांटेड स्टोरीज कित्थे ने, वो प्लांट कीतियां गई हैं। उस तो ये गल साबित हुई कि भी ये हुण पंजाब दे विच क्रैकडाउन दे नां थल्ले ये होएगा। और दो तीन खबरां जिहड़ियां जदों नाल दी नाल एक पासे ऑपरेशन नाका आया, फिर खबर आई CBI ਵੱਲੋਂ पंजाब च 50 ਥਾਵਾਂ ਤੇ ਛਾਪੇਮਾਰੀ, ਅਨਾਜ ਵਪਾਰੀਆਂ, ਚੌਲ ਮਿਲ ਮਾਲਕਾਂ ਤੇ ਮੌਜੂਦਾ ਤੇ ਸੇਵਾ ਮੁਕਤ ਅਧਿਕਾਰੀਆਂ ਦੇ ਟਿਕਾਣਿਆਂ ਤੇ ਤਲਾਸ਼ੀ। ਹੁਣ ਇਹ ਵੀ ਆਪਣੇ ਆਪ 'ਚ ਖਬਰ ਦੱਸਦੀ ਸੀ ਕਿ ਬਈ ਫਿਰ ਇਹ ਤਾਂ CBI ਦੇ ਛਾਪੇ, ਫਿਰ NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ 8 ਸੂਬਿਆਂ ਦੇ ਵਿੱਚ, ਜਿਹਦੇ 'ਚ ਉਹਨਾਂ ਨੇ ਕਿਹਾ ਜੀ ਕਿ ਬਹੁਤ ਹਥਿਆਰ ਬਰਾਮਦ ਹੋਏ। ਇਹ ਗੈਂਗਸਟਰਾਂ ਦੇ ਔਰ ਕਨੈਕਸ਼ਨ ਕੀ ਨੇ ਪੰਜਾਬ ਦੇ ਗੈਂਗਸਟਰਾਂ ਨਾਲ, ਉਹਨਾਂ 'ਚ ਰਾਜਸਥਾਨ, ਮੱਧ ਪ੍ਰਦੇਸ਼, 8 ਸੂਬਿਆਂ 'ਚ NIA ਦੇ ਰੇਡ, ਜਿਨ੍ਹਾਂ 'ਚ ਮੋਸਟਲੀ ਸਿੱਖ ਪਰਿਵਾਰਾਂ ਨੂੰ ਟਾਰਗੇਟ ਕੀਤਾ ਹੈ ਜਾਂ ਕੀਤਾ ਹੋਏਗਾ, ਜਿਨ੍ਹਾਂ ਦੇ ਬਾਰੇ ਸਾਨੂੰ ਨਹੀਂ ਵੀ। ਪੰਜਾਬ ਵਾਲੇ ਤਾਂ ਸਿੱਧੇ ਹੀ CBI ਦੇ 50 ਥਾਵਾਂ ਤੇ ਛਾਪੇ। ਤੇ ਫਿਰ ਨਾਲ ਦੀ ਨਾਲ ਖਬਰ ਕਿ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ 'ਚ ਹੋਏ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਤਜਿੰਦਰ ਤੀਜਾ। ਹੁਣ ਤਜਿੰਦਰ ਤੀਜਾ ਉਹਨੂੰ ਗੈਂਗਸਟਰ ਕਿ ਜੀ 40 ਕੇਸ, ਇਹਨੇ ਫਲਾਣੇ ਹੌਲਦਾਰ ਨੂੰ ਮਾਰ ਕੇ ਦੌੜ ਗਏ ਸੀ, ਇਹ ਸਾਰੀ ਕਹਾਣੀ। ਔਰ ਜਿਹੜੀ ਇਹ ਸਾਰੀ ਬੱਸੀ ਪਠਾਣਾ ਦੇ ਵਿੱਚ ਇਹ ਮੁਕਾਬਲਾ ਕੀਤਾ ਗਿਆ। ਔਰ ਐਂਟੀ ਗੈਂਗ ਜਿਹੜੀ ਹੈ ਵਾਰਫੇਅਰ ਟਾਸਕ ਫੋਰਸ, ਜਿਹੜੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ, ਉਹਨਾਂ ਨੂੰ ਪੁਲਿਸ ਨੇ ਬਣਾਈ ਹੋਈ ਹੈ। ਜੇ ਉਹਨਾਂ ਦੇ ਨਾਲ ਮੁਕਾਬਲਾ ਹੋਇਆ, ਉਹਨਾਂ ਨੇ ਗੋਲੀਆਂ ਦੀ ਵਿਛਾੜ ਕੀਤੀ, ਇਧਰੋਂ ਹੋਈ, ਇਹ ਜਿਹੜੇ ਨੇ ਉਹ ਮਾਰੇ ਗਏ 3, ਜਿਨ੍ਹਾਂ ਦੇ ਵਿੱਚ ਤਜਿੰਦਰ ਤੀਜਾ ਵੀ ਸੀ। ਔਰ ਪੁਲਿਸ ਦਾ ਇੱਕ ਫਲਾਣਾ ਜ਼ਖਮੀ, ਕਿਉਂਕਿ ਜਿਨ੍ਹਾਂ ਨੇ 1980 ਦਾ ਦੌਰ ਪੰਜਾਬ ਦੇ ਵਿੱਚ ਦੇਖਿਆ ਹੋਇਆ, ਉਹਨਾਂ ਨੂੰ ਪਤਾ ਹੈ ਕਿ ਵੀ ਫੇਕ ਐਨਕਾਊਂਟਰ ਕੀ ਹੁੰਦਾ ਹੈ। ਔਰ ਮੈਨੂੰ ਯਾਦ ਹੈ ਕਿ ਜਦੋਂ 1990-91 ਚ ਇੱਥੇ ਅਸਾਈਲਮ ਕੇਸਿਸ ਅਪਲਾਈ ਹੋਣੇ ਸ਼ੁਰੂ ਹੋਏ, ਤੇ ਜਿਹਦੇ ਚ ਜੇ ਕਿਸੇ ਨੂੰ ਸਪੋਰਟ ਲੈਟਰ ਦਿੱਤਾ ਮੈਂ ਵੀ, ਤਾਂ ਮੈਂ ਲਿਖਣਾ ਫੇਕ ਐਨਕਾਊਂਟਰ। ਹੁਣ ਅਮਰੀਕਾ ਦੇ ਵਿੱਚ ਫੇਕ ਐਨਕਾਊਂਟਰ ਨੂੰ ਸਮਝਿਆ ਨਹੀਂ ਸੀ, ਜਿਵੇਂ
ਜੇ ਤੁਸੀਂ ਇਹ ਕਹੋ ਕਿ ਜੀ ਅਸੀਂ ਤਾਂ ਫਿਰ ਜਦੋਂ ਪੁਲਿਸ ਨੇ ਜ਼ੁਲਮ ਕੀਤੇ ਤੇ ਅੰਡਰਗਰਾਉਂਡ ਹੋ ਗਏ, ਤੇ ਹੁਣ ਇਹ ਸਾਰੀਆਂ ਟਰਮਸ ਬ੍ਰਿਟਿਸ਼ ਪੀਰੀਅਡ ਜਾਂ ਉਹਨਾਂ ਦੇ ਨਾਲ ਜੁੜੀਆਂ ਨੇ। ਇੱਥੇ ਉਹਨਾਂ ਨੇ ਫਿਰ ਵਕੀਲਾਂ ਨੂੰ ਨੇ ਕਰੈਕਟ ਕਰਨਾ, ਹੁਣ ਕਹਿਣ ਵਾਲਿਆਂ ਨੇ ਕਹਿਣਾ ਜੀ ਮੈਂ ਤਾਂ ਇੰਨੀ ਦੇਰ ਅੰਡਰਗਰਾਉਂਡ ਰਿਹਾ, ਉਹਨਾਂ ਨੇ ਕਹਿਣਾ ਲਿਖਣਾ ਕਿ ਅੰਡਰਗਰਾਉਂਡ ਬ੍ਰੈਕਟ 'ਚ ਲਿਖਣਾ ਇਨ ਦਾ ਹਾਈਡਿੰਗ, ਨਹੀਂ ਕਿ ਵੀ ਇਹ ਉਹਨਾਂ ਨੇ ਕਿਹਾ ਮੈਂ ਅੰਡਰਗਰਾਉਂਡ ਤਾਂ ਅਮਰੀਕਨਾਂ ਦੀ ਜ਼ਮੀਨ ਪੁੱਟ ਕੇ ਥੱਲੇ ਭੌਰੇ 'ਚ ਵੜ ਗਏ, ਕੀ ਹੋਇਆ ਵੀ ਇਨ ਦਾ ਹਾਈਡਿੰਗ। ਇਸੇ ਤਰ੍ਹਾਂ ਜਦੋਂ ਫੇਕ ਐਨਕਾਊਂਟਰ ਹੋਣਾ ਤੇ ਉਹਨਾਂ ਨੂੰ ਇਹ ਨਹੀਂ ਸੀ, ਕਿਉਂਕਿ ਇੱਥੇ ਤਾਂ ਹੁੰਦੇ ਨਹੀਂ, ਤੇ ਇਹ ਟਰਮ ਹੀ ਨਹੀਂ ਸੀ ਵੀ ਝੂਠਾ ਕਿਵੇਂ। ਫਿਰ ਉਹਦੇ ਲਈ ਟਰਮ ਜਿਹੜੀ ਹੋਣੀ ਬ੍ਰੈਕਟ ਸਟੇਜਡ ਐਨਕਾਊਂਟਰ, ਫੇਕ ਦਾ ਮਤਲਬ ਹੈ ਸਟੇਜਡ ਐਨਕਾਊਂਟਰ, ਕਿ ਬੰਦੇ ਤੁਹਾਡੀ ਹਿਰਾਸਤ 'ਚ ਨੇ, ਜੇਲ੍ਹ 'ਚੋਂ ਤੁਸੀਂ ਕੱਢੇ ਨੇ, ਤੁਸੀਂ ਇੱਕ ਪੂਰਾ ਜੋ 90ਵਿਆਂ 'ਚ ਕਰਦੇ ਸੀ, ਕੋਈ ਨਹਿਰ ਦੇ ਕੰਢੇ, ਕੋਈ ਰੋਈ ਦੇ ਵਿੱਚ, ਕੋਈ ਕਿਸੇ ਹੋਰ ਥਾਂ ਤੇ, ਪਹਿਲਾਂ ਸਵੇਰੇ ਹੀ ਪੁਲਿਸ ਹਰਲ ਕਰਦੀ ਸੀ, ਫਿਰ ਥਾਂ ਲੱਭਦੇ ਸੀ, ਫਿਰ ਕੋਈ ਦਰਖਤ ਦੇ ਨੇੜੇ ਤੇੜੇ ਦੇਖਦੇ ਸੀ, ਫਿਰ ਲੋਕਾਂ ਨੂੰ ਨੇੜੇ ਨਹੀਂ ਸੀ ਆਣ ਦਿੰਦੇ, ਹਵਾ 'ਚ ਗੋਲੀਆਂ ਗਾਲੀਆਂ ਚਲਾਉਂਦੇ ਸੀ, ਫਿਰ ਉਹਨਾਂ ਨੂੰ ਲਿਆ ਕੇ ਉੱਥੇ ਮਾਰ ਕੇ ਤੇ ਬਾਅਦ ਦੇ ਵਿੱਚ ਜਿਹੜਾ ਉਹ ਖਬਰ ਲੱਗੀ ਹੁੰਦੀ ਸੀ ਫਲਾਣੀ ਥਾਂ, ਫੋਟੋਆਂ ਉਹਦੀਆਂ ਲੱਗੀਆਂ ਸੀ ਕਿ ਜੀ ਨਹਿਰ ਦੇ ਕੰਢੇ ਮੁਕਾਬਲਾ ਹੋਇਆ, ਇਹ ਜਾ ਰਹੇ ਸੀ, ਪੁਲਿਸ ਦੀ ਗੱਡੀ ਆ ਗਈ ਅੱਗੋਂ, ਨਾਕਾ ਲੱਗਾ ਸੀ। ਉਹ ਜਿਹੜਾ ਫੇਕ ਐਨਕਾਊਂਟਰ ਇੱਥੇ ਫਿਰ ਫੇਕ ਸਟੇਜਡ ਐਨਕਾਊਂਟਰ ਕਹਿਣ ਲੱਗ ਗਏ। ਔਰ ਇਹ ਜੇ ਤੁਸੀਂ ਇਸ ਸਾਰੀ ਕਹਾਣੀ ਨੂੰ ਜਿਹਦੇ ਵਿੱਚ ਕਿ ਇਹ ਤਿੰਨੋਂ ਹੀ ਤਜਿੰਦਰ ਤੇਜਾ ਔਰ ਇਹ ਦੂਸਰੇ ਉਹਨਾਂ ਦੇ ਦੋ ਸਾਥੀ ਜਿਹੜੇ ਨੇ ਉਹ ਮਾਰੇ ਗਏ ਨੇ, ਇਹ ਬਿਲਕੁਲ ਫੇਕ ਸਟੇਜਡ ਐਨਕਾਊਂਟਰ ਹੈ। ਔਰ ਇਹ ਹੁਣ ਇੱਕ ਉਸ ਦੌਰ ਦੀ ਸ਼ੁਰੂਆਤ ਹੈ, ਕਿਉਂਕਿ ਇਸ ਤੋਂ ਪਹਿਲਾਂ ਮਾਹੌਲ ਤਾਂ ਉਹਨਾਂ ਨੇ ਸਿਰਜਿਆ ਹੋਇਆ ਹੈ। ਹੁਣ ਇੱਕ ਵੱਡਾ ਕਬੱਡੀ ਟੂਰਨਾਮੈਂਟ ਜਿਹੜਾ ਸਿੱਧੂ ਮੂਸੇਵਾਲਾ ਦੇ ਨਾਂ ਤੇ ਆਰਗੇਨਾਈਜ਼ ਕੀਤਾ ਗਿਆ ਹੈ, ਉਹਨਾਂ ਦੇ ਪਿਤਾ ਬਲਕੌਰ ਸਿੰਘ ਉਹਦੇ ਚ ਐਜ਼ ਏ ਚੀਫ ਗੈਸਟ ਸ਼ਾਮਲ ਸੀ। ਫਾਈਨਲ ਮੈਚ ਹੋਣ ਤੋਂ ਪਹਿਲਾਂ ਉਹਨੂੰ ਰੋਕ ਦਿੱਤਾ ਗਿਆ ਉਸ ਟੂਰਨਾਮੈਂਟ ਨੂੰ, ਔਰ ਇਹ ਕਿਹਾ ਗਿਆ ਕਿ ਜੀ ਗੈਂਗਸਟਰਾਂ ਦੀ ਧਮਕੀ ਆਈ ਹੈ ਕਿ ਇਹ ਨਹੀਂ ਹੋਣ ਦੇਣਾ ਔਰ ਬੰਦ ਕਰ ਦਿੱਤਾ। ਹੁਣ ਇਹ ਵੀ ਤੁਸੀਂ ਇਹ ਅਜੇ 2 ਦਿਨ ਪਹਿਲਾਂ ਦੀ ਖਬਰ ਹੈ, ਇਧਰੋਂ ਅੰਮ੍ਰਿਤਪਾਲ ਸਿੰਘ ਨਾਲ ਜੁੜੀ ਖਬਰ ਜਿਹੜੀ ਹੈ, ਜਿਸ ਅੰਦਾਜ਼ ਉਹਨਾਂ ਦੇ ਸਾਥੀਆਂ ਨੂੰ ਵੀ ਫੜਿਆ ਗਿਆ ਹੈ। ਇੱਕ ਕਿਸੇ ਉਹ ਜਾਲੀ ਜਿਹੇ ਨੂੰ ਖੜਾ ਕੀਤਾ ਗਿਆ ਜੀ, ਧਰਮ ਦਾ ਪ੍ਰਚਾਰਕ, ਉਹਨੇ ਕਿਹਾ ਜੀ ਮੈਨੂੰ ਅੰਮ੍ਰਿਤਪਾਲ ਸਿੰਘ ਔਰ ਉਹਦੇ ਸਾਥੀਆਂ ਨੇ ਕੁੱਟਿਆ, ਮਾਰਿਆ, ਮੇਰੇ ਪੈਸੇ ਲੁੱਟ ਖੋਹ ਦੇ ਕੇਸ ਉਹਨਾਂ ਤੇ ਪਾ ਦਿੱਤੇ, ਬੰਦੇ ਚੁੱਕ ਲਏ। ਹੁਣ ਇਹ ਉਹੀ ਮਾਹੌਲ ਹੈ। ਔਰ ਜੇ ਤੁਸੀਂ ਇਸ ਨੂੰ ਪੰਜਾਬ ਦੇ ਗਵਰਨਰ ਉਸ ਦੇ ਬਿਆਨ ਦੇ ਨਾਲ ਜੋੜ ਕੇ ਦੇਖੋ, ਪ੍ਰੋਤ ਦੇ ਔਰ ਅਮਿਤ ਸ਼ਾਹ ਦੇ ਬਿਆਨ ਨਾਲ, ਔਰ ਇਹ ਜੋ ਕੁਛ ਭਗਵੰਤ ਮਾਨ, ਜਦੋਂ ਕਿ ਅਸੀਂ ਇਹ ਦੇਖਦੇ ਹਾਂ ਕਿ ਕਿਸ ਕਿਸਮ ਦਾ ਛਲੈਡਾ ਜਿਹਾ ਜਿਹੜਾ ਉਹ ਰੋਲ ਅਦਾ ਕਰ ਰਿਹਾ, ਤੇ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ ਪਹਿਲਾਂ ਤਾਂ ਉਹਨਾਂ ਨੇ ਲੋਕਾਂ ਦੇ ਵਿੱਚ ਖੌਫ ਪੈਦਾ ਕੀਤਾ ਕਿ ਜੀ ਇਹ ਗੈਂਗਸਟਰ ਹੈ, ਇਹ ਦਿਨੇ ਐਕਟਿਵ, ਰਾਤੀ ਐਕਟਿਵ, ਫਲਾਣੇ ਨੂੰ ਚਿੱਠੀ ਲਿਖਤੀ, ਇਧਰ ਨੂੰ ਕਰਤੀ, ਕੈਨੇਡਾ ਦੌੜ ਗਏ, ਅਮਰੀਕਾ ਦੌੜ ਗਏ, ਪਾਕਿਸਤਾਨ ਨਾਲ ਵੀ ਜੋੜ ਦਿੱਤਾ। ਔਰ ਹੁਣ ਇਹ ਸਾਰਾ ਮਾਹੌਲ ਮੈਨੂੰ ਇਹ ਲੱਗਦਾ ਹੈ ਕਿ ਆਲਰੇਡੀ ਉਹਨਾਂ ਨੇ ਆਪਰੇਸ਼ਨ ਫਾਈਨਲ ਸੋਲੂਸ਼ਨ, ਜਿਹਦੇ ਥੱਲੇ ਆਉਣ ਵਾਲੇ ਪੀਰੀਅਡ ਝੂਠੇ ਕੇਸ ਵੀ ਹੋਣਗੇ, ਮੁਕਾਬਲੇ ਵੀ ਹੋਣਗੇ, ਗੈਂਗਸਟਰ ਕਹਿ ਕੇ ਮਾਰੇ ਜਾਣਗੇ। ਔਰ ਕੱਲਾ ਇਹੀ ਨਹੀਂ, ਕਿਉਂਕਿ ਇਸ ਸਾਰੇ ਦੇ ਨਾਲ ਉਹ ਸਾਰਾ ਮਾਫੀਆ ਵੀ ਜਿਹੜਾ ਡਰੱਗ ਮਾਫੀਆ ਹੈ, ਬਿਊਰੋਕਰੈਟ, ਪੁਲਿਸ, ਕਿਉਂਕਿ ਜਦੋਂ ਤੁਸੀਂ ਦੂਸਰੀ ਖਬਰ ਬਲਵਿੰਦਰ ਸਿੰਘ ਸੇਖੋਂ ਜਿਹੜਾ ਐਕਸ DSP ਹੈ, ਉਹਨਾਂ ਨੇ ਜਿਵੇਂ ਐਕਸਪੋਜ਼ ਕੀਤਾ ਕਿ ਜੀ ਇਹ ਜਿਹੜਾ ਸੁਰੇਸ਼ ਅਰੋੜਾ ਔਰ ਦਿਨਕਰ ਔਰ ਇਹ ਮੇਨ ਪੰਜਾਬ ਦੇ ਵਿੱਚ ਜਿਹੜੇ ਇਹ ਨੇ ਅਸਲੀ ਡਰੱਗ ਮਾਫੀਆ ਜਾਂ ਦੂਜਾ, ਉਸ ਦੇ ਉੱਤੇ ਮਾਨਹਾਨੀ ਦਾ, ਔਰ ਉਹਨੂੰ ਫੜ ਲਿਆ ਕਿਉਂਕਿ ਇਹ ਇਹਨਾਂ ਨੇ ਦੇਖਿਆ ਕਿ ਪੰਜਾਬ ਚੋਂ ਡਾਈਸੈਂਟ ਦੀ ਚੈਲੰਜ ਦੀ ਆਵਾਜ਼ ਨਿਕਲ ਰਹੀ ਹੈ। ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਇਸ ਤੋਂ ਵੀ ਵਰਸਟ ਹਾਲਾਤ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਹੋਣਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤੀਆਂ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ, authentic voices of South Asia,
ਇੰਟਰਨੈਸ਼ਨਲ ਮਦਰਸ ਡੇ ਨੂੰ ਸਮਰਪਿਤ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ 25 ਫਰਵਰੀ 2023 ਦਿਨ ਸ਼ਨੀਵਾਰ ਨੂੰ ਐਡਿਥ ਕੋਵਨ ਯੂਨੀਵਰਸਿਟੀ ਪਰਥ ਵੈਸਟਰਨ ਆਸਟ੍ਰੇਲੀਆ ਵਿਖੇ ਅਕੈਡਮਿਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸ਼ਾਮ ਨੂੰ 4 ਵਜੇ ਤੋਂ 8 ਵਜੇ ਤੱਕ ਦੋਹਾਂ ਪੰਜਾਬਾਂ ਅਤੇ ਕਸ਼ਮੀਰ ਦੇ ਵੱਖਰੇ ਡਾਇਲੈਕਟਸ, ਸੱਭਿਆਚਾਰ ਅਤੇ ਧਾਰਮਿਕ ਪੱਖ ਤੋਂ ਵਿਚਾਰਾਂ ਕੀਤੀਆਂ ਜਾਣਗੀਆਂ। ਵੈਸਟਰਨ ਆਸਟ੍ਰੇਲੀਆ ਦੇ ਸਮੂਹ ਨਿਵਾਸੀਆਂ ਨੂੰ ਇਸ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਗੁਲਾਮੀ ਕਿਸ ਨੂੰ ਕਹਿੰਦੇ ਨੇ। ਇਸ ਦਾ ਇੱਕ ਹੋਰ ਸਬੂਤ ਮਸ਼ਹੂਰ ਕਵੀ ਜਾਵੇਦ ਅਖਤਰ ਦੀ ਲਾਹੌਰ ਫੇਰੀ ਤੋਂ ਮਿਲਦਾ। ਫੈਜ਼ ਅਹਿਮਦ ਫੈਜ਼ ਦੀ ਯਾਦ ਵਿੱਚ ਲਾਹੌਰ ਵਿੱਚ ਹੋਏ ਇੱਕ ਸਮਾਗਮ ਵਿੱਚ ਜਾਵੇਦ ਅਖਤਰ ਨੇ ਪਾਕਿਸਤਾਨ ਨੂੰ ਦਹਿਸ਼ਤਗਰਦੀ ਦੀ ਜ਼ਿੰਮੇਵਾਰੀ ਹੈ ਉਹ ਠਹਿਰਾਇਆ। ਸੋ ਹਮੇਸ਼ਾ ਜਾਵੇਦ ਅਖਤਰ ਨੂੰ ਕ੍ਰਿਟਿਸਾਈਜ਼ ਕਰਨ ਵਾਲੇ ਹਿੰਦੂ ਤਵੀ ਹੁਣ ਜਾਵੇਦ ਅਖਤਰ ਦੇ ਗੁਣ ਗਾਇਨ ਕਰ ਰਹੇ ਨੇ। ਇਸ ਨੂੰ ਕਹਿੰਦੇ ਹਨ ਸ਼ੋ ਬॉय ਬਣਨਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਫੇਸਬੁੱਕ ਤੇ ਜਿਹੜੇ ਸਾਡੇ ਵੀਰ ਭੈਣਾਂ ਲਾਈਵ ਚੈਟ ਤੇ ਜੁੜੇ ਨੇ ਉਹਨਾਂ ਨੂੰ ਵੀ ਰੈਕਗਨਾਈਜ਼ ਕਰਦੇ ਹਾਂ। ਵੀਰ ਸਤਨਾਮ ਸਿੰਘ ਢਿੱਲੋਂ ਲਿਖਦੇ ਨੇ ਵੈਰੀ ਗੁੱਡ ਪ੍ਰੋਗਰਾਮ ਐਂਡ ਵੈਰੀ ਗੁੱਡ ਨਿਊਜ਼। ਸਾਡੇ ਵੀਰ ਵਰਜੀਨੀਆ ਤੋਂ ਬਲਵਿੰਦਰ ਸਿੰਘ ਚੱਠਾ ਲਿਖਦੇ ਨੇ ਡਾਕਟਰ ਸਾਹਿਬ ਤੇ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਿੰਦੂਤਵਾ ਦਾ ਝੂਠ ਦਾ ਪਲੰਦਾ ਗੁਰੂ ਕਿਰਪਾ ਨਾਲ ਦੁਨੀਆ ਦੇ ਸਾਹਮਣੇ ਆ ਰਿਹਾ ਹੈ ਤੇ ਇੱਕ ਦਿਨ ਸਿੱਖਾਂ ਦਾ ਆਜ਼ਾਦ ਦੇਸ਼ ਖਾਲਿਸਤਾਨ ਵੀ ਗੁਰੂ ਕਿਰਪਾ ਨਾਲ ਹੋਂਦ ਵਿੱਚ ਜਲਦੀ ਆਵੇਗਾ। ਖਾਲਿਸਤਾਨ ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ ਚੱਠਾ ਸਾਹਿਬ। ਫੋਨ ਵੀ ਵੈਸੇ ਚੁੱਕ ਲਿਆ ਕਰੋ ਜਦੋਂ ਕੋਈ ਕਾਲ ਕਰਕੇ ਨਹੀਂ। ਔਰ ਸੋਹਣ ਸਿੰਘ ਮਾਲ ਉਹਨਾਂ ਨੇ ਫਤਿਹ ਬੁਲਾਈ ਹੈ। ਸਭ ਤੋਂ ਪਹਿਲੇ ਆਉਣ ਵਾਲਿਆਂ ਚ ਹੁੰਦੇ ਨੇ ਵੀਰ ਦਲਜੀਤ ਸਿੰਘ ਔਰ ਕੈਕ ਜਿਲ, ਬਲਪ੍ਰੀਤ ਕੌਰ ਸਰਨ ਭੈਣ ਜੀ ਉਹਨਾਂ ਨੇ ਵੀ ਫਤਿਹ ਬੁਲਾਈ ਹੈ। ਨਿਰਮਲ ਸਿੰਘ ਢਿੱਲੋਂ ਵੈਰੀ ਗੁੱਡ ਜੀ। ਔਰ ਹਰਮਿੰਦਰ ਸਿੰਘ ਖਾਲਸਾ, ਸਾਰੇ ਖਾਲਿਸਤਾਨੀ ਭੈਣਾਂ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਭੈਣ ਜੀ ਨੇ ਬਲਪ੍ਰੀਤ ਕੌਰ ਸਰਨ ਜੀ ਨੇ ਚੜ੍ਹਦੀ ਕਲਾ। ਜਤਿੰਦਰ ਓਠੀ ਉਹਨਾਂ ਨੇ ਫਤਿਹ ਦਾ ਦਿੱਤਾ ਹੈ ਸਿੰਬਲ ਔਰ ਫਤਿਹ। ਇਸੇ ਤਰ੍ਹਾਂ ਵੀਰ ਜਸਬੀਰ ਸਿੰਘ ਉਹਨਾਂ ਦਾ ਕਹਿਣਾ ਇੰਡੀਅਨ ਆਕੂਪਾਈਡ ਕਸ਼ਮੀਰ ਐਂਡ ਪੰਜਾਬ ਡੋਂਟ ਐਕਸਪੈਕਟ ਜਸਟਿਸ, ਐਕਸਪੈਕਟ ਮੋਰ ਜੈਨੋਸਾਈਡ ਬਟ ਓਨਲੀ ਜਸਟਿਸ, ਆਜ਼ਾਦੀ, ਰੈਫਰੈਂਡਮ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੌਮੀ ਘਰ ਖਾਲਿਸਤਾਨ ਤੋਂ ਬਿਨਾਂ ਕੋਈ ਹੱਲ ਨਹੀਂ ਔਰ ਰੈਫਰੈਂਡਮ ਖਾਲਿਸਤਾਨ ਰੈਫਰੈਂਡਮ ਚ ਵੱਧ ਚੜ ਕੇ ਸ਼ਮੂਲੀਅਤ ਕਰੋ। ਔਰ ਹੁਣ ਜਿਹੜਾ ਨੈਕਸਟ ਮੋਰਚਾ ਬ੍ਰਿਸਬੇਨ ਚ ਹੈ, ਸ਼ਾਇਦ 17 ਮਾਰਚ ਦੀ ਡੇਟ ਹੈ, 19 ਮਾਰਚ। ਸ਼ੋ ਬॉय ਲਫ਼ਜ਼ ਤਾਂ ਵੈਸੇ ਪਤਾ ਨਹੀਂ ਪੁਰਾਣੀ ਅੰਗਰੇਜ਼ੀ ਹੈ, ਹੁਣ ਵਾਲੇ ਵੀ ਪੋਸਟਰ ਬॉय ਵੀ ਕਹਿੰਦੇ ਨੇ। ਵੈਸੇ ਸ਼ੋ ਗਰਲ ਵੀ ਹੋ ਸਕਦੀ ਹੈ, ਪੋਸਟਰ ਗਰਲ ਵੀ ਹੋ ਸਕਦੀ ਹੈ। ਮਤਲਬ ਇਹ ਹੁੰਦਾ ਹੈ ਕਿ ਵੀ ਕਿਸੇ ਵੀ ਵਿਚਾਰਧਾਰਾ ਵਾਲੇ ਜਦੋਂ ਕਿਸੇ ਦੂਸਰੇ ਦਾ ਥੱਲਾ ਲਾਉਣਾ ਚਾਹਣ ਜਿਹਦੇ ਨਾਲ ਉਹ ਸਹਿਮਤ ਨਹੀਂ ਤੇ ਉਹਨਾਂ ਚੋਂ ਹੀ ਇੱਕ ਅੱਧੇ ਨੂੰ ਇਸ ਢੰਗ ਨਾਲ ਪੱਟਿਆ ਹੋਏ ਜਾਂ ਗਰੂਮ ਕੀਤਾ ਹੋਏ ਜਾਂ ਉਹ ਖੁਦ ਹੀ ਵਿਕਿਆ ਹੋਏ ਕਿ ਉਹਨੂੰ ਉਹ ਉਹਨਾਂ ਦਾ ਨੁਮਾਇੰਦਾ ਬਣਾ ਕੇ ਪੇਸ਼ ਕਰਨ ਕਿ ਦੇਖੋ ਜੀ ਇਹ ਇਵੇਂ ਹੈ। ਉਹਨਾਂ ਨੂੰ ਜਿਹੜਾ ਸ਼ੋ ਬॉय ਜਾਂ ਪੋਸਟਰ ਬॉय ਕਰਕੇ ਔਰ ਅਕਸਰ ਇਹ ਟਰਮ ਜਿਹਨਾਂ ਜ਼ਮਾਨਿਆਂ 'ਚ ਪਾਕਿਸਤਾਨ ਦੀ ਤਹਿਰੀਕ ਖਾਸ ਤੌਰ ਤੇ 23 ਮਾਰਚ 1940 ਦੇ ਲਾਹੌਰ ਰੈਜ਼ੋਲੂਸ਼ਨ ਤੋਂ ਬਾਅਦ ਚੱਲੀ ਤੇ ਉਦੋਂ ਕਾਂਗਰਸ ਦਾ ਪ੍ਰੈਜ਼ੀਡੈਂਟ ਕਾਂਗਰਸ ਨੇ ਬਣਾ ਦਿੱਤਾ ਮੌਲਾਨਾ ਅਬੁਲ ਕਲਾਮ ਆਜ਼ਾਦ ਨੂੰ, ਕਿਉਂਕਿ ਇਹ ਜਿਹੜੇ ਸੋ ਕਾਲਡ ਨੈਸ਼ਨਲਿਸਟ ਮੁਸਲਿਮ ਸੀ ਇਹਨਾਂ ਦਾ ਉਹ ਆਗੂ ਸੀ, ਬਹੁਤ ਵੱਡਾ ਸਕਾਲਰ ਸੀ, ਲੇਕਿਨ ਪਾਕਿਸਤਾਨ ਦੇ ਵਿਰੋਧ ਔਰ ਜਿਵੇਂ ਸਾਡੀ ਸਿੱਖ ਲੀਡਰਸ਼ਿਪ ਮਾਸਟਰ ਤਾਰਾ ਸਿੰਘ ਔਰ ਦੂਸਰੇ ਫਸੇ ਹੋਏ ਸੀ ਗਾਂਧੀ ਨਹਿਰੂ ਦੇ ਸੈਕੂਲਰਿਜ਼ਮ ਔਰ ਇੰਡੀਅਨ ਨੈਸ਼ਨਲਿਜ਼ਮ ਔਰ ਉਹ ਸਾਰੇ ਦੇ ਵਿੱਚ ਉਹਨਾਂ ਨੂੰ ਵੀ ਲੱਗਦਾ ਸੀ ਕਿ ਭਾਈ ਅਸੀਂ ਤਾਂ ਜਿਹੜਾ ਇੱਕ ਯੂਨਾਈਟਿਡ ਇੰਡੀਆ ਦੇ ਵਿੱਚ ਸੈਕੂਲਰਿਜ਼ਮ ਹੋਏਗਾ, ਦੂਜਾ ਹੋਏਗਾ। ਹੁਣ ਉਹ ਵੀ ਜਿਹੜੇ ਨੇ ਕਬਰਾਂ ਦੇ ਵਿੱਚ ਮੌਲਾਨਾ ਅਬੁਲ ਕਲਾਮ ਆਜ਼ਾਦ ਹੋਏ ਜਾਂ ਡਾਕਟਰ ਜ਼ਾਕਿਰ ਹੁਸੈਨ ਕਬਰਾਂ 'ਚ ਪਲਸੇਟੇ ਲੈਂਦੇ ਹੋਣਗੇ ਕਿ ਭਾਈ ਅਸੀਂ ਕਿਵੇਂ ਸਮਝ ਨਹੀਂ ਸਕੇ। ਤੇ ਉਦੋਂ ਜਦੋਂ ਵੀ ਮੌਲਾਨਾ ਅਬੁਲ ਕਲਾਮ ਆਜ਼ਾਦ ਨੂੰ ਉਹ ਐਜ਼ ਏ ਸਿੰਬਲ ਇੰਡੀਅਨ ਨੈਸ਼ਨਲ ਕਾਂਗਰਸ ਦਾ ਪ੍ਰੈਜ਼ੀਡੈਂਟ ਵੀ ਬਣਾਇਆ, ਐਜ਼ ਏ ਉਹਨੂੰ ਰਿਪਰੈਜ਼ੈਂਟੇਟਿਵ ਮੁਸਲਮਾਨਾਂ ਦਾ ਬਣਾ ਕੇ ਪ੍ਰੈਜ਼ੈਂਟ ਕੀਤਾ ਜਾਂਦਾ ਸੀ। ਤੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਹਨਾਂ ਉਹਨੂੰ ਜਿਹੜਾ ਕਾਂਗਰਸ ਸ਼ੋ ਬॉय ਜਾਂ ਗਾਂਧੀ ਸ਼ੋ ਬॉय ਕਾਂਗਰਸ ਮੋਰ ਕਹਿੰਦੇ ਸੀ ਕਿ ਵੀ ਇਹ ਸ਼ੋ ਬॉय ਹੈ। ਹੁਣ ਜਾਵੇਦ ਅਖਤਰ ਇਹਨਾਂ ਦੀ ਗੱਲ ਮੈਂ ਇਸ ਲਈ ਕਰ ਰਿਹਾ, ਹਾਲਾਂਕਿ ਜਾਵੇਦ ਅਖਤਰ ਬੜੇ ਜ਼ਬਰਦਸਤ ਉਰਦੂ ਦੇ ਸ਼ਾਇਰ ਇਕੱਲੇ ਹੀ ਨਹੀਂ
कैफे आज़मी ਉਹਨਾਂ ਦੀ ਡਾਟਰ ਸ਼ਬਾਨਾ ਆਜ਼ਮੀ ਉਹਨਾਂ ਦੀ ਪਤਨੀ ਹੈ। ਔਰ ਬੇਸ਼ੱਕ ਡਿਕਲੇਅਰਡ ਤਾਂ ਜਾਵੇਦ ਅਖਤਰ ਨੇ ਆਪਣੇ ਆਪ ਨੂੰ ਨਾਸਤਕ ਕੀਤਾ ਹੋਇਆ, ਲੇਕਿਨ ਸਿੱਖਾਂ ਦੇ ਲਈ ਉਹ ਆਪਣਾ ਪਿਆਰ ਵੀ ਤਾਂ ਪਿਛਲੇ ਦਿਨਾਂ 'ਚ ਕੁਝ ਸਮਾਂ ਪਹਿਲਾਂ ਪਤਾ ਨਹੀਂ ਕਦੋਂ ਦੀ ਉਹ ਵੀਡੀਓ ਕਲਿੱਪ ਸੀ ਤੇ ਉਹਨਾਂ ਨੇ ਪੁੱਛਿਆ ਕਿਸੇ ਇੰਟਰਵਿਊ 'ਚ ਕਿ ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਨਹੀਂ ਗਏ, ਤਾਂ ਉਹਨੇ ਕਿਹਾ ਜੀ ਦੇਖੋ ਮੈਂ ਕੜਾ ਤੇ ਹੱਥ 'ਚ 1960 ਤੋਂ ਹੀ ਪਾਇਆ ਹੋਇਆ ਤੁਹਾਡੇ ਸ਼ਹਿਰ ਦਾ, ਮੈਂ ਅਜੇ ਗਿਆ ਨਹੀਂ ਹੈ, ਪਰ ਮੇਰੇ ਜਿੰਨੇ ਵੀ ਰਿਸ਼ਤੇਦਾਰ ਜਾਂ ਦੂਜੇ ਗਏ ਨੇ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਦੋਂ ਉੱਥੇ ਜਾਂਦੇ ਹਾਂ ਤਾਂ ਜਿਹੜਾ ਇੱਕ ਐਸਾ ਅਜੀਬ ਪ੍ਰਭਾਵ ਹੁੰਦਾ ਜਿਹੜਾ ਬਿਆਨਿਆ ਨਹੀਂ ਜਾ ਸਕਦਾ। ਕਹਿੰਦੇ ਮੈਂ ਜਾਵਾਂਗਾ ਜ਼ਰੂਰ ਜਲਦੀ, ਹਾਲਾਂਕਿ ਮੈਨੂੰ ਇਹ ਡਰ ਵੀ ਲੱਗਦਾ ਵੀ ਮੈਂ ਨਾਸਤਕ ਹਾਂ, ਉੱਥੇ ਜਾ ਕੇ ਮੈਂ ਕਿਤੇ ਆਸਤਕ ਨਾ ਹੋ ਜਾਵਾਂ। ਚਲੋ ਇਹ ਇੱਕ ਆਪਣੇ ਵੱਲੋਂ ਜਿਹੜਾ ਹੈ ਇਹ ਇੱਕ ਪੋਜ਼ਿਟਿਵਿਟੀ ਹੈ ਕਿ, ਲੇਕਿਨ ਮੈਨੂੰ ਵੈਸੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਾਵੇਦ ਅਖਤਰ ਜਾਂ ਇਸ ਕਲਾਸ ਦੇ ਈਵਨ ਉਹਨਾਂ ਦੇ ਵਿੱਚ ਕੈਫੇ ਆਜ਼ਮੀ ਬਹੁਤ ਵੱਡਾ ਸ਼ਾਇਰ ਹੋਇਆ, ਇਹ ਸਾਰੇ ਵੀ ਇੰਡੀਅਨ ਨੈਸ਼ਨਲਿਜ਼ਮ ਜੈਨੂਇਨਲੀ ਵੀ ਯਕੀਨ ਕਰਦੇ ਹੋਣਗੇ ਕਿ ਜੀ ਭਾਈ ਸਾਡੀ ਕਿਸਮਤ ਇੱਥੇ ਨਾਲ ਹੀ ਜੁੜੀ ਹੋਈ ਹੈ ਔਰ ਭਾਰਤ ਇੱਕ ਸੱਚਮੁੱਚ ਸੈਕੂਲਰ ਹੋਏਗਾ ਜਾਂ ਦੂਜਾ ਹੋਏਗਾ। ਹਾਲਾਂਕਿ ਟਾਈਮ ਟੂ ਟਾਈਮ ਜਾਵੇਦ ਅਖਤਰ ਜਦੋਂ ਕੋਈ ਐਸੀ ਗੱਲ ਜਦੋਂ ਆਪਣੇ ਕਨਵਿਕਸ਼ਨ ਵਾਲੀ ਕਹਿੰਦੇ ਨੇ ਤੇ ਹਿੰਦੂ ਤਵੀ ਉਸ ਦੇ ਉੱਤੇ ਬਹੁਤ ਰਿਐਕਟ ਕਰਦੇ ਨੇ, ਕਿਉਂਕਿ ਉਹਨਾਂ ਦੇ ਲਈ ਤਾਂ ਈਵਨ ਦਲੀਪ ਕੁਮਾਰ ਵਰਗਾ ਜਿਹੜਾ ਜਿਸ ਨੇ ਕਿਸ ਲੈਵਲ ਤੇ ਜਾ ਕੇ ਖਿਦਮਤ ਕੀਤੀ ਹੈ, ਔਰ ਜਦੋਂ ਦਲੀਪ ਕੁਮਾਰ ਨੇ ਚੜ੍ਹਾਈ ਕੀਤੀ ਹੈ ਫੌਤ ਹੋਏ ਤੇ ਕਿਸ ਲੈਵਲ ਦਾ ਹਿੰਦੂ ਤਵੀਆਂ ਨੇ ਉਹਨੂੰ ਦਲੀਪ ਕੁਮਾਰ ਨੇ ਯੂਸਫ ਖਾਨ ਲਿਖ ਕੇ ਔਰ ਕਿਸ ਕਿਸਮ ਦੀ ਨੈਗੇਟਿਵਿਟੀ ਔਰ ਪਾਉਣ ਦੀ ਕੋਸ਼ਿਸ਼ ਕੀਤੀ। ਸੋ ਇੱਕ ਪਾਸੇ ਭਾਰਤ ਦੇ ਵਿੱਚ ਰਹਿਣ ਵਾਲੇ ਮੁਸਲਮਾਨ ਜਾਂ ਸਿੱਖ ਵੀ ਜਿਹੜੇ ਆਪਣੇ ਆਪ ਨੂੰ ਭਾਵੇਂ ਪੁੱਠੇ ਲਟਕ ਕੇ ਜਿਹੜਾ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਨ ਕਿ ਜੀ ਸਾਡੇ 'ਚ ਕੋਈ ਫਿਰਕੂਪਣਾ ਨਹੀਂ, ਅਸੀਂ ਬਹੁਤ ਪੈਟਰੀਓਟਿਕ ਹੈ, ਅਸੀਂ ਬਹੁਤ ਪੈਟਰੀਓਟਿਕ ਇੰਡੀਅਨ ਹੈ, ਪਰ ਜਿਵੇਂ ਸਿਆਣਿਆਂ ਦਾ ਨੇ ਕਿਹਾ ਸੀ ਕਿ ਭਾਈ ਇਹ ਤੁਸੀਂ ਗਲਤੀ ਕਰ ਰਹੇ ਹੋ, ਆਪਣੀ ਕਿਸਮਤ ਇਹਨਾਂ ਦੇ ਨਾਲ ਜੋੜ ਕੇ ਸਿੱਖਾਂ ਨੂੰ ਕਿਹਾ ਸੀ ਤੁਹਾਨੂੰ ਤਾਂ ਗਲੀ ਦੇ ਹਰ ਮੋੜ ਤੇ ਇਹ ਸਾਬਤ ਕਰਨਾ ਪਏਗਾ ਕਿ ਤੁਸੀਂ ਦੇਸ਼ ਭਗਤ ਹੋ, ਤੇ ਜਿਹੜੀ ਮੈਜੋਰਿਟੀ ਕਮਿਊਨਿਟੀ ਹੁੰਦੀ ਹੈ ਉਹਦਾ ਪੈਟਰੀਓਟਿਜ਼ਮ ਤਾਂ ਫॉर ਗ੍ਰਾਂਟਡ ਹੁੰਦਾ। ਹੁਣ ਜਾਵੇਦ ਅਖਤਰ ਜਿਹੜਾ ਕੋਈ ਫਿਰਕੂ ਹਿੰਦੂਤਵਾ ਦਾ ਹਮਾਇਤੀ ਨਹੀਂ ਹੈ, ਉਹ ਕਿਸੇ ਦਾ ਵੀ ਨਹੀਂ ਹਮਾਇਤੀ ਧਰਮ, ਉਹ ਆਪਣੇ ਮੁਸਲਮਾਨ ਜਿਹੜੇ ਫੇਥ ਨੇ ਦੀਆਂ ਚੀਜ਼ਾਂ ਨੇ ਉਹਨਾਂ ਦਾ ਵੀ ਕਈ ਵਾਰ ਨੈਗੇਟਿਵ ਹੁੰਦਾ, ਲੇਕਿਨ ਜਦੋਂ ਤੁਸੀਂ ਕਿਸੇ ਹੋਰ ਥਾਂ ਤੇ ਜਾ ਕੇ ਐਸੀ ਗੱਲ ਕਰੋ ਤੇ ਫਿਰ ਇਹ ਲੱਗਦਾ ਹੁੰਦਾ ਹੈ ਕਿ ਭਾਈ ਤੁਸੀਂ ਕਿਸੇ ਨੂੰ ਰਿਝਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਹੁਣ ਜੇ ਸਿੰਪਲ ਗੱਲ ਕਰੀਏ ਕਿ ਬੇਸ਼ੱਕ ਕਹਿਣ ਨੂੰ ਰਾਮ, ਖੁਦਾ, ਵਾਹਿਗੁਰੂ ਇਹ ਸਾਰੇ ਅੱਲਾ ਦੇ ਨਾਂ ਨੇ, ਹੁਣ ਉਹੀ ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਾਈਆਂ, ਕੋਈ ਅਲਾਏ, ਇਹ ਹੈ ਕੋਈ ਰਾਮ ਕਹਿੰਦਾ ਕੋਈ ਅੱਲਾ। ਪਰ ਜੇ ਕੋਈ ਰਾਮ ਵਾਲਾ ਇੱਕ ਸਿੱਖ ਨੂੰ ਫੜ ਕੇ ਕਹੇ ਕਿ ਜੀ ਤੂੰ ਜੈ ਸ਼੍ਰੀ ਰਾਮ ਕਹਿ, ਹੁਣ ਰਾਮ ਰਮਿਆ ਹੋਇਆ ਵੀ ਉਹਦੇ ਲਈ ਰਾਮ ਰੱਬ ਹੈ, ਲੇਕਿਨ ਉਹ ਆਪਣਾ ਸਿਰ ਦੇ ਦੇਗਾ, ਉਸ ਨੂੰ ਨਹੀਂ ਕਬੂਲੇਗਾ, ਉਹਨੂੰ ਕਹੇਗਾ ਕਿ ਭਾਈ ਮੈਂ ਤੇਰੇ ਹੀ ਕਨਵਿਕਸ਼ਨ ਦੀ ਰੱਖਿਆ ਕਰਾਂਗਾ ਕਿ ਤੂੰ ਰਾਮ ਨੂੰ ਮੰਨ, ਤੂੰ ਕ੍ਰਿਸ਼ਨ ਨੂੰ ਮੰਨ, ਕਿਸੇ ਹੋਰ ਨੂੰ, ਪਰ ਤੂੰ ਉਹ ਵੈਲਿਊਜ਼ ਫੋਰਸ ਨਹੀਂ ਕਰ ਸਕਦਾ। ਔਰ ਇਹੀ ਕਾਰਨ ਜਦੋਂ ਅਸੀਂ ਇਤਿਹਾਸ ਦਾ ਦੇਖਦੇ ਹੁਣ ਜਾਵੇਦ ਅਖਤਰ, ਹੁਣ ਫੈਜ਼ ਅਹਿਮਦ ਫੈਜ਼ ਬਹੁਤ ਵੱਡੇ ਸ਼ਾਇਰ ਉਰਦੂ ਦੀ ਦੁਨੀਆ ਦੇ, ਕੁਝ ਪੰਜਾਬੀ 'ਚ ਵੀ ਉਹਨਾਂ ਨੇ ਲਿਖਿਆ, ਪਰ ਗਾਲਬ ਤੋਂ ਬਾਅਦ ਉਰਦੂ ਲਿਟਰੇਚਰ ਜਾਂ ਰੇਖਤਾ ਦੇ ਵਿੱਚ ਫੈਜ਼ ਅਹਿਮਦ ਫੈਜ਼ ਦਾ ਨਾਂ ਹੈ। ਔਰ ਜਿਹੜੀ ਜਦੋਂ ਵੀ ਕੋਈ ਕ੍ਰਾਂਤੀ, ਕੋਈ ਰੈਵੋਲੂਸ਼ਨ ਦੀ ਕਿਤੇ ਵੀ ਲਹਿਰ ਸਾਊਥ ਏਸ਼ੀਆ ਚੱਲਦੀ ਹੈ ਤਾਂ ਉਹਨਾਂ ਦੀ ਹਮ ਦੇਖेंगे जब ताज गिराए जाएंगे और दूसरा वो सारा फैज़ अहमद फैज़ बहुत ਵੱਡਾ ਰੈਵੋਲੂਸ਼ਨਰੀ। ਉਹਨਾਂ ਦੀ ਡਾਟਰ ਉਹਨਾਂ ਨੇ ਆਪਣੇ ਪਿਤਾ ਦੀ ਯਾਦ ਦੇ ਵਿੱਚ ਜਿਹੜਾ ਲਾਹੌਰ ਦੇ ਵਿੱਚ ਇੱਕ ਸਮਾਗਮ ਰੱਖਿਆ, ਫੰਕਸ਼ਨ ਰੱਖਿਆ, ਉਹਦੇ 'ਚ ਬਹੁਤਿਆਂ ਨੂੰ ਇਨਵਾਈਟ ਕੀਤਾ, ਬਹੁਤ ਵੱਡੀ ਗਿਣਤੀ 'ਚ ਲੋਕ ਆਏ। ਔਰ ਜਾਵੇਦ ਅਖਤਰ ਜਿਹਦੇ ਵਿਊ ਤਾਂ ਪਹਿਲਾਂ ਹੀ ਉਹ ਅਗੇਂਸਟ ਪਾਕਿਸਤਾਨ ਹੈ, ਕੋਈ ਇਹ ਨਹੀਂ ਹੈ ਕਿ ਵੀ ਉਹ ਕੋਈ ਨਵੇਂ ਆਏ, ਲੇਕਿਨ ਮੈਂ ਸਮਝਦਾ ਵੀ ਇਹ ਪਾਕਿਸਤਾਨ ਅਥਾਰਟੀਜ਼ ਦਾ ਜਾਂ ਆਰਗੇਨਾਈਜ਼ਰਸ ਦੀ ਫਰਾਖ ਦਿਲੀ ਸੀ ਕਿ ਉਹਨਾਂ ਨੇ ਜਾਵੇਦ ਅਖਤਰ ਨੂੰ ਅਲਾਉ ਕੀਤਾ ਕਿ ਵੀ ਉਹ ਪਾਕਿਸਤਾਨ ਜਾਏ। ਔਰ ਜ਼ਾਹਰ ਹੈ ਬਹੁਤ ਅੱਛਾ ਪ੍ਰੈਜ਼ੈਂਟਰ ਹੈ, ਸ਼ਾਇਰ, ਕਿੰਨੀ ਫਿਲਮਾਂ ਦੇ ਵਿੱਚ ਉਹਦੇ ਲਿਖੇ ਗੀਤ ਨੇ, ਔਰ ਸਟੇਜ ਦਾ ਵੀ ਉਹ ਤਾਂ ਨਹੀਂ ਹੈ। ਔਰ ਉਸ ਸੈਸ਼ਨ ਦੇ ਦੌਰਾਨ ਜਦੋਂ ਕਿਸੇ ਨੇ ਆਡੀਅנס ਚੋਂ ਸਵਾਲ ਜਵਾਬ ਸੈਸ਼ਨ ਦੇ ਵੇਲੇ ਉਹਨੂੰ
ਪੁੱਛਿਆ ਕਿ ਜੀ ਦੇਖੋ ਅਸੀਂ ਜਾ ਕੇ ਤੁਸੀਂ ਸਰਹੱਦ ਪਾਰ ਜਾ ਕੇ ਦੱਸ ਦੇਣਾ ਕਿ ਪਾਕਿਸਤਾਨੀ ਕਿੰਨੀ ਮੁਹੱਬਤ ਕਰਦੇ ਨੇ ਸਾਰਿਆਂ ਨੂੰ, ਅਸੀਂ ਫੁੱਲ ਪੇਸ਼ ਕਰਨ ਵਾਲੇ ਜਾਂ ਦੂਜੇ। ਹੁਣ ਉਸ ਨੂੰ ਉਹ ਜਿਹੜਾ ਐਕਨੋਲੇਜ ਵੀ ਕਰ ਸਕਦਾ ਸੀ ਸਿੰਪਲ ਜ਼ਬਾਨ 'ਚ ਕਿ ਬਿਲਕੁਲ ਜ਼ਰੂਰ, ਲੋਕ ਤਾਂ ਐਂਬੈਸਡਰ ਹੁੰਦੇ ਨੇ ਪਿਆਰ ਦੇ ਇੱਕ ਦੂਜੇ ਦੇ, ਪਰ ਉਹਨੇ ਉਸ ਮੌਕੇ ਨੂੰ ਇੰਡੀਅਨ ਸ਼ੋ ਬॉय ਬਣਨ ਦੇ ਲਈ ਪਲੇ ਕੀਤਾ ਔਰ ਉਹਦੇ 'ਚ ਉਹਨੇ ਕਿਹਾ ਕਿ ਜੀ ਬਿਲਕੁਲ ਠੀਕ, ਅਸੀਂ ਜਿਹੜਾ ਦੋਵੇਂ ਪਾਸੇ ਹੈ, ਪਰ ਹਰ ਹਿੰਦੁਸਤਾਨੀ ਉੱਥੇ ਉਹ ਹਿੰਦੁਸਤਾਨੀ ਉਹ ਆਪਣੇ ਦਿਲ 'ਚ ਕੈਰੀ ਕਰਦਾ ਕਿ ਅਸੀਂ ਤਾਂ ਮੁੰਬਈ ਦੇ ਰਹਿਣ ਵਾਲੇ ਹਾਂ। ਜਿਹੜਾ ਦਹਿਸ਼ਤਗਰਦ ਹਮਲਾ ਮੁੰਬਈ ਦੇ ਵਿੱਚ ਹੋਇਆ ਕੀਤਾ ਗਿਆ, ਅੱਜ ਵੀ ਪਾਕਿਸਤਾਨ ਦੇ ਵਿੱਚ ਜਿਹੜੇ ਉਹ ਹਮਲਾ ਕਰਨ ਵਾਲੇ ਨੇ ਉਹ ਖੁੱਲ੍ਹੇਆਮ ਘੁੰਮ ਰਹੇ ਨੇ ਔਰ ਦੂਸਰੇ, ਔਰ ਇਸ ਸਾਰੇ ਦੇ ਬਾਵਜੂਦ ਇਹ ਸੰਬੰਧ ਕਿਵੇਂ ਇਹ ਹਿੰਦੁਸਤਾਨੀਆਂ ਦਾ ਗਿਲਾ ਜਾਇਜ਼ ਹੈ, ਇਹ ਹੁਣ ਵਾਪਸ ਆ ਗਿਆ। ਔਰ ਉਸ ਦੇ ਇਸ ਕਮੈਂਟ ਤੇ ਹਾਲਾਂਕਿ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਗਿਆ ਜਿਵੇਂ ਸੈਲੀਬ੍ਰੇਟ ਕੀਤਾ ਹਿੰਦੂ ਤਵੀਆਂ ਨੇ, ਜਿਵੇਂ ਈਵਨ ਉਹਨਾਂ ਦੇ ਜਿਹੜੇ ਟੀਵੀ ਚੈਨਲ ਉਹ ਡਿਸਕਸ ਕਰ ਰਹੇ ਨੇ, ਉਹ ਕਲਿੱਪ ਦਿਖਾ ਰਹੇ ਨੇ, ਉਹ ਰੋਕ ਰਹੇ ਨੇ, ਹੁਣ ਉਹੀ ਸਵਾਲ ਇਹਨਾਂ ਨੂੰ ਪੁੱਛਿਆ ਜਾ ਸਕਦਾ ਹੈ ਕਿ ਭਾਈ ਇਹ ਠੀਕ ਹੈ ਜੇ ਉਹਨਾਂ ਨੇ ਕੀਤਾ, ਉਹਨਾਂ ਦੇ ਘੁੰਮ ਰਹੇ ਨੇ, ਤੇ ਫਿਰ ਕੁਲਭੂਸ਼ਣ ਯਾਦਵ ਬਾਰੇ ਕੀ ਖਿਆਲ ਹੈ? ਕਿੰਨੇ ਬੰਬ ਬਲਾਸਟ, ਕਿੰਨਾ ਕੁਛ ਉਹਨੇ ਕੀਤਾ, ਜੋ ਕੁਛ ਅੱਜ ਉੱਥੋਂ ਦੇ ਬਹੁਤ ਸਾਰੇ ਥਾਵਾਂ 'ਚ, ਪਿਸ਼ਾਵਰ 'ਚ ਮਸੀਤਾਂ 'ਚ ਬੰਬ ਧਮਾਕੇ ਹੋਣ, ਦੂਜੇ ਕੌਣ ਕਰ ਰਿਹਾ? ਬਿਲਕੁਲ। ਔਰ ਜਿਸ ਮੁਲਕ ਦਾ ਜਦੋਂ ਇੱਕ ਵੱਡੀ ਪਾਵਰ ਹੁੰਦੀ ਹੈ ਔਰ ਉਹਨਾਂ ਦਾ ਇਹ ਫਰਜ਼ ਹੁੰਦਾ ਹੈ ਕਿ ਭਾਈ ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਆਪਣਿਆਂ ਨੂੰ ਇਨਸਾਫ ਦੇਣਾ ਹੈ, ਗੁਆਂਢੀਆਂ ਨਾਲ ਕੀ ਵਰਤਣਾ ਹੈ। ਜੇ ਉਸ ਦੇ ਵਿੱਚ ਦੋ ਲਾਈਨਾਂ ਇੰਡੀਅਨ ਸਿਸਟਮ ਬਾਰੇ ਵੀ ਕਹਿ ਦਿੰਦਾ ਜਾਵੇਦ ਅਖਤਰ, ਫਿਰ ਤਾਂ ਹੁੰਦਾ ਕਿ ਜੀ ਇਹ ਤਾਂ ਸੈਕੂਲਰ ਹੈ ਔਰ एथियस्ट ਹੈ ਔਰ ਇਹ ਨਿਊਟਰਲ ਤੋਂ। ਸੋ ਉਸ ਧਰਤੀ ਤੇ ਖਲੋ ਕੇ ਔਰ ਉੱਥੇ ਠੀਕ ਕਿਸੇ ਨੇ ਉਸ ਦੇ ਉੱਤੇ BBC ਤੇ ਇੱਕ ਕਮੈਂਟ ਪਾਇਆ, ਉਹਨੇ ਕਿਹਾ ਵੀ ਇਹ ਵੀ ਪਾਕਿਸਤਾਨ ਦੇ ਲੋਕਾਂ ਦੀ ਹਕੂਮਤ ਦੀ ਫਰਾਖ ਦਿਲੀ ਹੈ ਔਰ ਵੱਡਾਪਨ ਹੈ ਕਿ ਜੇ ਕੋਈ ਪਾਕਿਸਤਾਨੀ ਦਿੱਲੀ 'ਚ ਜਾ ਕੇ ਜਾਂ ਮੁੰਬਈ 'ਚ ਖਲੋ ਕੇ ਇਹੀ ਗੱਲ ਇੰਡੀਆ ਦੇ ਬਾਹਰ ਕਹਿੰਦਾ ਤੇ ਫਿਰ ਤੁਸੀਂ ਦੇਖਦੇ ਕਿ ਉਹਦਾ ਕੀ ਅੰਜਾਮ ਹੁੰਦਾ ਜਾਂ ਉਹਦਾ ਕੀ ਰਿਐਕਸ਼ਨ ਹੁੰਦਾ। ਪਰ ਮੈਂ ਸਮਝਦਾ ਵੀ ਗੁਲਾਮੀ ਦੇ ਇਹਨਾਂ ਸਿੰਪਟਮਸ ਦੇ ਵਿੱਚ ਇੱਕ ਸਿੰਪਟਮ ਇਹੀ ਹੁੰਦਾ ਹਮੇਸ਼ਾ ਹੀ ਕਿ ਬਈ ਤੁਸੀਂ ਜਿਹੜਾ ਹੈ ਉਹ ਆਪਣੇ ਆਕਾ ਵੱਲ ਦੇਖ ਕੇ ਗੱਲ ਕਰਦੇ ਹੋ, ਫਿਰ ਦੇਖਦੇ ਹੋ ਜੀ ਉਹਨੂੰ ਕਿੰਨੀ ਖੁਸ਼ੀ ਮਿਲਦੀ ਹੈ। ਇਹ ਹੋ ਸਕਦਾ ਕੋਈ ਡੈਲੀਬਰੇਟ ਨਹੀਂ ਵੀ ਹੁੰਦਾ ਹੋਏਗਾ, ਲੇਕਿਨ ਅੰਦਰ ਜਿਹੜੇ ਗੁਲਾਮ ਦੇ ਇੱਕ ਡਰ ਲੁਕਿਆ ਹੁੰਦਾ ਹੈ ਉਹ ਉਸ ਨੂੰ ਮਜਬੂਰ ਕਰ ਦਿੰਦਾ, ਉਸ ਡਰ ਦੇ ਤਹਿਤ ਹੀ ਉਹ ਬਹੁਤ ਵਾਰ ਸਿਚੁਏਸ਼ਨਸ ਨੂੰ ਰਿਐਕਟ ਕਰਦਾ ਹੈ। ਔਰ ਜਾਵੇਦ ਅਖਤਰ ਇਹਦੇ ਬਾਵਜੂਦ ਕਿ ਮੈਂ ਉਸ ਦੀ ਸ਼ਾਇਰੀ ਵੀ ਔਰ ਅਦਰਵਾਈਜ਼ ਵੀ ਉਹਨੂੰ ਐਡਮਾਇਰ ਕਰਦਾ, ਲੇਕਿਨ ਇਹ ਜਿਹੜਾ ਇਹ ਉਹਨੇ ਉੱਥੇ ਜਾ ਕੇ ਇੰਡੀਅਨ ਸ਼ੋ ਬॉय ਆਪਣੇ ਆਪ ਨੂੰ ਸਾਬਿਤ ਕੀਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। Authentic Voices of South Asia ਇੰਟਰਨੈਸ਼ਨਲ ਮਦਰਸ ਡੇ ਨੂੰ ਸਮਰਪਿਤ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ 25 ਫਰਵਰੀ 2023 ਦਿਨ ਸ਼ਨੀਵਾਰ ਨੂੰ ਐਡਿਥ ਕੋਵਨ ਯੂਨੀਵਰਸਿਟੀ ਪਰਥ ਵੈਸਟਰਨ ਆਸਟ੍ਰੇਲੀਆ ਵਿਖੇ ਅਕੈਡਮਿਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਸ਼ਾਮ ਨੂੰ 4 ਵਜੇ ਤੋਂ 8 ਵਜੇ ਤੱਕ ਦੋਹਾਂ ਪੰਜਾਬਾਂ ਅਤੇ ਕਸ਼ਮੀਰ ਦੇ ਵੱਖਰੇ ਡਾਇਲੈਕਟਸ, ਸੱਭਿਆਚਾਰ ਅਤੇ ਧਾਰਮਿਕ ਪੱਖ ਤੋਂ ਵਿਚਾਰਾਂ ਕੀਤੀਆਂ ਜਾਣਗੀਆਂ। ਵੈਸਟਰਨ ਆਸਟ੍ਰੇਲੀਆ ਦੇ ਸਮੂਹ ਨਿਵਾਸੀਆਂ ਨੂੰ ਇਸ ਸੈਮੀਨਾਰ ਵਿੱਚ ਸ਼ਮੂਲੀਅਤ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਆ। ਸੋ ਐਂਡ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖਾਂ ਵਿੱਚ ਭਾਵੇਂ ਜ਼ਾਤ ਪਾਤ ਦਾ ਕੋਡ ਮੌਜੂਦ ਹੈ, ਪਰ ਜਿਸ ਅੰਦਾਜ਼ ਵਿੱਚ ਸੋਸ਼ਲ ਮੀਡੀਆ ਤੇ ਇਸ ਦਾ ਮੁਜ਼ਾਹਰਾ ਕੀਤਾ ਜਾਂਦਾ, ਉਸ ਤੋਂ ਲੱਗਦਾ ਹੈ ਕਿ ਇਸ ਦੇ ਪਿੱਛੇ ਕੋਈ ਗਿਣੀ ਮਿੱਥੀ ਸਾਜ਼ਿਸ਼ ਹੈ।
ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਚੈਨਲ ਸਾਥ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਇੱਕ ਗੁਰਸਿੱਖ ਵੀਰ ਬਲਕਾਰ ਸਿੰਘ ਉਹਨਾਂ ਦੀ ਕਾਲ ਆਈ ਔਰ ਉਹਨਾਂ ਨੇ ਕਿਹਾ ਕਿ ਜੀ ਮੈਂ ਨਿਊਯਾਰਕ ਰਹਿੰਦਾ ਹੈ, ਟਰੱਕ ਚਲਾਉਂਦਾ ਹੈ, ਪਰ ਮੈਂ ਪਹਿਲਾਂ ਫਰਾਂਸ 'ਚ ਰਿਹਾ, ਉੱਥੇ ਵੀ ਜਿਹੜਾ ਹੈ ਉਹ ਤੁਹਾਡੇ ਪ੍ਰੋਗਰਾਮ ਦੇ ਨਾਲ ਵੀ ਇੱਥੇ ਵੀ ਅਸੀਂ ਜੁੜੇ ਹੋਏ ਹਾਂ, ਉੱਥੇ ਵੀ ਸਾਡੀ ਐਕਟੀਵਿਟੀ ਪੰਥਕ ਹੈ, ਖਾਲਿਸਤਾਨ ਦੇ ਅਸੀਂ ਹਮਾਇਤੀ ਹਾਂ। ਤੇ ਜਿਹੜਾ ਫਿਕਰ ਉਹਨਾਂ ਨੇ ਜ਼ਾਹਰ ਕੀਤਾ, ਉਹਨਾਂ ਨੇ ਕਿਸੇ ਘਟਨਾ ਨੂੰ ਬਿਆਨਿਆ ਕਿ ਨਿਊਯਾਰਕ ਦੇ ਵਿੱਚ ਇੱਕ ਜਿਹੜਾ ਕਿਸ ਕਿਸਮ ਦੀ ਨਫ਼ਰਤ ਫੈਲਾਉਣ ਵਾਲਾ ਬੰਦਾ ਜਿਹੜਾ ਹੈ ਉਹ ਇੱਕ ਜਿਹੜਾ ਹੋਰ ਵਰਗ ਦੇ ਖਿਲਾਫ ਸੋਸ਼ਲ ਮੀਡੀਆ ਤੇ ਔਰ ਗਾਲੀ ਗਲੋਚ ਇਸ ਕਿਸਮ ਦਾ ਕਰ ਰਿਹਾ। ਮੈਂ ਦੋਨਾਂ ਫਿਰਕਿਆਂ ਦੇ ਨਾਂ ਨਹੀਂ ਲੈਣਾ ਚਾਹੁੰਦਾ, ਔਰ ਇਹ ਕਹਿ ਕੇ ਉਹਨਾਂ ਨੇ ਫਿਕਰ ਦਾ ਇਜ਼ਹਾਰ ਕੀਤਾ। ਉਹਨਾਂ ਨੇ ਕਿਹਾ ਜੀ ਸਾਡੀਆਂ ਹੁਣ ਰਿਸ਼ਤੇਦਾਰੀਆਂ ਤਾਂ ਸਾਰਿਆਂ ਦੇ ਵਿੱਚ ਹੀ ਨੇ ਸਾਂਝੇ ਤੌਰ ਤੇ, ਪਰ ਜਦੋਂ ਕਿਸੇ ਨੂੰ ਇਸ ਤਰ੍ਹਾਂ ਟਾਰਗੇਟ ਕੀਤਾ ਜਾਂਦਾ ਹੈ ਤੇ ਇਹਦੇ ਨਾਲ ਸਾਡੀ ਤਾਕਤ ਵੀ ਜ਼ਾਇਆ ਹੁੰਦੀ ਹੈ, ਨਫ਼ਰਤ ਵੀ ਫੈਲਦੀ ਹੈ। ਔਰ ਉਹਨਾਂ ਨੇ ਕਿਹਾ ਜੀ ਤੁਸੀਂ ਇਸ ਬਾਰੇ ਜ਼ਰੂਰ ਜਿਹੜਾ ਗੱਲ ਵੀ ਕਰਿਓ। ਵੈਸੇ ਮੈਂ ਉਹਨਾਂ ਨੂੰ ਕਿਹਾ ਕਿ ਜੀ ਸਾਡਾ ਤਾਂ ਜੇ ਤੁਸੀਂ ਪ੍ਰੋਗਰਾਮ ਲਗਾਤਾਰਤਾ ਨਾਲ ਦੇਖਦੇ ਹੋ ਤਾਂ ਮੈਂ ਤਾਂ ਲਫ਼ਜ਼ ਹੀ ਜ਼ਾਤ ਪਾਤ ਦਾ ਕੋਡ ਜਿਹੜਾ ਹੈ ਇਹ ਇਸਤੇਮਾਲ ਕਰਦਾ। ਜਿਵੇਂ ਕੋਡ ਇੱਕ ਜ਼ਮਾਨੇ ਦੇ ਵਿੱਚ, ਹੁਣ ਤਾਂ ਚਲੋ ਉਹਦੀ ਟ੍ਰੀਟਮੈਂਟ ਹੈ ਲੈਪਰੋਸੀ ਦੀ, ਜਿਹਨੂੰ ਐਗਜ਼ੀਮਾ ਕਹਿੰਦੇ ਨੇ ਅੱਜ ਕੱਲ੍ਹ, ਫਿਰ ਵੀ ਉਹ ਰਿਸਦੇ ਰਹਿੰਦੇ ਸੀ ਜ਼ਖਮ, ਉਸ 'ਚੋਂ ਸਕਿਨ 'ਚੋਂ ਬਦਬੂ, ਔਰ ਉਹਨਾਂ ਜਿਹੜੇ ਉਸ ਮਰੀਜ਼ ਨਾਲ ਸੰਬੰਧਿਤ ਸੀ ਉਹਨਾਂ ਨੂੰ ਘਰਾਂ 'ਚ ਸ਼ਹਿਰਾਂ 'ਚ ਨਹੀਂ ਸੀ ਰਹਿਣ ਦਿੱਤਾ ਜਾਂਦਾ, ਜੰਗਲਾਂ ਦੇ ਵਿੱਚ ਉਹ ਵਿਚਾਰੇ ਇਕਾਂਤਵਾਸ, ਦੂਰੋਂ ਹੀ ਉਹਨਾਂ ਨੂੰ ਇਨਫੈਕਸ਼ੀਅਸ ਡਿਜ਼ੀਜ਼ ਸੀ। ਸੋ ਮੈਂ ਸਮਝਦਾ ਵੀ ਜ਼ਾਤ ਪਾਤ ਵੀ ਉਹ ਕੋਡ ਹੈ। ਔਰ ਆਲਰੇਡੀ ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ ਵੀ ਹੁਣ ਤਾਂ ਸੀਐਟਲ ਸਿਟੀ ਕੌਂਸਲ ਨੇ ਵੀ ਇਹ ਦੱਸ ਦਿੱਤਾ ਹੈ ਕਿ ਭਾਈ ਇਹ ਕਿੰਨਾ ਵੱਡਾ ਡਿਸਕ੍ਰਿਮੀਨੇਸ਼ਨ ਦਾ ਇੱਕ ਪਾਰਟ ਹੈ। ਬਾਕੀ ਜਿੱਥੇ ਅਸੀਂ ਰੇਸ, ਕਲਰ, ਜੈਂਡਰ, ਬਾਕੀਆਂ ਦੀ ਡਿਸਕ੍ਰਿਮੀਨੇਸ਼ਨ ਮੰਨਦੇ ਰਹੇ, ਉਹਦੇ 'ਚ ਇਹਨੂੰ ਵੀ ਮੰਨ ਲਿਆ ਗਿਆ। ਹਾਲਾਂਕਿ ਸਿੱਖੀ ਦੇ ਵਿੱਚ ਇਸ ਦੀ ਕੋਈ ਥਾਂ ਨਹੀਂ ਹੈ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਲਗਭਗ 4000 ਸਾਲ ਦੇ ਉਸ ਖਿੱਤੇ ਦੇ ਵਿੱਚ ਜ਼ਾਤ ਪਾਤੀ ਸਿਸਟਮ ਬ੍ਰਾਹਮਣ ਨੇ ਐਨਗ੍ਰੇਨ ਕੀਤਾ, ਜਿਵੇਂ ਹੁੰਦਾ ਹੈ ਕੁੱਟ-ਕੁੱਟ ਕੇ ਅੰਦਰ ਭਰਿਆ ਹੋਇਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਉਸ ਹਿੰਦੂਤਵਾ ਦੇ ਜਾਂ ਬ੍ਰਾਹਮਣਵਾਦ ਦੀ ਚੁੰਗਲ 'ਚੋਂ ਨਿਕਲ ਕੇ ਸਿੱਖੀ ਜਾਂ ਇਸਲਾਮ ਜਾਂ ਈਸਾਈਅਤ ਜਾਂ ਬੁੱਧ ਧਰਮ ਵੱਲ ਵੀ ਆਏ, ਉਹਨਾਂ ਦੇ ਸਮਾਜਿਕ ਦਾਇਰਾਕਾਰ 'ਚ ਵੀ ਔਰ ਉਹਨਾਂ ਦੇ ਕਿਤੇ ਨਾ ਕਿਤੇ ਸੋਚਣੀ 'ਚ ਵੀ ਹਲਕਾ ਤਾਂ ਹੁੰਦਾ ਚਲਾ ਗਿਆ, ਲੇਕਿਨ ਉਹ ਮਰਿਆ ਨਹੀਂ ਹੈ। ਅੱਜ ਵੀ ਜਿਹੜਾ ਹੈ ਉਹ ਉਸੇ ਤਰ੍ਹਾਂ ਹੀ, ਔਰ ਇਹੀ ਕਾਰਨ ਹੈ ਕਿ ਇਕੱਲਾ ਇਹੀ ਨਹੀਂ ਕਿ ਇੱਧਰ ਭਾਰਤੀ ਕਬਜ਼ੇ ਵਾਲੇ ਪੰਜਾਬ ਜਾਂ ਅਸੀਂ ਉਧਰ ਦੀ ਗੱਲ ਕਰਦੇ ਹਾਂ, ਜੇ ਪਾਕਿਸਤਾਨ ਦੇ ਹਵਾਲੇ ਨਾਲ ਇਸਲਾਮਿਕ ਵਰਲਡ ਦੀ ਗੱਲ, ਭਾਵੇਂ ਉੱਥੇ ਉਹ ਜ਼ਾਤ ਲਫ਼ਜ਼ ਨਾ ਵੀ, ਉੱਥੇ ਬਰਾਦਰੀ ਕਹਿਣਗੇ। ਹੁਣ ਉਵੇਂ ਹੀ ਬਰਾਦਰੀਆਂ ਇੰਟੈਕਟ ਨੇ ਆਪਣੇ ਤੌਰ ਤੇ, ਜੇ ਰਾਜਪੂਤ ਬਰਾਦਰੀ ਹੈ, ਜੇ ਰੰਗੜ ਬਰਾਦਰੀ ਹੈ, ਜੇ ਹਰਾਈ ਬਰਾਦਰੀ ਹੈ, ਜੇ ਜੱਟ ਬਰਾਦਰੀ ਹੈ ਜਾਂ ਕੋਈ ਹੋਰ ਜਿਹੜੀ ਹੈ ਉਹਨਾਂ ਦੇ, ਉਹ ਉਸ ਦਾਇਰਾਕਾਰ 'ਚ ਹੀ ਸੋਚਦੇ ਨੇ। ਔਰ ਉਸ ਲਈ ਵੀ ਊਚ ਨੀਚ ਕੌਣ ਕੀ ਹੈ ਜੇ ਤੁਸੀਂ ਦੇਖੋਗੇ ਤਾਂ ਹੁੰਦਾ। ਲੇਕਿਨ ਇੱਧਰ ਕਿਉਂਕਿ ਵਸਟ ਫਾਰਮ 'ਚ ਹੈ, ਵਿਆਹ ਸ਼ਾਦੀਆਂ ਵੇਲੇ ਵੀ, ਔਰ ਤੁਸੀਂ ਅਖਬਾਰਾਂ ਚੁੱਕ ਕੇ ਦੇਖੋ ਹੀ ਜ਼ਾਤ ਪਾਤ ਦਾ ਹੁੰਦਾ। ਲੇਕਿਨ ਜਦੋਂ ਦਾ ਸੋਸ਼ਲ ਮੀਡੀਆ ਇੱਕ ਫ੍ਰੀ ਗੇਮ ਬਣ ਗਈ, ਏਜੰਸੀਆਂ ਨੇ ਵੀ ਇਸ ਨੂੰ, ਭਾਰਤੀ ਏਜੰਸੀਆਂ ਨੇ ਸਿੱਖਾਂ ਦੇ ਵਿੱਚ ਫਰਦਰ ਇੱਕ ਤਾਂ ਉਹਨਾਂ ਨੇ ਬਹੁਤ ਵੱਡੀ ਗਿਣਤੀ 'ਚ ਜਾਲੀ ਜਿਹੜੀਆਂ ਨੇ ਆਈਡੀਜ਼ ਕ੍ਰੀਏਟ ਕਰਕੇ ਆਪਸ ਦੇ ਵਿੱਚ ਵੀ ਲੜਾਉਣ ਦੀ ਕੋਸ਼ਿਸ਼ ਚੱਲੀ ਰਹਿੰਦੀ ਹੈ। ਔਰ ਜਿਵੇਂ ਈਵਨ ਸੋਸ਼ਲ ਮੀਡੀਆ ਤੇ ਇੱਕ ਕਿਸੇ ਰੰਗਰੇਟੇ ਦੀ ਆਈਡੀ ਤੋਂ ਜਿਹੜਾ ਹੈ ਇਹ ਜ਼ਿਮੀਂਦਾਰ ਭਾਈਚਾਰੇ ਨੂੰ ਗਾਲਾਂ ਕਢਵਾਈਆਂ ਹੁੰਦੀਆਂ, ਤੇ ਫਿਰ ਜ਼ਿਮੀਂਦਾਰਾਂ ਦੇ ਕੁਝ ਪ੍ਰਵੋਕ ਹੋ ਕੇ ਜਾਂ ਕੁਝ ਜਾਲੀ ਆਈਡੀਆਂ ਥੱਲੇ ਉਹ ਬਾਕੀ ਸਾਰਿਆਂ ਨੂੰ ਕਹਿ ਰਹੇ ਹੁੰਦੇ ਨੇ। ਔਰ ਉਹਦਾ ਨਤੀਜਾ ਇਹ ਹੁੰਦਾ ਹੈ ਕਿ ਵੀ ਕੌਣ ਬੰਦਾ ਕਿਸੇ ਦੀ ਜੈਨੂਇਨ ਗ੍ਰੀਵੈਂਸ ਹੈ ਜਾਂ ਕੋਈ ਕਿਸੇ ਕਰਕੇ, ਪਰ ਜਦੋਂ ਤੁਸੀਂ ਸਮੁੱਚੇ ਵਰਗ ਨੂੰ ਟਾਰਗੇਟ ਕਰਦੇ ਹੋ, ਵੈਸੇ ਤਾਂ ਕਿਸੇ ਬਾਰੇ ਵੀ ਕਦੇ ਜਨਰਲਾਈਜ਼ ਨਹੀਂ ਕਰਨਾ ਚਾਹੀਦਾ। ਹਾਂ, ਵਿਚਾਰਧਾਰਾ ਦੀ ਗੱਲ ਜ਼ਰੂਰ ਹੁੰਦੀ ਹੈ, ਜਦੋਂ ਅਸੀਂ ਬ੍ਰਾਹਮਣਵਾਦ ਕਹਿੰਦੇ ਹਾਂ ਜਾਂ ਹਿੰਦੂਤਵਾ ਕਹਿੰਦੇ, ਵਿਚਾਰਧਾਰਾ ਦੀ ਗੱਲ ਹੈ। ਲੇਕਿਨ ਜਦੋਂ ਅਸੀਂ ਵਿਦਨ ਸਿੱਖ ਸੁਸਾਇਟੀ ਵੀ ਇਸ ਕਿਸਮ ਦਾ ਵਰਤਾਰਾ, ਇਹ ਮੰਦੇ ਭਾਗ ਨੇ ਕਿ ਅਸੀਂ ਜ਼ਾਤਾਂ ਤੇ ਆਧਾਰਿਤ ਗੁਰਦੁਆਰੇ ਬਣਾਏ, ਉਸ ਤੋਂ ਵੀ ਮੰਦੇ ਭਾਗ ਨੇ ਕਿ ਅੱਜ ਵੀ ਜੇ ਅਸੀਂ ਆਪਣੇ ਬੱਚੇ ਬੱਚੀ ਦਾ ਰਿਸ਼ਤਾ ਨਾਤਾ ਕਰਨ ਲੱਗਿਆ ਜ਼ਾਤ ਪਾਤ ਦੀ ਵਿਚਾਰ ਕਰੀਏ। ਔਰ ਇਹ ਇਸ ਕਿਸਮ ਦਾ ਕਈ ਥਾਵਾਂ ਤੇ ਇਸ ਦਾ ਇੰਪੈਕਟ ਹੈ ਕਿ ਧਰਮ ਤੋਂ ਬਾਹਰ ਜਾ ਕੇ ਕੋਈ ਬੱਚਾ ਬੱਚੀ ਕਰ ਲਏ, ਕੋਈ ਗੋਰੇ ਕਾਲੇ ਪੀਲੇ ਨਾਲ,
ਉਹ ਸ਼ਾਇਦ ਕਿਤੇ ਨਾ ਕਿਤੇ ਜਾ ਕੇ ਡਾਊਨ ਦਾ ਰੋਡ ਉਹ ਟੋਲਰੇਟ ਵੀ ਹੋ ਜਾਂਦਾ ਹੈ ਜਾਂ ਉਹ ਵਰਤੋਂ ਵਿਹਾਰ ਵੀ ਸ਼ੁਰੂ ਹੋ ਜਾਂਦਾ ਹੈ। ਪਰ ਵਿਦਨ ਕਈ ਵਾਰ ਇਸ ਕਿਸਮ ਦੀਆਂ ਦੁਸ਼ਮਣੀਆਂ ਜਾਂ ਨਫ਼ਰਤਾਂ ਅਸੀਂ ਪਾਲਦੇ ਹਾਂ। ਲੇਕਿਨ ਅਸੀਂ ਤਾਂ ਸਿੱਖੀ ਦਾਇਰਾਕਾਰ ਤੋਂ ਹੀ ਗੱਲ ਕਰਦੇ ਹਾਂ ਕਿ ਭਾਈ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨਾਨਕ ਤਿਨਕੇ ਸੰਗ ਸਾਥ ਔਰ ਸਿੱਖੀ ਆਫ ਦਾ ਦਲਤ ਬਾਈ ਦਾ ਦਲਤ ਫॉर ਦਾ ਦਲਤ। ਔਰ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਇੱਕੋ ਬਾਟੇ ਦੇ ਵਿੱਚ ਅੰਮ੍ਰਿਤ ਛਕਾਇਆ ਪੰਜ ਪਿਆਰੇ ਸਾਡੇ, ਔਰ ਉਹਨਾਂ ਦਾ ਪਹਿਲੇ ਆਦੇਸ਼ ਕਿ ਅੱਜ ਤੋਂ ਤੁਹਾਡੀ ਕੁਲ ਨਾਸ ਕਰਮ ਨਾਸ ਕਿਰਤ ਨਾਸ ਵਰਣ ਨਾਸ ਪਰਮ ਨਾਸ ਤੁਸੀਂ ਖਾਲਸਾ ਹੋ। ਔਰ ਉਹ ਜਿਨ੍ਹਾਂ ਨੇ ਅੰਮ੍ਰਿਤ ਦੇ ਛਕਣ ਦੇ ਲਈ ਆਪਣਾ ਆਪਾ ਕੁਰਬਾਨ ਆਪਣਾ ਸੀਸ ਭੇਟ ਕੀਤਾ, ਜੇ ਤੁਸੀਂ ਉਹਨਾਂ ਦੀਆਂ ਜ਼ਾਤਾਂ ਔਰ ਵਰਗ ਦੇਖੋ ਤਾਂ ਫਿਰ ਇਹ ਲੱਗੇਗਾ ਕਿ ਭਾਈ ਜਿਨ੍ਹਾਂ ਨੂੰ ਬ੍ਰਾਹਮਣ ਦੀ ਡਿਗਰੀ ਨੇ ਸ਼ੂਦਰ ਬਣਾਇਆ ਹੋਇਆ ਸੀ, ਉਹ ਆ ਕੇ ਗੁਰੂ ਦੇ ਅੱਗੇ ਉਹਨਾਂ ਨੇ ਆਪਣਾ ਸੀਸ ਭੇਟ ਕੀਤਾ। ਔਰ ਰਹਿਤਨਾਮਿਆਂ 'ਚ ਅਸੀਂ ਉਹ ਹਵਾਲੇ ਵੀ ਦੇਖਦੇ ਹਾਂ ਕਿ ਅੰਮ੍ਰਿਤ ਕੋ ਪਾਣੀ ਕਹੇ ਸਿੱਖ ਕੀ ਪੁੱਛੇ ਜ਼ਾਤ, ਗੋਬਿੰਦ ਸਿੰਘ ਮਮ ਸਿੱਖ ਨਹੀਂ ਜਨਮ ਗਵਾਵੇ ਬਾਤ। ਕਿ ਈਵਨ ਕਿਸੇ ਨੂੰ ਉਹਦੀ ਜ਼ਾਤ ਪੁੱਛਣਾ ਹੀ ਜਿਹੜਾ ਹੈ ਇਹ ਗੈਰ ਸਿੱਖ ਐਕਟ ਹੈ। ਔਰ ਇਸ ਦੇ ਲਈ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਸਭ ਨੂੰ ਕਿੱਥੇ ਰੰਗਰੇਟੇ ਗੁਰੂ ਕੇ ਬੇਟੇ, ਤੇ ਹੁਣ ਜੇ ਕੋਈ ਗੁਰੂ ਕੇ ਬੇਟੇ ਕਹਾਣ ਵਾਲਿਆਂ ਦਾ ਕੋਈ ਇਸ ਕਿਸਮ ਦਾ ਬੰਦਾ ਉਹ ਉਸ ਕਿਸਮ ਦੀਆਂ ਗੱਲਾਂ ਔਰ ਕਹੇ ਜੀ ਮੈਂ ਤਾਂ ਗੁਰਬਾਣੀ ਦੇ ਆਧਾਰ ਤੇ ਕਰ ਰਿਹਾ, ਇਸ ਨੂੰ ਠੱਲ ਪਾਉਣ ਦੀ ਲੋੜ ਹੈ। ਇਹ ਜ਼ਾਤ ਪਾਤ ਇਹ ਕੋਡ ਹੈ। ਇਸ ਦੇ ਥੱਲੇ ਤਾਂ ਫਿਰ ਕੋਈ ਸਿੱਖੀ ਦੀ ਗੱਲ ਹੋ ਹੀ ਨਹੀਂ ਸਕਦੀ। ਸਿੱਖੀ ਤਾਂ ਹੈ ਹੀ ਇਹ ਸੀ ਕਿ ਗੁਰੂ ਨਾਨਕ ਦਾ ਦਰ ਜਹ ਦਰ ਕਬੀਰ ਜਹ ਦਰ ਆਵਤ ਜਾਤਿਓ ਹਟਕੈ ਨਾਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਸੋ ਸਿੱਖ ਕਹਾਣ ਵਾਲਾ ਜੇ ਜ਼ਾਤ ਪਾਤ 'ਚ ਯਕੀਨ ਰੱਖਦਾ ਹੈ ਜਾਂ ਜ਼ਾਤ ਪਾਤ ਦੇ ਦਾਇਰਾਕਾਰ 'ਚ ਵਰਤਦਾ ਹੈ ਜਾਂ ਮਨ ਦੇ ਅੰਦਰ ਜ਼ਾਤ ਪਾਤੀ ਨਫ਼ਰਤ ਦੇ ਨਾਲ ਕਿਸੇ ਨੂੰ ਨੀਵਾਂ ਗਰਦਾਨਦਾ ਹੈ, ਤੇ ਉਹ ਫਿਰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਨਹੀਂ, ਉਹ ਮੰਨੂ ਦਾ ਹੀ ਸਿੱਖ ਹੈ। ਕਿਉਂਕਿ ਮੰਨੂ ਸਮ੍ਰਿਤੀ ਨੇ ਹੀ ਇਨਸਾਨ ਨੂੰ ਇਨਸਾਨ ਨਾਲੋਂ ਅੱਡ ਕੀਤਾ, ਕੋਡੀਫਾਈ ਕੀਤਾ, ਔਰ ਉਹ ਫਿਰ ਹਿੰਦੂਤਵਾਦ ਦਾ ਹੀ ਹਿੱਸਾ ਹੈ। ਉਹ ਗੁਰੂ ਨਾਨਕ ਦੇ ਸਿੱਖ ਹੋਣ ਦਾ ਦਾਵਾ ਨਾ ਕਰੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।